ਮਾਮੂ ਕਿਉਂ ਗਿਆ ਮਾਮੂ ਕਿੱਥੇ ਆ ਗਿਆ ਤੇਰਾ ਮਾਮੂ ਤੇਰਾ ਪਿਓ ਲੱਗਦਾ ਵਾ ਕੋਈ ਲੱਗਦਾ ਮੇਰਾ ਮੈਂ ਚਪੇੜ ਮਾਮੂ ਮਾਰਾ ਵਿੱਚ ਪੇੜ ਮਾਰਦਾ ਓਏ ਹੋਰ ਚਪੇੜ ਕਾਲੂ ਮੈਂ ਤੈਨੂੰ ਕਹਿਣ ਡਿਆ ਬਾਹਰ ਆ ਜਾ ਕਾਲੂ ਬਾਹਰ ਆ ਮੇਰੇ ਜਾ ਮਾਂ ਛੱਡ ਦੋ ਮੈਂ ਤੈਨੂੰ ਕਿਹਾ ਬਾਹਰ ਮੈਨੂੰ आप ना टेंशन हो आपस का मसला ਅਦਰ ਆ ਨਹੀਂ मामू से ਕੀ ਮੈਂ ਡੱਕਣਾ ਹੀ ਤੈਨੂੰ ਹੁਣ ਤਸਵੀਰ ओए यार ਉਹ ਗਾਣਾ ਕੱਢੀ ਹੁਣ और नहीं यार बस में मजाक कर रहे हैं ਤੂੰ ਹੋਏਗਾ ਲਓ ਜੀ ਰਿਆਜ਼ਰਾ ਨੋਨੀ ਪਤਾ ਕੀ ਗੱਲ ਹੈ ਨੋਨੀ ਨਾ ਕਾਲੂ ਨੂੰ ਛੇੜਦਾ ਹੈ ਇੱਕ ਐਟਮ ਕਰਦਾ ਹੈ ਤੇ ਕਾਲੂ ਉੱਥੋਂ ਚੈਨਮਨ ਖਿੱਚਦਾ ਵਾ ਯਾਨੀ ਕਿ 4-5 ਦਿਨ ਹੋ ਗਏ ਨੇ ਇਹ ਨਾ ਕਾਲੂ ਦਾ ਕਰ ਰਿਹਾ ਚੇਜ਼ਾ ਮਤਲਬ ਇਹ ਜਾਣ ਕੇ ਨਾ ਕੋਈ ਵੀ ਡੱਬੀ ਫੜ ਕੇ ਕੋਈ ਵੀ ਗੱਲ ਕਰਕੇ ਨਾ ਤੇ ਕਹਿੰਦਾ ਵਾ ਕਿ ਮੈਂ ਨਾ ਇੱਕ ਮੇਰੇ ਨਾਲ ਕੁੜੀ ਫਸੀ ਹੈ ਐਵੇਂ ਫੇਕ ਹੀ ਤੇ ਮੈਂ ਨਾ ਉਹਨਾਂ ਨਾਲ ਗੱਲ ਕਰਦਾ ਵਾਂ ਤੇ ਇਹ ਕਾਲੂ ਦੇ ਕੋਲ ਬਹਿ ਕੇ ਐਵੇਂ ਮੋਬਾਈਲ ਦੀ ਡੱਬੀ ਜੀ ਖੜ ਕੇ ਨਾ ਗੱਤੇ ਦੀ ਉਹਨਾਂ ਲੱਗਾ ਰਹਿੰਦਾ ਹਾਂਜੀ ਤੇ ਫਿਰ ਆਪਣੇ ਮਾਮੂ ਨਾਲ ਗੱਲ ਕਰਦਾ ਉਹਦੇ ਕੋਲ ਬਹਿ ਕੇ ਤੇ ਉਹਨੂੰ ਬਹੁਤ ਖਿੱਚ ਚੜਦੀ ਹੈ नहीं नहीं मामू नबील ने आना है ना तो वो सारे केले वगैरह ले यार आएंगे। वो मसला लहदा है मेरा वो लहदा मसला है अपना परेशान नहीं और नहीं यार तेरे भाई। मामू नबील दी ਚੁੱਪ ਕਰ ओए यार घर गल करने ਯਾਰ ਘਰ ਇਹਨਾਂ ਗੱਲ ਕਰਨ ਦੇ ਆ ਤੂੰ ਯਾਰ यार जिन्ना भी करने आ वो मैं इन्ना कर लांगा इन्ना कर लांगा ਪਰ ਯਾਰ ਇਹਨੂੰ ਲਾਇਆ ਕਿ ਓਏ ਆ ਨਾ ਤੋੜ पागल है तू यार मैं घर गल करने तो तू ਤੂੰ ਸਾਨੂੰ ਪਾਗਲ ਸਮਝਿਆ ਯਾਰ ਲੱਖ ਲਾਨਤ ਤੇਰੇ ਤੇ ਮਾਮੂ ਨਬੀਲ ਤੇ ਮਾਮੂ ਸ਼ਬੀਲ ਮਰ ਗਏ ਸਾਰੇ ਗੱਡੀ ਚ ਆ ਗਏ यार तू कितना नहीं गल कर ਧਮਾਕੇ ਚ ਮਰ ਗਏ ਕਿਤੇ ਘਰ ਦਾ ਗੱਲ ਕਰੀ ਦੀ मैं जितनों मर्जी करा मेरा मेरी मेरी ਉਹਨਾਂ ਨੇ ਵੀ ਇੱਕ ਡੱਬੀਆਂ ਫੜੀਆਂ ਲੱਖ ਲਾਨਤ ਤੇਰੇ ਤੇ ਯਾਰ यार मेरी मर्जी मैं जितों मर्जी करा यार मेरी मर्जी मैं जैसे मर्जी अपने घर बात करूं तू कौन होना मेरे को पता ਸਾਡੀ ਮਰਜ਼ੀ ਇਹ ਕਿ ਤੂੰ ਸਾਡੇ ਘਰ ਦੇ ਨਾਲ ਚਲੇ ਜਾਓ ਤੇ ਹੁਣ ਤੁਸੀਂ ਵੇਖਣਾ ਵਾ ਕਿ ਅਸੀਂ ਬਾਹਰ ਜਾ ਕੇ ਨਾ ਨੋਨੀ ਤੂੰ ਤੇ ਕੋਲ ਬਹਿ ਕੇ ਨਾ ਤੇ ਉੱਚੀ ਜੀ ਸ਼ੁਰੂ ਨਾ ਤੇ ਅੱਗੋਂ ਮੈਂ ਪਛਾ ਲੂੰਗਾ ਯਾਰ ਨਾ ਕਰ ਯਾਰ ਕਾਲੂ ਲੇਕਿਨ ਤੂੰ ਨਾ ਉਹਨੂੰ ਰੋਲ ਦੇਣਾ ਵਾ। ਠੀਕ ਹੈ ਇਹ ਹੁਣ ਤੇਰਾ ਦੇਖਣਾ ਹੁਣ ਅੱਗੇ ਹੁੰਦਾ ਕੀ ਹੈ, ਇੱਕ ਮਿੰਟ ਠਹਿਰ ਜਾ ਚੱਲ ਆ ਜਰਾ। ਅੱਛਾ ਮੇਰੀ ਗੱਲ ਸੁਣੋ ਰਿਹਾ ਤੂੰ ਨਾ ਵੀ ਬਾਹਰ ਜਾਣਾ ਤੇ ਮੈਂ ਬਾਹਰ ਜਾਣਾ ਨਾ ਤੇ ਉਹਦੀ ਕੀ ਬਹਾਨਾ ਪਾਉਣਾ ਵਾ ਕਿ ਉਸਤਾਦ ਉਹਨਾਂ ਨੇ ਨਾ ਮੈਨੂੰ ਆਹ ਚੀਜ਼ ਦੇਣੀ ਸੀ ਇਸ ਤੋਂ ਮੈਂ ਤੇ ਉਹਦੀ ਖੁਸ਼ੀ 'ਚ ਨਾ ਤੂੰ ਚੇਦਾ ਕਰ ਲੈ ठीक है ਲਾਈਕ ਆ ਡੱਬੀ ਆ ਖਾਲੀ ठीक है ਇਹ 'ਚ ਤੂੰ ਹੈ ਨਾ ਇਹ 'ਚ ਪਰਫਿਊਮ ਆ ਯਾਨੀ ਵਜ਼ਨੀ ਨੂੰ ਸ਼ੋਅ ਕਰਾਉਣਾ ठीक है ਤੇ ਕਹਿੰਦਾ ਜੀ ਉਸਤਾਦ ਜੀ ਪਰਫਿਊਮ ਦੇਤਾ ਮੈਂ ਤੇ ਖੁਸ਼ ਤੇ ਉੱਚੀ ਦਾ ਸਭ ਤੋਂ ਪਹਿਲੇ ਮਸ਼ਹੂਰ ਨੂੰ ਦੱਸਣਾ ਉਹਨੂੰ ਕਿ ਮੈਨੂੰ ਉਸਤਾਦ ਨੇ ਪਰਫਿਊਮ ਦਿੱਤਾ ਤੇ ਮੁੜ ਕੇ ਮਾਮੂ ਨੂੰ ਚਾਚੂ ਨੂੰ ਸਾਰਿਆਂ ਨੂੰ ਫੋਨ ਕਰ ਕਰਕੇ ਦੱਸਣਾ ਠੀਕ ਹੈ ਤੇ ਹੁਣ ਬਾਹਰ ਜਿਹੜਾ ਮੈਂ ਤੈਨੂੰ ਅੰਦਰ ਲੈ ਕੇ ਆਇਆ ਨਾ ਉਹਨਾਂ ਦੇ ਸਾਹਮਣੇ ਉਹ ਇਹ ਆ ਕਿ ਵੀ ਮੈਂ ਤੈਨੂੰ ਪਰਫਿਊਮ ਦਿੱਤਾ ठीक है ਆ ਜਾਓ ਜ਼ਰਾ ਇੱਧਰ ਦੇ ਮਜ਼ਾ ਲੈਣਾ ਜ਼ਰਾ ਹੁਣ ਅੱਛਾ ਫੋਨ ਆਉਣਾ ਲੇਕਿਨ ਤੂੰ ਮੇਰੇ ਵੱਲ ਨਹੀਂ ਵੇਖਣਾ ਆਲਾ ਪਰਫਿਊਮ ਓਏ ਕਲੈਪਾ ਉਹ ਵੀ ਇਹਦੀ ਨਾ ਇੱਕ ਗੱਲ ਇੱਕ ਦੋ ਗੱਲਾਂ ਬਹੁਤ ਨੈਸ਼ ਕਰਦਾ ਇਹ ਵਿੱਚ ਯਾਨੀ ਵਿੱਚ ਨਾ ਨੋਨੀ ਐਸੀ ਨੈਸ਼ ਮਸੂਮੀਅਤ ਚ ਗੱਲ ਕਰਦਾ ਕਿ ਮੈਨੂੰ ਬਹੁਤ ਮਜ਼ਾ ਆਉਂਦਾ ਇੱਕ ਇਹਨੇ ਗੱਲ ਕੀਤੀ ਸੀ ਟੀ ਟਾਈਮ ਚ ਜਦੋਂ ਜਾਨਵਰਾਂ ਦਾ ਕਹਿੰਦਾ ਮੈਂ ਜੰਗਲ ਚ ਗਿਆ ਹਾਂ ਕਹਿੰਦਾ ਮੈਂ ਕਿਉਂ ਗਿਆ ਇੱਕ ਭਾਈ ਨਾ ਕੋ ਦੋ ਬੇਲਚੇ ਲੈ ਕੇ ਖੜਾ ਕਹਿੰਦਾ ਉਹ ਬੇਲਚੇ ਨਹੀਂ ਉਹ ਕ੍ਰੋਕੋਡਾਇਲ ਸੀ ਨੋਨੀ ਸਾਹਿਬ ਕੈਸਾ ਲੱਗ ਰਿਹਾ आज बहुत मजेदार मैं ला के चेक कर लूं ਨਹੀਂ ਇਹ ਘਰ ਜਾ ਕੇ ਇਹਨੂੰ ਜੇਬ ਚ ਪਾ लाना हां लाना लाजमी लगी ਨੋਨੀ ਸਾਹਿਬ ਇਹ ਕਮ ਸੇ ਕਮ 30,000 ਰੁਪਏ ਤੋਂ ਉੱਤੇ ਦਾ ਪਰਫਿਊਮ ਆ 2000 ਰੁਪਏ ਦਸਤੀ ਕਮ 2000 नहीं ਦਸਤੀ नहीं 3000 नहीं ਚੱਲ ਜਾ ਕੰਮ ओ कोई साजी में तेरा ਉਸਤਾਦ ਜੀ ਨੇ ਰੇਟ ਦੱਸਦਾ ਨਹੀਂ ਤੇ ਤੂੰ 1500 ਦਾ ਦੇ ਦੇਣਾ ਸੀ ਉਸਤਾਦ ਜੀ ਨੇ ਰੇਟ ਨਹੀਂ ਤੂੰ ਮੈਨੂੰ ਦੇ ਮੈਂ ਤੈਨੂੰ ਲੈ ਦੇਣਾ ਲਿਆ ਦੇ ਹੈ ਮੈਨੂੰ ਦੇ ਕਿੰਨੇ ਪੈਸੇ ਦੇਣਾ ਨੋਨੀ ਉਰੇ ਆ ਪਰਫਿਊਮ ਤੇ ਸਾਡੇ ਕੋਲ ਵੀ ਬੜੇ ਬੜੇ ਤੂੰ ਪੈਸੇ ਦੇ ਕਿੰਨੇ ਦੇਣਾ ਕੈਸ਼ ਮੈਂ ਤੈਨੂੰ ਲੈ ਦੇਣਾ ਨਹੀਂ 1000 ਤੇ ਨਹੀਂ ਨਾ 2000 ਫਿਰ ਰੁਪਏ ਲਿਆ ਦਿਓ ਪੈਸੇ ਕੱਢ ਕੇ ਗੱਲ ਕਰ ਆਓ ਤੁਸੀਂ ਮੈਨੂੰ ਵੇਖ ਨਹੀਂ ਵਹਾਓ ਨਹੀਂ ਬਲਾਈਂਡ ਸੌਦਾ ਮੈਂ ਤੁਹਾਨੂੰ ਦੱਸ ਰਿਹਾ ਉਸਤਾਦ ਜੀ ਮੇਰੇ ਤੁਸੀਂ ਸਾਚੀ ਹੋ ਮੈਂ ਸਮਝਦਾ ਵਾ ਤੁਸੀਂ ਕਿਹਾ ਗਿਆ ਗੇਮ ਪੈਣੀ ਆ ਇਹ ਫੈਸਲੇ ਲੈਣਾ ਹੀ ਲੈਣਾ ਪੰਖਾ ਬੰਦ ਕਰੋ ਨਾਲ ਓਕੇ ਠੀਕ ਹੈ ਤੁਹਾਨੂੰ ਦਿਖਾ ਦਿਓ ਇੱਕ ਵਾਰੀ ਕੀ ਪਤਾ नहीं यार ਔਰ ਇਹ ਪਰਫਿਊਮ ਪਤਾ ਕਿਹੜਾ ਵਾ ਤੁਸੀਂ ਪਰਸੋਂ ਚੌਥ ਅੰਦਰ ਗਏ ਸ਼ਰਟ ਤੁਹਾਨੂੰ ਇੱਕ ਟੰਗੀ ਸ਼ਰਟ ਦੇ ਵਿੱਚੋਂ ਤੋਂ ਮੈਨੂੰ ਕਿਹਾ ਉਸਤਾਦ ਜੀ ਇਹਦੇ ਝਾਲੇ ਤੱਕ ਗੇਮ ਹਾਂਜੀ ਯਾਦ ਆ ਹਾਂਜੀ ਸਲਮਾਨ ਸਾਹਿਬ ਇਹਨੂੰ ਪੁੱਛ ਲਓ ਹਾਂਜੀ ਜਾਨੀ ਕੀ ਔਰ ਉਹ ਹੀ ਸ਼ਰਟ ਨੋਨੀ ਸਾਹਿਬ ਨੇ ਸੁੰਗੀ ਆ ਤੇ ਨੋਨੀ ਮੈਨੂੰ ਲੱਗਾ ਕਿ ਯਾਰ ਨੋਨੀ ਨੂੰ ਪਤਾ ਕਹਿੰਦਾ ਉਸਤਾਦ ਜੀ ਇਹ ਪਰਫਿਊਮ ਕਿਹੜਾ ਇਹਨੇ ਏਡੀ ਮਸੂਮੀਅਤ ਨਾਲ ਕਿਹਾ ਮੈਂ ਕਿਹਾ ਰਾਤ ਦੇ ਉੱਥੇ ਕੋਈ ਨਹੀਂ ਹੈਗਾ ਲੇਕਿਨ ਮੈਂ ਕਿਹਾ ਨਹੀਂ ਯਾਰ ਇਹ ਹੁਣ ਮੇਰੇ ਕੋਲ ਲੱਗਣਾ ਹੀ ਨਹੀਂ ਮੇਰੇ ਪੁੱਤਰ ਨੇ ਕਹਿਤਾ
ਤੇ ਮੈਂ ਹੁਣ ਮੇਰੇ ਜ਼ੇਨ ਚੋਂ 2 ਦਿਨ ਹੋ ਗਏ ਨਿਕਲੇ, ਮੈਂ ਕਿ ਹੁਣ ਮੈਨੂੰ ਯਾਦ ਆਇਆ ਤੇ ਮੈਂ ਜਾ ਕੇ ਨਹਾਉਣੀ। ਉਸਤਾਦ ਜੀ ਮੈਂ ਵੀ ਸੁੰਗੀ ਸੀ ਪਹਿਲੇ, ਮੈਂ ਸੁੰਗੀ ਸੀ, ਉਸਤਾਦ ਜੀ ਮੈਨੂੰ ਦਾ ਵੀ ਮੋਬਾਈਲ ਬੜਾ ਅੱਛਾ ਹੈ। ਨਹੀਂ ਉਸਤਾਦ ਜੀ ਨਾ ਯਾਰ ਨਾ ਉਹਦਾ ਅੱਜ ਵੀ ਜਵਾਬ ਦੇ ਉਹ ਲੜਾਈ ਨਾ ਕਰਿਓ ਯਾਰ ਨਾ ਯਾਰ ਕਾਲੂ ਆ ਕੰਮ ਕੀ ਤਕਲੀਫ ਓਏ ਕਾਲੂ ਮੇਰੇ ਸਾਹਮਣੇ ਕੰਮ ਨਹੀਂ ਕਰਨਾ ਯਾਰ, ਮੇਰੇ ਕੰਮ ਨਹੀਂ ਸਾਹਮਣੇ ਯਾਰ ਤੈਨੂੰ ਇਹਦੀ ਕਾਹਦੀ ਤਕਲੀਫ ਸਾਜੀ ਹੁੰਦੀ? ਮੇਰੇ ਸਾਹਮਣੇ ਨਾ ਕੰਮ ਕਰੇ ਯਾਰ ਸਾਰਿਆਂ ਦੇ ਸਾਹਮਣੇ ਤੇਰਾ ਨਾਂ ਲੈ ਰਿਹਾ ਯਾਰ। ਆਹ ਕਿਹੜੀ ਗੱਲ ਆ? 1 ਮਿੰਟ ਮੈਂ ਕਰਤਾ ਹੂੰ ਯਾਰ ਕਾਹਨੂੰ ਯਾਰ ਮਿੱਠੇ ਨੂੰ ਸਮਝਾ ਅੱਲਾ ਦੀ ਯਾਰ ਜਦੋਂ ਉਸਤਾਦ ਜੀ ਨੇ ਸਮਝਾਉਣਾ ਮੈਂ ਆਹ ਕਿਹੜੀ ਗੱਲ ਯਾਰ ਹੈਡ ਵਾ ਤੁਹਾਨੂੰ ਯਾਰ ਤੂੰ ਉਸਤਾਦ ਜੀ ਦਾ ਵੀ ਯਾਰ ਨਹੀਂ ਕਰਨ ਨਹੀਂ ਯਾਰ ਤੈਨੂੰ ਯਾਰ ਉਹ ਕਰਨ ਡਿਆ ਸਾਹਮਣੇ ਕਾ ਤੋਂ ਚਲਾ ਕੀ ਕਰਨ ਦੇ ਉਹ ਯਾਰ ਉਹਨੂੰ ਫੋਬੀਆ ਵਾ, ਇਹਨੂੰ ਫੋਬੀਆ ਵਾ। ਉਸਤਾਦ ਜੀ ਫੋਬੀਆ ਹੈਗਾ, ਲੇਕਿਨ ਤੁਹਾਡਾ ਤਾਂ ਹਿਆ ਕਰੇ ਨਾ ਕੰਮ ਨੂੰ। ਯਾਰ ਇੱਕ ਮਿੰਟ ਮੇਰੀ ਗੱਲ ਸੁਣੋ। ਯਾਰ ਤੁਸੀਂ ਹੁਣ ਸਾਹਮਣੇ ਇਦਾਂ ਲੰਮਾ ਪਿਆ ਵਾ ਆ ਫੋਨ ਆ ਪਹਿਲੇ ਮੈਂ ਇਦਾਂ ਕੌਣ ਕਰਦਾ ਯਾਰ, ਅਸੀਂ ਪਾਗਲ ਆ ਯਾਰ। ਕਾਲੂ ਬਾਦਸ਼ਾਹ ਜੇ ਕਰਨ ਡਿਆ ਵਾ। ਇੱਕ ਮਿੰਟ ਯਾਰ ਉਹ ਬੱਚਾ ਵਾ, ਉਹ ਬੱਚਾ ਲੱਗਾ ਆਪਣੇ ਯਾਰ, ਤੈਨੂੰ ਕੋਈ ਕਰਦਾ ਕੀ? 1 ਮਿੰਟ ਯਾਰ ਕਰਦਾ ਕੀ? ਟਿਕਟੋਕ ਵੀ ਚਲਾ ਕੇ ਦਿਖਾਉਣੀ ਯਾਰ। हेलो हाँ वो वैसे ही आपस में बात कर रहे थे ਕੁੜੀ ਨਾਲ ਗੱਲ ਕਰਦਾ ਵਾ ਫੋਨ ਤੇ। ਅੱਛਾ, ਕੁੜੀ ਨਾਲ। ਡੱਬੀ ਤੇ ਉਸਤਾਦ ਜੀ ਉਹਨੂੰ ਛੇੜਦਾ ਇਹ ਛੇੜਦਾ ਮੈਨੂੰ ਆ ਟਿਕਟੋਕ ਚੱਲਦੀ ਦੇਖਿਓ। हाँ देखो ਤਾਂ ਜੀ ਟਿਕਟੋਕ ਵਿੱਚ ਰੋਂਦਾ, ਤੁਸੀਂ ਟਿਕਟੋਕ ਸੁਣੀਓ, ਟਿਕਟੋਕ ਸੁਣਾਈ ਜਰਾ। देखो मेरी गल ਜਿਹੜਾ ਇਹਦਾ ਸਾਡੀ ਪੂਰਾ ਸਟਾਈਲ ਹੈ ਨਾ, ਉਹ ਇਹਨੂੰ ਕਰਨ ਦਾ ਸਗੋਂ ਮਜ਼ਾ ਚਲੋ, ਲੈਂਦਾ ਇੱਧਰ ਵਾ, ਇਹ ਗੁੱਸਾ ਕਰਦਾ ਵਾ। ਚਲੋ ਚਲੋ ਜੀ। ਦੇਖ ਰਹੇ ਹਾਂ। ਹਾਂਜੀ ਅੱਛਾ ਟਿਕਟੋਕ ਚਲਾ ਰਿਹਾ? ਅੱਛਾ ਤੇ ਮੁਖਤਲਿਫ ਵੀਡੀਓ ਚੱਲ ਰਹੀਆਂ ਨੇ। ਓਕੇ चला मेरा जी ढोला जाने ओ चना वो तेरे लिए हम दिल चला मेरा डोरिया यूट्यूब पे गाना ला दी हेलो ਉਹ ਇੱਕ ਮਿੰਟ ਟਾਈਮ ਸ਼ਹਿਰ ਵਾਲੇ ਕਮਰੇ ਜਾਣਾ ਆਪਾਂ। ਇੱਕ ਵਾਰੀ ਆਈ ਉੱਠ ਕੇ। मामू से बात करो ना ਹੈਲੋ ਬਾਜੀ ਦੇਖੋ ਹੁਣ ਮੇਰੀ ਗੱਲ ਸੁਣੋ, ਕਹਿੰਦਾ ਮੈਂ ਘਰ ਗੱਲ ਕਰਨ ਡਿਆ ਵਾਂ, ਜ਼ਰਾ ਚੁੱਪ ਰਹੀ। ਮੇਰੀ ਮਰਜ਼ੀ, ਮੈਂ ਜਿੱਥੋਂ ਮਰਜ਼ੀ ਆਪਣੇ ਘਰ ਗੱਲ ਆ ਮੈਂ ਕਰਾਂ। ਮੋਬਾਈਲ ਹੀ ਭੰਨ ਦੇਣਾ ਕਿਸੇ ਦਿਨ, ਮੈਂ ਤੇ ਤੈਨੂੰ ਵੀ ਭੰਨਣਾ ਵਾ। ਬਾਜੀ ਮੈਂ ਵਿੱਚ ਵਾ ਅੱਜ ਕਸਮੇ ਮੈਂ ਇਹ ਮਜ਼ਾਕ ਨਹੀਂ ਹੈਗਾ, ਮੈਂ ਕਿਸੇ ਦਿਨ ਇਹਦਾ ਸਿਰ ਖੋਲ ਦੇਣਾ ਇਸ ਗੱਲੋਂ। ਐਵੇਂ ਮੇਰੇ ਲਾਗੇ ਬਹਿ ਕੇ ਇਹ ਕੀ ਮਜ਼ਾਕ ਇਦਾਂ ਹੁੰਦੀ ਹੈ ਯਾਰ ਭਲਾ? ਬੱਚਾ ਮਾਸੂਮ, ਤੇਰਾ ਬੱਚਾ ਅਗਰ ਛੋਟਾ ਬੱਚਾ ਘਰ ਕਰਦਾ ਵੇ, ਉਹਨੂੰ ਕੀ ਕਰੇਗਾ ਤੂੰ? ਅੱਲਾ ਦੀ ਕਸਮੇ ਸਾਜੀ ਇੰਜ ਨਹੀਂ ਕਰਦਾ ਉਹ, ਜਿੱਦਾਂ ਇਹ ਕਰਦਾ। ਇਹ ਤਾਂ ਚਵੜਾ ਮਾਰਦਾ ਹੈ ਮੈਨੂੰ। मेरे लागे बह के जानू अब तुम क्या कर रहे हो? अच्छा ਉਹਨੂੰ ਕਰਨ ਦੇ ਮੈਂ ਦੇਖਾ ਸੀ ਕਰਦਾ ਕਿਦਾਂ ਯਾਰ। ਸਹੀ ਗੱਲ हेलो हाँ जी मामू से बात करो ना ओ नहीं मामू चले गए अच्छा नहीं ਮਾਮੂ ਦਾ ਕਿਹਾ ਉਧਰ ਕਿਹੜੀ ਗੱਲ ਤੁਸੀਂ ਆਵਾਜ਼ ਕੱਢੋ नहीं तो वो खुद आपके घर आए थे, उनको आपने बुलाना था। ਉਸਤਾਦ ਜੀ ਇਹ ਤਾਂ ਫਿਰ ਜ਼ਾਤੀਆ ਤੇ ਆ ਗਿਆ। ਜ਼ਾਤੀਆ। ਉਹਨੂੰ ਕੀ ਕਹਿੰਦੇ ਆ? ਉਸਤਾਦ ਜੀ ਉਹ ਇਹਨੇ ਸੇਮ ਕੀਤਾ ਹੈ, ਉਹ ਇੰਝ ਹੀ ਕਰਨ ਕੀ ਡਿਆ। ਉਹਨੂੰ ਉਹਨੇ ਕੀ ਕਿਹਾ ਵਾ? ਉਸਤਾਦ ਜੀ ਉਹ ਇੰਝ ਹੀ ਗੱਲਾਂ ਕਰ ਰਿਹਾ ਸੀਗਾ ਆਪਣੇ ਮਾਮੂ ਦੇ ਨਾਲ, ਹਾਂਜੀ। ਆਪਣੀ ਵਾਈਫ ਨਾਲ। ਇਹ ਕਰ ਰਿਹਾ ਸੀ? ਇਹ ਨਹੀਂ, ਕਰ ਰਿਹਾ, ਨਹੀਂ। ਉਹਦੀ ਕਾਪੀ ਕਰ ਰਿਹਾ ਯਾਰ, ਉਸਤਾਦ ਜੀ। ਅੱਛਾ ਨਹੀਂ ਐ ਜ਼ਿਆਦ ਇਦਾਂ ਕਰ ਜੀ ਇਹਨੇ ਉਹਦੀ ਛੇੜ ਪਾਈ ਹੋਈ ਆ ਆਹ ਕਿਹੜੀ? ਆਹ ਵਾਲੀ ਹੁਣ ਦੇਖੋ ਜਿਹੜਾ ਉਹ ਸਾਡੇ ਆਪਣੇ ਪੀਡੀਸੀ ਵਾਲਾ ਗਾ ਚ ਕੋਈ ਆਵਾਜ਼ ਕੋਈ ਕਨੈਕਟ ਜਿਹੜੀ ਉਹਦੇ ਕੱਟਿਆ ਵਾ? ਉੱਥੇ ਵੀ ਕਰਨਾ ਹੈ ਏਸੀ ਵਾਲਾ ਰਿਮੋਟ ਉਹਦੇ ਨਾਲ ਵੀ ਤਲਕ ਹੈਗਾ ਫੋਨ ਦਾ? ਨਹੀਂ ਇਹ ਮੈਨੂੰ ਉੱਥੇ ਹੁੰਦਾ ਕਮਰੇ 'ਚ। ਯਾਰ ਨੋਨੀ ਵੈਸੇ ਹੀ ਲਾਡਲਾ ਬੱਚਾ ਯਾਰ। ਨਾਲ ਨਾਲ ਉਸਤਾਦ ਜੀ ਫਿਰ ਉਹਨੇ ਡੈਡ ਦੇਣਾ ਮੈਂ ਦੁਬਾਰਾ ਥੱਲੋਂ ਕੱਢਿਆ ਮੈਂ ਕਾਲੂ ਦੇ ਇਹ एक मिनट में बाद में करता हूँ हेलो। हाँ जी, दोस्तों। ਹਲੇ ਇਹ ਨਹੀਂ ਕਰਨਾ ਨਹੀਂ ਇਹ ਤਾਂ ਫਿਰ ਉਸਤਾਦ ਜੀ ਖਾਣ ਵਾਲੀਆਂ ਗੱਲਾਂ ਨੇ। ਕੀ ਕਹਿੰਦੇ ਆ ਨੂੰ? ਉਸਤਾਦ ਜੀ ਬਾਅਦ ਵਿੱਚ ਕਰਤਾ ਮੈਂ ਸੇਮ ਉਹਦੀ ਕਾਪੀ, ਇਹ ਤਾਂ ਗਲਤ ਗੱਲ। ਨਹੀਂ ਉਹਦੀ ਕਾਪੀ ਨਹੀਂ ਹੈਗੀ। ਉਹਨੂੰ ਛੇੜ ਰਿਹਾ, ਉਂਝ ਕਰ ਤੂੰ ਕਿਸੇ ਰਿਹਾ। ਹੋਰ ਰਿਸ਼ਤੇਦਾਰ ਨੂੰ ਫੋਨ ਕਰ ਲੈ। ਉਸਤਾਦ ਜੀ ਕਾਲੂ ਜ਼ਿਆਦਤੀ ਕਰਦਾ, ਇਹ ਲੱਗਾ ਸੀ ਫੋਨ ਤੇ, ਕਾਲੂ ਨੇ ਆ ਕੇ ਉਹ ਗਾਲਾਂ ਕੱਢੀਆਂ ਇਹਨੇ। ਟੀਡਿਆਂ ਵਾਲੇ ਸੈੱਟ ਤੇ ਹਾਂਜੀ। ਉਹ ਵੀਡੀਓ ਹੈਗੀ ਕਿਸੇ ਕੋ? ਇਹਨੇ ਕਿਹਾ ਵੀ ਕਿ ਮੈਂ ਹਾਂਜੀ, ਘਰ ਹੈ। ਗੱਲ ਕਰਨ ਦੀ ਆਵਾਜ਼ ਜਾਂਦੀ, ਉਹ ਨਹੀਂ ਹਟਿਆ। ਉਦੋਂ ਕਾਤੇ ਲੱਗਾ ਸੀ? ਉਹ ਜਿਹੜੀ ਰਿਮੋਟ ਵਾਲੀ ਡੱਬੀ ਨਹੀਂ ਤੁਹਾਡੀ, ਗੱਤੇ ਵਾਲੀ। ਹੁਣ ਉਹਨੂੰ ਫੋਬੀਆ ਮਲਕ ਆ ਉਹ ਵਿਚਾਰਾ ਤਾਂ ओ इधर सो भी हमारा का ਨਹੀਂ ਹਰਕਤਾਂ ਦੇ ਆਪ ਹੀ ਨੇ ਫਿਰ ਖਾਣ ਵਾਲੀ। ਯਾਰ ਵੈਸੇ ਤਾਂ ਉਹ ਬੱਚਾ ਲੱਗਾ ਆਪਣੀ ਮੌਜ ਨਾਲ, ਤੁਹਾਨੂੰ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ। ਲੇਕਿਨ ਬੱਚਾ ਹਟਾਉਣਾ ਨਹੀਂ ਫਿਰ ਉਹਨੂੰ ਨਹੀਂ ਡਰ ਹਟਾਉਣਾ ਤਾਂ ਦਾ ਜੇ ਕੋਈ ਗਲਤ ਗੱਲ ਕਰ ਰਿਹਾ ਤਾਂ। ਉਹ ਉਹਨੂੰ ਛੇੜ ਰਿਹਾ ਛੇੜ ਪਾ ਲਿਆ ਕਿੱਦਾਂ ਉਹਨੂੰ ਛੇੜ ਰਿਹਾ? ਉਹਨੂੰ ਮੇਰੀ ਗੈਰ ਮੌਜੂਦਗੀ 'ਚ ਨਹੀਂ ਕਰਦਾ ਇਦਾਂ। ਹਾਂ ਕਰੇ ਕਿਉਂ ਨਹੀਂ ਕਰਦਾ? मैं वो एसी वाले कमरे च सारी दिहाड़ी और वो एसी दे रिमोट ਨਾਲ ਫੋਨ ਤੇ ਲਗਾ ਰਿਹਾ ਸਭ ਤੋਂ ਹੁਣ ਤੂੰ ਉਸ ਟਾਈਮ ਆ ਗਿਆ ਉੱਤੇ ਤੇ ਹੁਣ ਉਹਦੇ ਤੂੰ ਹਫਤੇ ਇਹ ਬਾਅਦ ਖਾਵੇ ਕਸਮ ਉਸਤਾਦ ਜੀ, ਮੈਂ ਇੱਥੇ ਜਦੋਂ ਨਹੀਂ ਹੁੰਦਾ ਉਦੋਂ ਇਹ ਹਰਕਤ ਕਰਦਾ ਕਿ ਨਹੀਂ ਕਰਦਾ, ਨਹੀਂ ਕਰਦਾ। ਇਹਨੇ ਵੇਖਿਆ ਕਾਲੂ ਆ ਰਿਹਾ, ਇਹਨੇ ਫੌਰਨ ਰਿਪੋਰਟ ਚੁੱਕਿਆ ਤੇ ਸ਼ੁਰੂ ਹੋ ਗਿਆ। ਉਹ ਯਾਰ ਉਹਦੀ ਵਜ੍ਹਾ ਇਹ ਹੈ ਕਿ ਉਹ ਜਦੋਂ ਬੰਦਾ ਕੱਲਾ ਹੁੰਦਾ ਉਦੋਂ ਹੋਰ ਹਿਸਾਬ ਹੁੰਦਾ। ਸਾਰੇ ਬੈਠੇ ਨੇ, ਉਹ ਬੱਚਾ ਦਾ ਥੋੜਾ ਮੌਜ ਚ ਆਇਆ। ਜਦੋਂ ਮਾਂ ਪਿਓ ਦੇ ਭੈਣਾਂ ਭਰਾਵਾਂ ਦੇ ਵਿੱਚ ਬੱਚਾ ਹੁੰਦਾ ਤੇ ਉਹਨੂੰ ਲਾਡ ਚੜਦੇ ਨੇ। ਉਹ ਉਸਤਾਦ ਜੀ ਨੇ ਬੱਚੇ ਦੇ ਦੰਦ ਕਢਾਣੇ ਆ। ਇੱਕ ਮਿੰਟ ਸਿਰਫ 5 ਮਿੰਟ ਦੀ ਛੱਤ ਤੇ ਜਾਵੇ, ਮੇਰੇ ਸਾਹਮਣੇ ਬਹਿ ਕੇ 5 ਮਿੰਟ ਫੋਨ ਸੁਣ ਲਵੇ ਬਸ, ਕੱਲਾ ਹੀ। ਕੱਲਾ ਨਹੀਂ ਜਾਣਾ ਭੇਜਣਾ ਤੈਨੂੰ। ਤੇ ਨਾਲ ਸਿਕਿਉਰਿਟੀ ਪੂਰੀ ਭੇਜ ਦੋ। ਉਹਨੇ ਕਿਹਾ ਉਹਨੂੰ ਕਿਹਾ ਯਾਰ ਦਫ਼ਤਰੋਂ ਬਾਹਰ ਹੁਣ ਤੂੰ ਮੈਨੂੰ ਮਿਲਣਾ ਵਾ
ਉਸਤਾਦ ਜੀ ਇੰਨਾ ਨਾ ਕੰਮ ਭਖਿਆ ਨਹੀਂ ਜਿੰਨਾ ਮਿੱਠੇ ਨੇ ਭਖਾਇਆ ਓਏ ਲਾਓ ਮਾੜਾ ਮੇਰੀ ਜਿਹਾ ਕੰਨ ਨੂੰ ਫੋਨ ਲਾਂਦਾ ਤੇ ਕੱਲ ਨੂੰ ਚੁੱਕ ਓਏ ਉਹਨੇ ਤੈਨੂੰ ਮਾਰਨਾ ਹੀ ਤੂੰ ਉਹਨੂੰ ਖਜਾ ਨਾ ਤੂੰ ਤੀਜੇ ਮਹੱਲੇ ਉਹਨੂੰ ਕਰਨ ਦੇ ਤੂੰ। ਉਹ ਵਿਵੇਕ ਗੋਬਰੋਏ ਨਹੀਂ ਕਿਹਾ ਨਹੀਂ ਮਿੱਠੇ ਇਦਾਂ ਨਹੀਂ ਕਰਾਂਗੇ ਉਹ ਭਰਾਵਾ ਮੈਂ ਤਾਂ ਬਚਾਉਣ ਡਿਆ ਮੈਂ ਤਾਂ ਸੁਲਾ ਵਾਲੇ ਚੱਕਰਾਂ ਚ ਸੀਗਾ। ਉਸਤਾਦ ਜੀ ਮੈਂ ਉਧਰ ਘਰ ਆਪਣੇ ਗੱਲ ਕਰਨੇ ਆ ਉਧਰੋਂ ਮੈਨੂੰ ਆ ਕੇ ਗਾਲਾਂ ਕੱਢਦੀਆਂ ਉਹ ਡੱਬੀ ਚੋਂ ਇੱਕ ਮਿੰਟ। ਇਹ ਕੌਣ ਹੈ ਆਲੋ ਡੱਬੀ ਚ ਆਵਾਜ਼ ਘਰ ਚਲੇ ਗਈ ਆ ਇਹਦੀ ਮਰਜ਼ੀ ਵਿੱਚ ਜਿੱਧਰੋਂ ਮਰਜ਼ੀ ਗੱਲ ਕਰੇ। ਅੱਛਾ ਡੱਬੀ ਜੀ ਵਿੱਚ ਹੀ ਕਰ ਦੇਣਗੇ ਕਿ ਕੌਣ ਬਦਤਮੀਜ਼ ਗਾਲਾਂ ਕੱਢਣ ਦੇ ਹਾਂ ਪ੍ਰੋਬਲਮ ਆ ਸਾਜੀ ਭਾਂਡੇ ਧੋਂਦਾ ਲੱਤ ਚੱਕ ਕੇ ਤੇ ਆ ਭਾਂਡੇ ਧੋਂਦੇ ਲੱਤ ਚੱਕ ਕੇ ਉੱਤੇ ਰੱਖ ਲੈਂਦਾ ਉਹ ਭਾਂਡੇ ਧੋਂਦਾ ਅੱਛਾ ਫਿਰ ਮੈਂ ਤਾਂ ਆ ਰਹਾ ਹੂੰ ਮੈਂ ਵੀ ਭਾਂਡੇ ਧੋ ਤੇਰੇ ਕੋਲ ਲੱਗਦੀ ਹੈ ਨਹੀਂ ਤੂੰ ਤਾਂ ਡਰਦਾ ਹੈ ਬੁਜ਼ਦਲ ਆਦਮੀ ਹੈ ਤੂੰ ਮੈਂ- ਜਿਹੜਾ ਮਰਜ਼ੀ ਤੈਨੂੰ ਬਿਸਤ ਕਰਦਾ ਉਹ ਕੁੜੀ ਨੇ ਤੈਨੂੰ ਲੋੜ ਦੀ ਗੱਲ ਤੈਨੂੰ ਕਿੱਥੇ ਤੱਕ ਗੱਲ ਗਈ ਹੈ ਜਦੋਂ ਬਾਸ ਨੇ ਕਿਹਾ ਵੇ ਤੂੰ ਇਹਦੇ ਕੋਲ ਤੇਰਾ ਦਿਮਾਗ ਖਰਾਬ ਮਿੱਠੇ ਨੂੰ ਵੀ ਮੈਂ ਕਿਹਾ ਸਾਰਿਆਂ ਕੋਈ ਇੱਜ਼ਤ ਕਰਾਓ ਯਾਰ ਆਪਣੀ ਬਾਕੀ ਇਨਸਾਫ ਨਜ਼ਰ ਨਹੀਂ ਆਇਆ ਸਾਈ ਤੁਸੀਂ ਉਹਦੀ ਸਾਈਡ ਲਈ ਜਾਣੇ ਬਾਰ-ਬਾਰ ਨਹੀਂ ਉਹਦੀ ਸਾਈਡ ਖਾਂਗਾ ਐ ਜੀ ਆ ਦੇਖੋ ਯਾਰ ਮੈਨੂੰ ਸੋਹਣਾ ਲੱਗਦਾ ਕਾਇਦਾ ਹਰਕਤਾਂ ਕਰਦਾ ਬੱਚਾ ਜਿਵੇਂ ਸੋਹਣਾ ਲੱਗਦਾ ਸਹੀ ਸ਼ਹਿ ਦੇਣਾ ਤੁਸੀਂ ਸ਼ਹਿ ਮੈਂ ਦੇਣਾ ਕੱਲ ਨੂੰ ਕਿਹਾ ਮੈਂ ਕਿ ਤੂੰ ਸਭ ਇੰਜੋਏ ਕਰ ਆਹੋ। enjoy ਕਰਨ ਦਿਆ। ਯਾਰ ਆਪੇ ਇੰਜੋਏ ਕਰੇ ਯਾਰ ਉਹਦੀ ਜ਼ਾਤ ਆ ਤੇ ਯਾਰ ਆ ਮੋਬਾਈਲ ਫੜਾ ਦੇ ਮੈਨੂੰ ਨਾ ਇਹ ਕਾਲੂ ਪਹਿਲੇ ਮੋਬਾਈਲ ਫੜਾ ਨਾ ਓਏ ਕਾਲੂ ਮੈਂ ਤੇਰੇ ਕਹਿ ਤਾ ਛੱਡ ਦੇ ਸਾਈ ਤੁਸੀਂ ਸ਼ਹਿ ਦੇਣ ਡਿਆ ਉਹਨੂੰ ਇਹ ਚੰਗਾ ਤੂੰ ਕੰਮ ਫੜਿਆ ਯਾਰ ਉਰੇ ਆ। ਜਰਾ ਅੱਗੇ ਵੀ ਮੇਰੇ ਸਾਹਮਣੇ ਹੋਏ ਕਦੇ ਤੂੰ ਉੱਥੇ ਬੈ ਕੇ ਕਰ ਫੋਨ ਜਿੱਦਾਂ ਮਰਜ਼ੀ ਭਾਈ ਤੁਹਾਡਾ ਕੋਈ ਤਲਕ ਨਹੀਂ ਕਰੇ ਨਾ ਮੇਰੇ ਨਜ਼ਰ ਆਏ नहीं मैं वो दूसरी डब्बी से बात करता हूँ यार ਤੁਸੀਂ ਫੈਸਲ ਸਾਹਿਬ ਉਹਨੂੰ ਨਾ ਉਹਨੂੰ ਹਵਾ ਨਾ ਦਿਓ ਸਾਜੀ ਨਹੀਂ ਇੱਜ਼ਤ ਆਪਣੀ ਆਪ ਕਰਾਣੀ ਹੈ ਪਹਿਲੇ ਤਾਂ ਸ਼ਾਰਟ ਅਪ ਕਾਲ ਦੇਣੀ ਐਸਾ ਚਾਹੀਦੀ ਨਹੀਂ ਸੀ ਤੇ ਹੁਣ ਪਛਤਾਣ ਡਿਆ ਉਹ ਇਹਨੂੰ ਕੀ ਕਹਿੰਦੇ ਆ ਵਾ ਉਸਤਾਦ ਜੀ ਛੇੜ ਇਹਦੀ। ਓਏ ਛੇੜ ਕਿਹੜੀ ਉਹਦੀ ਤੇਰੀ ਛੇੜ ਆ ਵੀ ਤੈਨੂੰ ਹੋਰ ਵੀ ਮਹੱਲੇ ਲੋਕੀ ਤੁਸੀਂ ਛੇੜਦੇ ਕਦੋਂ ਨੂੰ ਸ਼ਹਿ ਦੇ ਰਾਜੀ ਹੋਰ ਤੋਂ ਬਾਅਦੋਂ ਵੀ ਨਹੀਂ ਕਰੇ ਨਾ ਉਹਦੇ ਹੁੰਦੇ ਹੀ ਗੱਲਾਂ ਤੂੰ ਕੁਝ ਵੀ ਨਹੀਂ ਕਰਨਾ ਅੱਲਾ ਬੜਾ ਉਸ ਤੋਂ ਬਾਅਦੋਂ ਕਰੇ ਕੱਖ ਵੀ ਨਹੀਂ ਕਰਨਾ ਮੈਨੂੰ ਨਹੀਂ ਪਤਾ ਤੂੰ ਆਪ ਗਦਾਰ ਮੁਨਾਫਕ ਇਹਨੇ ਲੜਾਈ ਕਰਾਉਣੀ ਹੋ ਨਾ ਨਾ ਨਹੀਂ ਉਹ ਹੱਕ ਦੀ ਗੱਲ ਕਰ ਰਹੇ ਹੱਕ ਦੀ ਗੱਲ ਕਰ ਸੀਨੀਅਰ ਹੈਗਾ ਤੁਹਾਨੂੰ ਸਿਰ ਧਾਰੀ ਆ ਕਰਨਾ ਉਹਨੇ ਤੁਸੀਂ ਦੇਖਿਆ ਤਾਂ ਉਹਦੀ ਸ਼ਾਇਦ ਉਹਨੂੰ ਤੇ ਸ਼ਾਇਦ ਦੇਣ ਦੇ ਉਹ ਚਵਲ ਜੇ ਆਵਾਜ਼ ਕਹਿੰਦਾ ਜੀ ਲੋਡ ਕਰਾਂ ਦਾ ਇਹ ਕਰਾਂ ਦਾ ਓ ਯਾਰ ਮੈਂ- ਸਾਰੇ ਸਾਰੇ- ਇੱਜ਼ਤ ਤੇ ਉਸਤਾਦ ਜੀ ਰਿਸਪੈਕਟ ਹੈਗੀ ਹੈ ਉਰੇ ਆਨੂੰ ਨਹੀਂ ਓਏ ਕਾਲੂ ਸਾਹਿਬ ਮੇਰੀ ਗੱਲ ਸੁਣ ਲਓ ਕਾਲੂ ਸਾਹਿਬ ਇੱਥੇ ਆਤੀ ਓਏ ਅਨੂ ਫਾੜੇ ਓਏ ਨਾ ਮੋੜ ਓਏ ਤੂੰ ਹਟਣਾ ਕਿ ਨਹੀਂ ਨੋਨੀ ਮੈਂ ਕਸਮ ਹੈ ਸਿਰ ਖੋਲ ਦੇਣਾ ਇੱਧਰ ਆ ਜਾ ਓਏ ਨਹੀਂ ਓਏ ਕਾਲੂ ਸਾਹਿਬ ਯਾਰ ਫੜ ਯਾਰ ਇਹਨੂੰ ਯਾਰ ਚਲੋ ਯਾ ਕਦਮ ਓਏ ਛੁੱਟੀਆਂ ਨਹੀਂ ਓ ਕਾਲੂ ਦੇ ਕਾਰ ਰੋਕਣ ਨੇ ਰੋਕ ਗਿਆ ਇਧਰੋਂ ਓਏ ਸਿੱਧਾ ਵਾ ਓ ਮੁੜ ਜਾ ਯਾਰ ਫੋਨ ਹੀ ਕਰੂੰਗਾ ਨਹੀਂ ਯਾਰ ਆ ਦਿਮਾਗ ਖਰਾਬ ਆ ਇੱਧਰ ਆ ਚਵਲਾ ਮਾਰਦਾ ਮੈਂ ਯਾਰ ਕਰੂੰਗਾ ਯਾਰ ਕਿਉਂ ਛੇੜਨਾ ਮੈਨੂੰ ਯਾਰ ਮੈਂ ਚੁਪੇੜਾ ਮਾਰ ਗਈ ਨਾ ਉਸਤਾਦ ਹੀ ਯਾਰ ਕਰ ਲੋ ਉਸਤਾਦ ਨੇ ਯਾਰ ਵੱਡੇ ਖਲੋਤੇ ਕਾਹੂ ਯਾਰ ਕੀ ਚਵਲਾ ਮਾਰਨ ਡਿਆ ਯਾਰ ਕਮੇ ਸਾਰੇ ਮਿੱਠੇ ਇੱਕ ਮਿੰਟ ਤਾਂ ਹਜ਼ਾਰ ਕਰ ਲਈ ਯਾਰ एक मिनट तेरा लड़ाई हो गई ਓਏ ਸਾਜ ਓਏ ਉਹ ਕਾਹਨੂੰ ਨਾ ਯਾਰ ਕਾਹਨੂੰ ਨਾ ਮਾਰੀ ਯਾਰ ਛੱਡੇ ਯਾਰ ਹਟ ਜਾ ਨੋਨੀ ਅੱਲਾ ਦੀ ਕਸਮ ਹਟ ਜਾ ਹਟ ਜਾ ਤੂੰ नहीं नहीं वो ज्यादा मसला नहीं है बस ਉਹ ਤੂੰ ਹੀ ਹਟ ਜਾ ਯਾਰ ਓ ਬੱਸ ਕਰਦੇ ਯਾਰ ਪੈਸੇ ਮਕਾ ਲਾ ਤੂੰ ਪੈਸੇ ਲਾਇਆ ਵਾ ਤੂੰ ਮੈਨੂੰ ਫੋਬੀਆ ਹੋ ਗਿਆ ਗੱਲਾਂ ਦੀ ਕਸਮ ਕਸਮਾਂ ਨਾ ਐਵੇਂ ਨਹੀਂ ਮਕਾ ਸਾਜ ਪਰੇ ਹੋ ਜਾ ਇੱਕ ਮਿੰਟ ਕਾਲੂ ਸਾਹਿਬ ਮੇਰੀ ਗੱਲ ਓਏ ਗੱਡੀ ਵਿੱਚ ਵੱਜ ਜਾਣੀ ਓਏ ਉਸਤਾਦ ਜੀ ਸਾਹਮਣੇ ਉੱਚੀ ਬੋਲਣਾ ਮੇਰੀ ਜ਼ਰੂਰਤ ਨਹੀਂ ਹੁੰਦੀ ਯਾਰ ਅਸੀਂ ਜਿੱਦਾਂ ਵੀ ਆ ਨਾ ਉਸਤਾਦ ਭਾਈ ਜੀ ਤੁਸੀਂ ਵੀ ਸਾਹਮਣੇ- ਆ ਜਾਓ ਉਹਦੇ ਨਾਲ ਕੋਈ ਮੇਰੀ ਗੱਲ ਓਏ ਇੱਕ ਮਿੰਟ ਯਾਰ ਓਏ ਇਹ ਗੱਲ ਨਹੀਂ ਹੈਗੀ ਉਹ ਤਾਂ ਕੋਲ ਬਰਾਬਰ ਹੀ ਸਮਝਣ ਉਹਦੇ ਕੋਲ ਨਹੀਂ ਗੱਲ ਤੁਸੀਂ ਮੈਨੂੰ ਪਹਿਲੇ ਇਹ ਮੈਂ ਦੱਸੋ ਕਹਿ ਰਿਹਾ ਮੈਂ ਤੇਰੀ ਮਾਂ नहीं ਨਾਲ दफ्तर का ही मामला ਯਾਰ ਮੈਂ ਤੂੰ ਤਾਂ ਸਿਰ ਖੋਲ ਦੇਣਾ ਕਸਮੇ ਮੈਂ ਸਿਰ ਖੋਲ ਦੇਣਾ ਜੀ दफ्तर का ਉਹ ਹਟਣ ਲਿਆ ਭਾਈ ਫੈਸਲ टेंशन ना लो बस कुछ नहीं होता ਚੱਲ ਯਾਰ ਚੱਲ ਉੱਧਰ ਬੈਠ ਸਾਜ ਮੈਂ ਜਦੋਂ ਮੇਰੇ ਤੋਂ ਗੈਰ ਮੌਜੂਦਗੀ 'ਚ ਬੰਦਾ ਹਰਕਤ ਕਰ ਲਵੇ ਮੇਰੀ ਬੱਚਾ ਵਾ ਮਾਂ ਜੂਨੀਅਰ ਦਾ ਪਿਆਰ ਜਦੋਂ ਮੈਂ ਆਣਾ ਉਦੋਂ ਅਸੀਂ ਉਹ ਤੀਰਾਂ ਦਾ ਸਕ੍ਰਿਪਟ ਲਿਖਣ ਦੇ ਇਸ ਬੰਦੇ ਨੇ ਬਗੈਰਤੀ ਕੀਤੀ ਕਿ ਸਾਡੇ ਗੱਲਾਂ ਦੇ ਜੂਨੀਅਰ ਦਾ ਪੁੱਤਰਾ ਭਰਾ ਫੇਰ ਹੀ ਪਿਆਰ ਕਰਨਾ ਆ ਗਿਆ ਪੜ नहीं वो आपस में ये कोई मसले वाली बात नहीं है ਹਾਂਜੀ ਹੁਣ ਦੱਸੋ ਉਹਨੂੰ ਫੜ ਲਾਂਗੇ ਇਹ ਤੁਹਾਡੇ ਨਾਲ ਹੁੰਦੀ ਓਏ ਆਗੇ ਜਾ ਕੇ ਫੜਨਾ ਮੈਂ ਮਾਰ ਕੇ ਦੰਦ ਕੱਢ ਦਨੇ ਲੈ ਕੇ ਕੋਈ ਫੈਸਲੇ ਨੂੰ ਫਾਲੋ ਆ ਗਿਆ ਵਾ अच्छा ਯਾਰ ਤੁਸੀਂ ਕੈਸੇ ਬੇਸ਼ਰਮ ਹੋ ਉਸਤਾਦ ਜੀ ਕੋਲ ਹੈ ਤੈਨੂੰ ਮਨਾ ਕਰੀ ਜਾ ਰਹੇ ਤੂੰ ਉਹੀ ਤਾਂ ਮੈਂ ਯਾਰ ਉਹ ਹਟਣ ਦਿਆ ਵਾ ਯਾਰ ਉਹਨੂੰ ਤੂੰ ਪੁਰ ਉਹ ਹਟਣ ਦਿਆ ਵਾ ਪਹਿਲਾਂ ਮੈਨੂੰ ਇਹ ਦੱਸ ਅੱਛਾ ਜਦੋਂ ਆਪਾਂ ਆਏ ਆ ਇੱਥੇ ਦਫ਼ਤਰ ਆਹੋ ਦੁਪਹਿਰੇ ਆਪਾਂ ਇੱਥੇ ਬੈਠੇ ਨੇ ਕੀ ਹਰਕਤ ਕੀਤੀ ਚੱਲ ਤੂੰ ਦੱਸ ਇਹੋ ਹੀ ਲੱਗਾ ਸੀ ਕਰਨ। ਉੱਤਰ ਦੇ ਸਾਰੀ ਭਾਈ ਇਮਦਾਦ ਹਾਂਜੀ, ਹਾਂਜੀ। कोई ये सलाम नहीं ली ਨਹੀਂ क्या करी मैं तुम्हारे पास आना चाहता हूँ तू पास ਯਾਰ ਕੰਮ ਛੱਡਦਾ ਹੀ ਯਾਰ मैं पागल है यार ਮੰਨੀ ਨਾ ਮੈਂ ਕਿਸੇ ਵੱਡੇ ਦਾ ਹਜ਼ਾਰ ਕਰ ਲੋ ਯਾਰ ਆਫਿਸ ਦਾ भाजी मैंने ਮਾਹੌਲ कसमें हफ्ता हो गया जलील कर दिया थे ਆਫਿਸ ਦਾ ਮਾਹੌਲ ਸਾਰੀ ਖਰਾਬ ਕੀਤਾ ਪਿਆ ਇਹਨਾਂ ਨੇ ਯਾਰ ਮੈਂ ਚੱਲਾਂ ਵਾਸ਼ਰੂਮ और यार इसकी बैटरी डाउन हो गई है आया मैं यार। डिब्बी से ਯਾਰ बात ਬੰਦ ਕਰ ਦੇ ਯਾਰ ਮੈਂ ਜਿੰਨੀ ਸਲਮਾਨ ਮੈਂ ਜਿੰਨੀ ਕੋਸ਼ਿਸ਼ ਕਰਦਾ ਨਾ ਕਿ ਯਾਰ ਪਿਆਰ ਮੁਹੱਬਤ ਨਾਲ ਇੰਜ ਰਹਿਣ ਮੈਨੂੰ ਨਹੀਂ ਨਜ਼ਰ ਆਣ ਡਿਆ ਸਿਸਟਮ यार वो एवं ही सिर ते ले जा रहे हो एंजॉय कर रहे हो बच्चे ओ भाजी एंजॉय नहीं हैगी ये शेर मेनू नहीं पता मैं पागल हां यार
ਕਿਉਂ ਜ਼ਹਿਨ ਤੇ ਸਵਾਰ ਕਰ ਯਾਰੋ ਬਾਤ ਆ ਜਾਵੇ ਹਾਂ ਉਹ ਭਾਈ ਇੰਜੋਏ ਬਾਅਦ ਚ ਵੀ ਕਰਨੇ ਨਾ ਉਹਦੇ ਹੁੰਦੇ ਹੀ ਕਰਨੀ ਹੁੰਦੀ ਹੈ ਤੂੰ ਉਰੇ ਪਰੇ ਹੋਇਆ ਯਾਰ ਤੂੰ ਲੈ। ਉਰੇ ਪਰੇ ਹੋਇਆ ਉਹ ਉਰੇ ਪਰੇ ਹੋ ਜਾਵੇ ਮੈਂ ਕਦੋਂ ਉਰੇ ਪਰੇ ਹੋ ਜਾਵਾਂ ਅੱਛਾ ਇੱਕ ਮਿੰਟ ਮੈਨੂੰ ਤੇ ਖੁਦਾ ਜਾਣਦਾ ਮੈਨੂੰ ਅੱਲਾ ਮਾਫੀ ਦੇਵੇ ਮੈਨੂੰ ਗੁੱਸਾ ਚੜਨ ਡਿਆ ਜਿਹਦੇ ਉਹਦੇ ਹੱਥ ਵਾ ਆ ਹੱਥ ਇੱਕ ਪਵੇ ਨਾ ਜਾਨ ਦੇ ਨਾਲ ਕਿਹੜੀ ਗੱਲੋਂ ਪਵੇ ਗੁਨਾਹ ਦੱਸ ਉਹਦਾ ਉਸਤਾਦ ਜੀ ਇੱਕ ਮਿੰਟ ਰਿਹਾ ਉਹਨੂੰ ਹੈ ਆ ਉਹਦੀ ਨਕਲ ਲਾਣੇ ਸੀ ਫੈਸਲ ਦਾ ਦੇਖੋ ਮੈਂ ਉੱਥੇ ਬੈਠਾ ਵਾਂ ਉਸਤਾਦ ਜੀ ਇੱਕ ਮਿੰਟ ਫੈਸਲ ਨਹੀਂ ਤੈਨੂੰ ਤੇਰੀ ਕੋਈ ਛੇੜ ਆ ਸਾਨੂੰ ਸਾਰਿਆਂ ਨੂੰ ਪਤਾ ਮੈਂ ਤੈਨੂੰ ਕਹਾਂ ਤਾਂ ਤੂੰ ਗੁੱਸਾ ਕਰ ਉਹਦੀ ਕਿਹੜੀ ਛੇੜ ਆ ਉਹਨੇ ਕੋਲੋਂ ਹੀ ਸੋਚ ਲਿਆ ਮੇਰੀ ਛੇੜ ਆ ਉਸਤਾਦ ਜੀ ਮੈਂ ਸੋਚਿਆ ਨਹੀਂ ਇੱਕ ਵਾਰੀ ਅੱਛਾ ਜੇ ਇਹਦੀ ਛੇੜ ਆ ਤੇ ਕੋਈ ਵੀ ਤਾਂ ਕਰੇਗਾ ਇਹਨੂੰ ਗੁੱਸਾ ਚਾਹੀਦਾ ਨਾ ਸਾਰੀ ਬਾਤ ਹੋਰ ਕੋਈ ਵੀ ਕਰੇਗਾ ਇਹਨੂੰ ਨਹੀਂ ਚੜਨਾ ਉੱਤੇ ਹੀ ਇਹਨੂੰ ਚੜਨ ਦੇ ਕਿਉਂਕਿ ਉਹ ਸਾਰੇ ਸੀਨੀਅਰ ਨੇ ਉਸਤਾਦ ਜੀ ਉਹ ਜੂਨੀਅਰ ਹੈ ਉਹਦਾ ਰਾਈਟ ਨਹੀਂ ਬਣਦਾ ਮਾਦਰ ਦੇ ਨਾਲ ਨਹੀਂ ਫਿਰ ਇੱਕ ਮਿੰਟ ਮੇਰੀ ਗੱਲ ਸੁਣ ਇਹ ਇੱਕ ਬੰਦੇ ਦੀ ਛੇੜ ਹੁੰਦੀ ਹੈ ਬੇਟਾ ਸਾਹਿਬ ਇੱਕ ਬੰਦੇ ਦੀ ਛੇੜ ਆ ਉਹ ਛੇੜ ਉਹਨੂੰ ਕੋਈ ਵੀ ਛੇੜੇ ਉਹਨੂੰ ਛੇੜਨਾ ਚਾਹੀਦਾ ਨਾ ਕਿ ਇੱਕ ਬੰਦਾ ਸਿਰਫ ਛੇੜਨਾ ਚਾਹੀਦਾ ਮਤਲਬ ਇੱਕ ਬੰਦੇ ਦੀ ਛੇੜ ਆ ਜੀ ਇਹ ਜੀ ਜਨਾਬ ਜੀ ਡੱਡੂ ਪਿੱਤਾ ਪਕਾਨਾ ਉਹਨੂੰ ਜਿਹੜਾ ਵੀ ਕਹੇਗਾ ਉਹਨੇ ਮਾਰਨਾ ਨੂੰ ਠੀਕ ਆ ਅਗਰ ਇਹਦੀ ਜੈਨੂਇਨ ਛੇੜ ਆ ਹਾਂ ਤੂੰ ਇੱਥੇ ਬਹਿ ਕੇ ਸੇਮ ਇਦਾਂ ਕਰ ਮੇਰੇ ਨਾਲ ਨਹੀਂ ਕਰੇਗਾ ਮੈਂ ਸੀਨੀਅਰ ਤੇ ਫਿਰ ਛੇੜ ਨਹੀਂ ਆ ਉਹ ਛੇੜ ਹੈ ਉਸਤਾਦ ਤੂੰ ਜੀ ਕਹਿ ਕੇ ਦੇਖ ਇਹ ਜੂਨੀਅਰ ਹੈ ਯਾਰ ਇਹਨੂੰ ਫੜਾ ਕੋਈ ਚੀਜ਼ ਫੋਨ ਫੜ ਕੇ ਨਹੀਂ ਕੋਈ ਹੋਰ ਚੀਜ਼ ਆ ਫੜ ਉਵੇਂ ਇੱਥੇ ਲੱਗੋ ਵੀ ਇੰਜ ਹੀ ਆ ਕਰਦਾ ਫੜ, ਨਾ ਮੈਨੂੰ ਨਹੀਂ ਕਰੇਗਾ ਯਾਰ ਇੱਥੇ ਫੜ ਇੱਥੇ ਬਹਿ ਇੱਥੇ ਬਹਿ ਕੀ ਇੱਥੇ ਖਲੋ ਧੋਨੀ ਵਾਲੀ ਐਕਟਿੰਗ ਕਰੋ ਚਲੋ ਢੋਣੀ ਵਾਲੀ ਸੇਮ ਇਦਾਂ ਹੀ ਕਰ ਹਾਂ ਇਹ ਕਰਕੇ ਸਾਰਾ ਕੁਝ ਕਰ मामू जी नहीं करना कुछ तू करते सही ना मामू से बात करवाओ मामू से बात करवाओ लव यू भाई किधर है तुम्हारे आज मेरी लड़ाई हो गई हेलो हाँ 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 अपना ख्याल रखा करो जान आपस में बात कर रहे हैं हाँ आपस में बात कर रहे हो तुम्हारा भाई है दूसरी लाइन में लगता है कॉन्फ्रेंस में आ गया मामू किधर है मामू जान वो तो वो कहीं और चले गए थे ना ਛੱਡ ਦੋ मेरा फोन नीचे ਇੱਕ ਮਿੰਟ ਮੈਂ ਪਾਗਲ ਆ ਮੇਰੇ ਕੋਲ ਇੰਨੇ ਦੱਸ ਦਿਓ ਕਿ ਮੈਂ ਪਾਗਲ ਹੋ ਗਿਆ ਵਾਂ ਜਾਂ ਤੁਸੀਂ ਦੇ ਮਾਮੂ ਕਿਧਰ ਹੈ ਇਹਨੇ ਮੈਨੂੰ ਨਹੀਂ ਕਹਿਣਾ ਉਸਤਾਦ ਜੀ ਭੁਜਾ ਕਰਦਾ ਵੱਡਿਆਂ ਦਾ ਹੈਲੋ ਯਾਰ ਕੀ ਯਾਰ ਇਹਨੂੰ ਛੱਡ ਦੇ ਯਾਰ ਭਾਈ ਛੱਡ ਦੇ ਯਾਰ ਫੋਨ ਕਰਾ ਦੇ ਯਾਰ ਇਹਨੂੰ वो गए थे हेलो मामू खुद किधर गए थे लेने हाँ मामू को लेके आओ मैं जो मर्जी करूँ ਮਾਮੂ ਇੱਥੇ ਕਿੱਥੇ ਆ ਗਿਆ ਯਾਰ ਤੇਰਾ ਮਾਮੂ ਹੈਗਾ ਕਿਤੇ ਤੈਨੂੰ ਨਜ਼ਰ ਆਉਂਦਾ ਤੁਹਾਨੂੰ ਮਾਮੂ ਕਿਤੇ ਕਿਤੇ ਨਜ਼ਰ ਆਉਂਦਾ ਹੋਵੇ गए थे ਓਏ ਕਾਨੂੰ ਭਾਈ ਫੈਸਲ ਹਟ ਜਾ ਮੈਂ ਤੁਹਾਨੂੰ ਕਹਿੰਦਾ ਹਟ ਜਾਓ ਮੈਂ ਕਸਮੇ ਪਾਗਲ ਹੋ ਜਾਣਾ ਮੈਨੂੰ ਨਜ਼ਰ ਨੇ ਮੈਂ ਟੱਕਰ ਮਾਰ ਦੇਣੀ ਤੁਹਾਡੇ ਆ ਛੱਡ ਦਿਓ ਇਹ ਚੀਜ਼ਾਂ ਤੁਹਾਡੀ ਮਿਹਰਬਾਨੀ ਆ ਤੂੰ ਮੈਨੂੰ ਤਾਂ ਨਾ ਖਜਾ ਤੁਸੀਂ ਮੈਨੂੰ ਖਿਜਾਉਂਦੇ ਆ ਮੈਂ ਕਿਉਂ ਖਜਾਉਂਦੇ ਤੁਸੀਂ ਖਿਜਾਉਂਦੇ ਆ ਮੈਨੂੰ ਓਏ ਕਾਲੂ ਮੈਨੂੰ ਉਂਗਲਾਂ ਗਲੀ ਵਿਖਾਣੀ ਮੈਂ ਤੈਨੂੰ ਕਹਿੰਦੇ ਆ ਮੈਂ ਕਰਾਂਗਾ ਤੂੰ ਕਰ ਲੈ ਕਿਉਂ ਕਰੇਗਾ ਯਾਰ ਭਾਈ ਹੈਲੋ ਹੈਲੋ ਮਾਮੂ ਕਿਧਰ ਮਾਮੂ ਕਿਧਰ ਤੂੰ ਮਾਰ ਮਾਮੂ ਫੋਤ ਹੋ ਗਿਆ ਮਾਮੂ ਦਾ ਐਲਾਨ ਹੋ ਗਿਆ ਜਨਾਜ਼ਾ ਪੜ ਹੋ ਗਿਆ ਮਾਮੇ ਦੇ ਕਿਰਾਏ ਤੇ ਨਹੀਂ ਗਿਆ ਮਾਮੇ ਦੇ ਕਿਰਾਏ ਤੇ ਨਹੀਂ ਗਿਆ ਮੈਂ ਮੈਨੂੰ ਨਹੀਂ ਖਜਾਣਾ ਕਾਲੂ ਤੂੰ ਖੁਦ ਨੂੰ ਭਾਈ ਫਸਲ ਹਟ ਜਾ ਮੈਂ ਤੈਨੂੰ ਦੱਸਾਂ ਹਟ ਜਾ ਮੈਂ ਤੈਨੂੰ ਦੱਸਾਂ ਮੈਂ ਕਹਿੰਦੇ ਆ वो मामू की और बात थी ओए ओए हेलो ਕਾਨੂੰ ਇਨਸਾਨ ਦਾ ਨਹੀਂ ਯਾਰ ਯਾਰ ਇਹ ਕਿਹੜੀ ਹਰਕਤ ਮੈਂ ਚੱਲਾਂ ਸਾਥ ਜੀ ਮੈਂ ਨਹੀਂ ਯਾਰ ਕਰਦਾ ਤੈਨੂੰ ਯਾਰ ਦਿਆ ਦਿਲ ਕਰਦਾ ਯਾਰ ਖਾਦੀ ਕਰੀ ਯਾਰ इजी हो जाए यार ਭਾਈ ਫਸਲ ਹਟ ਜਾ ਓਏ ਵੱਡੇ ਆ ਹਟ ਜਾ ਮੈਂ ਕਿਹਾ ਹਟ ਜਾ ਨਹੀਂ ਹਟ ਜਾਓ ਹਟ ਜਾਓ ਹਟ ਜਾਓ ਹਟ ਜਾਓ ਫਿਰ ਜਾ ਕੀ ਤੂੰ ਖੋਤਾ ਕੋਲ ਬਰਾਬਰ ਛੋਟੇ ਰੱਖਿਆ ਕੋਲੇ ਨਹੀਂ ਕਿਹੜੀ ਕਰਦਾ ਕੋਈ ਓਏ ਖਾਦਾ ਗੱਡੀ ਪਾ ਤੂੰ ਕੀ ਕਰੇਗਾ ਮਾਰਨ ਡਿਆ यार इजी यार 5 ਕਾਲੂ पैसा ਕੀ ਅਸੀਂ ਕਰਦੇ ਤੇਰੀ ਕੀ ਬਾਤ ਕਰਦਾ ਤੇਰੀ ਮੈਂ ਕਰਨ ਡਿਆ ਮੈਂ ਅੱਜ ਕਿਹੜੇ ਕਰਦਾ ਹੈ ਕਿੱਥੇ ਚਲਾ ਆ ਮਾਰਦਾ ਪਿਆ ਤੂੰ यार नु परे लेके जाए यार भाई ਉਹ ਉੱਠ ਤੇਰੀ ਫੇਵਰ ਚ ਬੋਲਦਾ ਪਿਆ ਮੈਂ ਫੇਰ ਬਰੇ ਕਿਹੜੇ ਕਰਾਂਦਾ ਤੂੰ ਅਰੇ ਮੈਂ ਕੀਤਾ ਹੀ ਕਿਉਂ ਕੀਤਾ ਤੂੰ? ਹੈਲੋ ਮਾਮੂ ਕਿਉਂ ਕਰ ਬਾਬੂ ਕਿੱਥੇ ਮਾਮੂ ਆ ਗਿਆ ਤੇਰਾ ਮਾਮੂ ਤੂੰ ਤਾਂ ਤੇਰਾ ਪਿਓ ਲੱਗਦਾ ਵਾ ਕਿਉਂ ਹੀ ਲੱਗਦਾ ਮੇਰਾ ਮੈਂ ਚਪੇੜ ਮਾਮੂ ਮਾਰਾ ਵਿੱਚ ਪੇੜ ਮਾਰਵਾ ਓਏ ਹੋਰ ਉਸ ਪੇੜ ਕਾਲੂ ਮੈਂ ਤੈਨੂੰ ਕਹਿਣ ਡਿਆ ਬਾਹਰ ਆ ਜਾ ਕਾਲੂ ਬਾਹਰ ਆ ਮੇਰੇ ਜਾ ਮਾਂ ਛੱਡ ਦੋ ਮੈਂ ਮੈਂ ਤੈਨੂੰ ਕਿਹਾ ਬਾਹਰ ਮੈਨੂੰ ਨਹੀਂ आप ना टेंशन हो आपस का मसला ਅਦਰ ਆ ਨਹੀਂ ਗੱਡੀ ਵਿੱਚ ਹੈਲੋ ਤੂੰ ਆ ਤੂੰ ਖੋਤਾ ਘੋੜਾ ਬਰਾਬਰ ਸਮਝ ਲਿਆ ਤੂੰ ਹੈਲੋ ਮਾਮੂ ਕਿਧਰ ਹੈ ਮਾਮੂ ਮਖੋ ਮੈਂ ਕਿਹਾ ਮਾਮੂ ਗਵਾਹ ਹੋਏ ਨੇ ਕਹਿੰਦੇ ਮੇਰੇ ਹੈਲੋ ਮਾਮੂ ਕਿਧਰ ਹੈ ਤੂੰ ਆ ਮੈਂ ਜੋ ਮਰਜ਼ੀ ਕਰਾਂ ਤੂੰ ਕੋ ਓਏ ਭਾਜੀ ਮੈਂ ਸਰ ਰਾਮੇ ਬੜਿਆ ਫਿਰਦਾ ਤੂੰ
ਓਏ ਪਾਗਲ ਹੋ ਗਿਆ ਤੂੰ ਖੋਤਾ ਬੜਾ ਬਰਾਬਰ ਸਮਝ ਲੈ ਇਹ ਸਮਝਾਉਣਾ ਤੁਸੀਂ ਉਹਨੂੰ टेंशन ना लो आपस में हम सारे आपस में टेंशन नहीं लेनी आपने ਇੱਕ ਮਿੰਟ ਭਾਈ ਇਹਲੀ ਛੱਡੀ ਯਾਰ यार ਸੀਨੀਅਰ ਹੈ ਤੂੰ ਭਾਰਤੀ ਕਹਿ ਰਿਹਾ ਤੂੰ ਪਾਗਲ ਹੈ ਮਿੱਠੇ ਭਾਈ ਪਕੜੋ ਯਾਰ ਨਹੀਂ ਤੁਸੀਂ ਠੀਕ ਫੜਿਆ ਵਾ नहीं नहीं देखो मेरी बात सुनो ਪੈਸਾ ਹਲਾਓ मामू से ਕੀ ਮੈਂ ਡੱਕਣਾ ਹੀ ਤੈਨੂੰ ਹੁਣ ਤਸਵੀਰ ओए यार ਉਹ ਗਾਣਾ ਕੱਢੀ ਹੁਣ और नहीं आपस में मजाक कर रहे हैं ਤੂੰ ਆਏਗਾ ਤੂੰ ਆਏਗਾ ਫਿਰ ਬੰਦ ਕਰ नहीं अपने अपने माहौल में ਉਹ ਮੇਰੇ ਬਾਤ ਮਾਰ ਫਿਰ हाँ आप ये बताओ उई, ओ कारू बस कर यार की हो ਆ गया ਜ਼ਿਆਦਤੀ ਕੀਤੀ ਹੈ ਤੁਸੀਂ ਆਪਣਾ ਜ਼ਿਆਦਤੀ ਹੋਈ ਹੈ खाया क्या था ਬੇਟਾ ਤਾਂ ਤੁਸੀਂ ਤੇ ਕਰ ਰਹੇ ਹੋ ਮੈਂ ਵੈਸੇ ਜਰਾ ਫਿਲਮ ਤੋਂ ਆਇਆ ਸੀ ਮੈਂ ਕਹਿੰਦਾ ਬੱਚਿਆਂ ਦੇਖ ਲੈ ਲੜਨ ਦੇ खाया क्या था ਇਹ ਮੈਂ ਦੇਖ ਲਾਂਗਾ ਭਾਈ खाया क्या था ਇਹ ਮੁਗਲ ਨਾ ਤੂੰ ਮੈਨੂੰ ਪਤਾ ਹੁੰਦਾ बैठा रहा एक जगह ਸਾਡਾ ਕੀ ਹੈ ਉਹਨੂੰ ਦੱਸ ਕੇ ਮੈਂ ਛਿੱਤਰ ਖਾਦੀ ਵੈਸੇ ਮੈਨੂੰ ਆਪਸ ਦੀ ਗੱਲ ਪਤਾ पानी लिया यार पानी ਮੈਂ ਛੁੱਟੀ ਕਰ ਲੈ ਫੋਨ ਜਿਹਨੂੰ ਕਰਨਾ पानी फड़ ਓ ਯਾਰ ਸ਼ਰਮ ਕਰੋ ਯਾਰ ਕਰ ਲੈ ਯਾਰ ਜੇ ਉਸਤਾਦ ਦਾ ਯਾਦ ਨਿਕਲਣਾ ਮੇਰੇ ਨੂੰ ਦੇਖ ਲਓ ਯਾਰ ਮੈਨੂੰ ਖੁਦ ਨੂੰ ਦੇਖੋ ਨਹੀਂ ਮੈਂ ਹੈਗਾ ਹੀ ਨਹੀਂ वो ਇੱਥੇ चले गए तो लेके ओए ਯਾਰ ਕੱਲ ਬਸ ਕਰ ਦੇ ओए ओ कालू तेरी फड़ा इनु डॉक्टर के लेके जाओ यार तू की माहौल बना ਇਹਨੇ ਕੁਝ ਕਰਾਣਾ ਨਹੀਂ ਓਏ ਬਸ ਕਰ ਦੇ ਯਾਰ ਤੈਨੂੰ ਰੋਕਿਆ ਨਹੀਂ ਮਰ ਜਾ ਤੈਨੂੰ ਮਾਰੋ ਉਹਨੂੰ ਮੈਂ ਤੈਨੂੰ ਰੋਕਿਆ ਨਹੀਂ ਮਰ ਜਾ ਯਾਰ ਕਿਤੇ ਰੋਕੇ ਨਹੀਂ ਰਿਹਾ ਤੁਸੀਂ ਯਾਰ नहीं नहीं वो ਆ ਜਬ ਤੱਕ ਦੇ ਮੋ ਯਾਰ परेशान ਇਹ कर ਤੁੰਦਾ ਉਹ ਜੇ ਇਹ ਮੇਰੇ ਸਪੈਕ ਕਿ ਤੈਨੂੰ ਰੋਕਣ ਦੇ ਮੈਂ ਤੈਨੂੰ ਰੋਕਿਆ ਨਹੀਂ ਯਾਰ ਕੌਣ ਜਾ आप परेशान ना हो बस यार तन्नू की हो गया सारे नु पागल हो ਨੂੰ ਹਟਾ ਲਾ ओ यार हट जा नहीं यार हट जा नन्ही। ज्यादा वास्ते ही यार ਹਟ ਜਾ ਕਸਰੇ ਹਟ ਜਾ ਮਿੱਠਾ ਜਾ ਕੇ ਮਾਨੇ ਤੇਰੇ ਮੈਂ ਹੁਣ ਹਟ ਜਾ ਉਹ ਤੂੰ ਚੁੱਪ ਕਰ ਜਾ ਯਾਰ ਬਸ ਕਰ ਦੇ ਯਾਰ ਜਦ ਤੈਨੂੰ ਨਜ਼ਰ ਨਹੀਂ ਆਉਂਦਾ ਕੀ ਕਰਨਾ ਆ ਕਿਸੇ ਦਾ ਵੀ ਗੱਲ ਨਹੀਂ ਕਰਨਾ ਯਾਰ ਤੁਸੀਂ ਉਹ ਮੇਰੇ ਕੋਲ ਮਾਰ ਪਕੜ ਦੇ ਤੈਨੂੰ ਕਦੋਂ ਦਾ ਰੋਕ ਲਿਆ ਕੀ ਇੱਕ ਕਾਲ ਲਿਆ ਇੰਜ ਕਰਾ ਮਾਮੂ अच्छा ਮੇਰੇ ਹੱਥ ਲਾ ओ यार कालू ਕਿਆ ਮਾਮੂ ओ नहीं ਕਿਆ ਮਾਮੂ आपस में ਕਿਆ ਮਾਮੂ ਕਾਲੂ ਨਾਲ ਲੜੋ ਯਾਰ ਮਾਹੌਲ ਦਾ ਖਰਾਬ ਹੋ ਰਿਹਾ कालू लेके गए थे मेरे खुद भेजा था बैठ जा यार वो आदमी की बात थी वो मैंने चुप कर जा भाई ਯਾਰ ਸਟੂਡੀਓ ਦਾ ਮਾਹੌਲ ਖਰਾਬ ਨਾ ਕਰੋ ਜਿਹੜਾ ਆਪਣਾ ਦਫ਼ਤਰ ਹੈ ਨਾ ਇਹ ਨਮੂਨੇ ਨੂੰ ਬਰਕਰਾਰ ਰੱਖੋ ਯਾਰ ਤੁਸੀਂ ਕਿਸੇ ਤਰੀਕੇ ਨਾਲ नहीं ਸਾਡੀ ਮਿਹਰਬਾਨੀ ਕਾਲੂ ਕੋਈ ਨਹੀਂ यार आज पहली दफा दफ्तर ਤੂੰ ਪਿਓ ਦਾ ਮੇਰੇ ਭਾਈ ਆ ਨਹੀਂ ਹੁਣ ਸਿਰਫ ਹਜ਼ਾਰ ਮੇਰਾ ਕੀਤਾ ਭਾਰ ਚੁੱਕਣਾ ਹੀ ਮੈਂ ਕਹਾ ਹਜ਼ਾਰ ਕੀਤਾ ਹੀ ਤੂੰ ਮੇਰਾ ਭਾਰ ਚੁੱਕਣਾ ਹੀ ਹੁਣ ਚੱਕ ਲਈ ਤਾਂ ਕਰਦੇ ਆ ਯਾਰ ਚੱਕਣਾ ਨਹੀਂ ਬੱਚ ਕਰ ਦਿਓ ਚੱਲ ਤਾਂ ਹੋ ਚੱਲ ਹਲੇ हेलो मामू से बात ना करवाना अभी ਤੇਰੇ ਮਾਮੂ ਨੂੰ ਗੱਲ ਆਦੀ ਕਰਾਂ ਤੁਹਾਡੇ ਸਮਾਂ ਦੀ ਤੂੰ ਭਾਰ ਚੁੱਕਣਾ ਹੀ ਹੁਣ ਤੇ ਮੈਂ ਦੱਸਾਂਗਾ वो मामू की फैसल से लड़ाई ਕੀ ਕਰਨਾ ਭਾਈ ਤੇਰੀ ਵਜ੍ਹਾ ਤੋਂ ਹੋਇਆ ਸਾਰਾ ਕੰਮ ਚਵਲਾ ਮਾਰਦਾ ਪਿਆ ओ पाए में बैठ यार ਉਹ ਭਾਈ ਇੱਜ਼ਤ ਰਿਸਪੈਕਟ ਆਪਣੀ ਹੁੰਦੀ ਹੈ ਯਾਰ ਚਵਲਾ ਮਾਰਦੇ ਫੇਰ यार सियाने बयाने हो भाई ਇਹਦੇ ਤੇ ਫੇਲ ਹੋਣਾ ਹੀ ਤੈਨੂੰ ओए वो आप यार ओ यार ना करो ਓਏ ओए भाई ना करो यार ਰੀਅਲੀ ਯਾਰ ਸੱਚੀ ਸੀ यार बढ़िया देखो यार बड़ी मेहरबानी ਤੇਰਾ ਹਜ਼ਾਰ ਕਰਨ ਦੇ ਮੈਂ ओ यार हजार ना कर तू यार चुप कर जा तेरी मेहरबानी सिर्फ चुप कर दे यार ਬਸ ਕਰਦਾ ਯਾਰ हेलो टेंशन नहीं लेनी अब ਕੁਛ ਮੇਰਾ ਹਜ਼ਾਰ ਕਰ ਲਾ ਕਰ ਦੇ ਤੂੰ ਕਾਹਦਾ ਹੋਇਆ ਤੈਨੂੰ ਮੈਂ ਛੱਡਣਾ ਨਹੀਂ ਕਰ ਹੋਰ ਕਰ ਲਈ ਜੋ ਹੁੰਦਾ ਕਰ ਲਈ ਇਹਨੇ ਖੁੱਲੀ ਛੁੱਟੀ ਹੈ ਮੱਕੋ ਨੇ ਗਲੀ ਨੰਬਰ 9 ਚ ਰਹਿਣਾ ਮੈਂ ਠੀਕ ਆ ਕਾਦਰ ਖਾਨ ਨੇ ਵੀ ਚਾਚੇ ਚੌਕੀ ਨੂੰ ਪੁੱਛ ਲਈ ਆ ਕੇ ਮਸ਼ਹੂਰ ਹੀ ਆ ਫੇਰ ਸਰੀਆ ਪਾਉਣੀ ਆ ਲੱਤ ਚ ਪਾਉਣਾ ਹੀ ਸਰੀਆ ਫਿਰ वो मामू कहाँ गए हैं आप ਹਾਂ ਇਹ ਹੁਣ ਤੂੰ ਛੇੜ ਬਣਾਈ ਹੈ ਨਾ ਮੇਰੀ ਓਏ ਫੇ ਤੂੰ ਤਰਾ ਤੇ ਆਂਦਿਆ ਵਾ ਉਹ ਦੇ यार ना कर बदतमीजी ना कर ਛੇੜ ਬਣਾਈ ਹੈ ਨਾ ਤੂੰ ਮੇਰੀ ਕੌਣ ਆ ਤੂੰ ਏ ਮੈਂ ਫੈਸਰ ਰਾਮੇ ਆ यार ਕੀ ਹੋਇਆ ਤੈਨੂੰ ਆ ਭਾਜੀ ਇਹ ਲੱਤ ਚ ਸਰੀਆ ਮੇਰੇ ਨਹੀਂ ਹੋਇਆ ਕੀ ਸੀ ਇਹ ਛੇੜ ਪਾਈ ਹੈ ਨਾ ਇਹਨੇ ਮੇਰੀ ਸਾਜੀ ਇਹ ਵੇਖ ਮੈਂ ਉਹਨਾਂ ਨਾਲ ਸਿਆਤੀ ਆਤੇ ਤੂੰ ਵੀ ਲਾ ਤੇ ਆ ਤੇ ਗਿਆ ਵਾ ਸਿਆਤੀ ਆ ਰਿਹਾ ਵਾ गलत गल गए थे वो खाना ਮਾਮੂ वो नहीं यार वाकई नहीं दादी
ਮਾਮੂ ਉਸਤਾਦ ਜੀ ਤੁਹਾਡਾ ਪੁੱਤਰ ਆ ਮੈਂ ਉਸਤਾਦ ਜੀ ਹਟ ਜਾਓ ਤਾਂ ਦੱਸਦਾ ਮਾਮੂ ਮਾਮੂ नहीं रोटी तो खा ली थी बाकी सही बात है वो तो बना था ਮਾਮੂ ਲਓ ਜੀ ਭਾਜੀ ਸਾਰੀ ਗੱਲਬਾਤ ਤੋਂ ਬਾਅਦ ਸੁਲਾਹ ਹੋਈ ਆ ਕਾਲੂ ਸਾਹਿਬ ਉਰੇ ਆਓ ਮੇਰੇ ਲਈ ਨਹੀਂ ਉਸਤਾਦ ਜੀ ਹੈਗੀ ਨਹੀਂ ਕਾਲੂ ਸਾਹਿਬ ਇਦਾਂ ਨਾ ਕਰੋ ਹੁਣ ਬਿਰਿਆਨੀ ਵੀ ਆ ਗਈ ਸਾਰਾ ਕੁਝ ਆ ਗਿਆ ਇਦਾਂ ਨਹੀਂ ਹੁਣ ਗੱਲ ਮੰਨ ਉਸਤਾਦ ਠੀਕ ਹੈ ਜੀ ਫੈਸਲ ਸਾਹਿਬ ਨੇ ਵੀ ਨੋਨੀ ਸਾਹਿਬ 1 ਮਿੰਟ ਸੁਲਾ ਕਰ ਬਸ ਕਰਦੇ ਲਾ ਇਹਨੂੰ ਥੱਲੇ ਹੁਣ ਇੱਥੇ ਸੁਲਾਹ ਕਰਕੇ ਕੱਪੜੇ ਵੇਚ ਕੇ ਨੇ ਉੱਥੇ ਬਿਰਿਆਨੀਆਂ ਆ ਗਈਆਂ ਤੂੰ ਉਹੀ ਤਰੀਕਾ ਰੱਖਿਆ ਹੁਣ ਬਸ ਹੁਣ ਤੇਰਾ ਫਾਲਟ ਆ ਇਹ ਹੁਣ ਨਾ ਕਰੀ ਹੁਣ ਉਸਤਾਦ ਨਾਲ ਮਾਰੀ ਹੈ ਅੱਛਾ ਜੀ ਸੁਲਾ करके करता हूँ ਇੱਧਰ ਆਓ ਜੀ ਭਾਜੀ जब भी वो उस्ताद जी कर देता ਨਹੀਂ ਜੱਫੀ ਆਜੋ ਉਸਤਾਦ ਉਹਦੇ ਹੱਥ 'ਚ ਮੈਂ ਕਿੰਨਾ कट देता उस्ताद जी ਆਹ ਸਟਾ ਦਿਓ ਤੁਹਾਡੀ ਮੇਰੇ ਹੁਣ ਨਾ ਅੱਗੋਂ ਤੂੰ ਆਪ ਕੱਟੇ ਜਾਣਾ ਹੀ ਹੁਣ ਮੈਂ ਨਹੀਂ ਦੇਖਣਾ ਕਾਲੂ ਕੌਣ ठीक है कट कर ਬਾਦ ਨਾ ਹੋਵੇ ਤੇਰੀ ਹੁਣ ਇਹਦੇ ਚੋਂ ਫੜ ਹੋਇਆ ਫੜ ਤੋੜ ਇਹਨੂੰ ਤੇ ਸਿੱਟ ਤੋੜ ਚਲੋ मैं अंदर वाले रिमोट तो कर लूंगा वो हर पास से चुक लेंगे ਕਾਲੂ ਤੈਨੂੰ ਉਸਤਾਦ ਜੀ ਨੇ ਬਚਾਣਾ ਉਸਤਾਦ ਜੀ ਕੱਲ ਗੱਲ ਇਹ ਹੈ ਜੀ ਕਿ ਇਹਨਾਂ ਦਾ ਸੈਟਅਪ ਹੋ ਗਿਆ ਦੇਖੋ ਲੜੇ ਇਹ ਨੇ 4000 ਰੁਪਏ ਦੀ ਬਿਰਿਆਨੀ ਮੈਨੂੰ ਪੈ ਗਈ ਬਗੈਰ ਮੋਬਾਈਲ ਤੋਂ 4000 ਦੀ ਬਿਰਿਆਨੀ ਜੈਨੂਇਨ ਮੈਨੂੰ ਪੈ ਗਈ ਹੈ ਮੌਲਾ ਦੀ ਕਸਮ ਹੈ ਬਸ 3900 ਰੁਪਏ ਦੀ ਕਿੰਨੇ ਦੀ ਲੈ ਕੇ ਆਉ ਰਿਆ 3900 ਦੀ ਸਰ 3900 ਰੁਪਏ ਦੀ ਬਿਰਿਆਨੀ ਉਹ ਦੇਖੋ ਤੁਹਾਡੇ ਸਾਹਮਣੇ ਤੁਹਾਨੂੰ ਉਹ ਮੈਨੂੰ ਪੈ ਗਈ ਇਹਨਾਂ ਦੀ ਸੁਲਾ ਤੇ ਜੈਨੂਇਨ ਸੁਲਾ ਦੇ ਚੱਕਰ 'ਚ ਆਹ ਬਿੱਲ ਵੀ ਦੇਖ ਲਓ 13 ਪਲੇਟਾਂ 13 ਪਲੇਟਾਂ ਠੀਕ ਹੈ ਜੀ 300 ਰੁਪਏ ਦੀ ਪਲੇਟ 13 ਰੁਪਿਆ 39 ਹੈਲੋ ਉਸਤਾਦ ਜੀ इधर रखो ਠੀਕ ਹੈ ਜੀ ਲੇਕਿਨ ਸਿਰਫ ਇਸ ਤੋਂ ਕਿ ਨੈਕਸਟ ਟਾਈਮ ਇਦਾਂ ਦੀ ਕੋਈ ਹਰਕਤ ਨਹੀਂ ਇਹਨਾਂ ਨੇ ਉਸਤਾਦ ਜੀ ਮੈਂ ਤਾਂ ਚਾਹੁੰਦਾ ਸਾਰੇ ਇਤਫਾਕ ਨਾਲ ਰਹਿਣ ਹਾਂ ਠੀਕ ਹੈ ਨਾ ਕਾਲੂ ਲੇਕਿਨ ਇੱਕ ਜਿੱਦਾਂ ਗੱਲ ਬੋਲਿਆ ਨਾ ਇੱਕ ਮਿੰਟ ਠਹਿਰ ਉਹੀ ਕਰਨ ਲੱਗਾ ਜਿੱਦਾਂ ਮੇਰੀ ਨਕਲ ਲਾਈ ਹੈ ਉਹੀ ਕਰਨ ਲੱਗਾ ਸਭ ਤੋਂ ਪਹਿਲੇ ਕਾਲੂ ਸਾਹਿਬ ਜੋ ਮਰਜ਼ੀ ਜਿੱਦਾਂ ਮਰਜ਼ੀ ਸੀ ਲੇਕਿਨ ਗੱਲ ਇਹ ਹੈ ਕਿ ਤੁਸੀਂ ਫੈਸਲ ਭਾਈ ਕੋ ਜੈਨੂਇਨ ਗੋਡੇ ਨੂੰ ਹੱਥ ਲਾ ਕੇ ਸੋਚੋ ਨਹੀਂ ਉਸਤਾਦ ਜੀ ਮੈਂ ਨਹੀਂ ਮੇਰੇ ਕੋਲ ਆਓ ਨਹੀਂ, ਨਹੀਂ, ਫੈਸਲਾ ਮੈਂ ਕਿਹਾ ਮੈਂ ਨਹੀਂ ਚਲੋ, ਕਾਲੂ ਨਹੀਂ ਚਲੋ ਬੱਚਾ ਨਹੀਂ ਯਾਰ ਫੈਸਲ ਭਾਈ ਮਾਫੀ ਨੋ ਨਿਜ਼ਾਬ ਤੁਸੀਂ ਤੁਹਾਡੇ ਤੋਂ ਸੀਨੀਅਰ ਆ ਤੁਸੀਂ ਇਹਦੇ ਗੋਡੇ ਨੂੰ ਹੱਥ ਲਾ ਕੇ ਸੋਚੋ चलो ठीक है ਗੋਡੇ ਨੂੰ ਹੱਥ ਲਾ ਕੇ ਸੌਰੀ ਕਰ सॉरी भाई ਹਾਂ ਚਲੋ ਤਿੰਨੇ ਖਲੋ ਵਾਪਸ ਅਗਲੇ ਤੋਂ ਨਹੀਂ ਕਰਨਾ ਕਾਲੂ ਮੈਂ ਤੈਨੂੰ ਕਹਿ ਠੀਕ ਨਹੀਂ ਬਸ ਹੁਣ ਇਹ ਗੱਲ ਹੀ ਨਹੀਂ ਕਰਨੀ ਟੌਪਿਕ ਮੁੱਕ ਗਿਆ ਖਤਮ ਬਿਰਿਆਨੀ ਖਾਣੇ ਆ ਲੋ ਜੀ ਸੁਲਾ ਹੋ ਗਈ ਸਾਰਿਆਂ ਦੀ ਸਰ ਜੀ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਸਹੀ ਛੱਡ ਕੇ ਗਿਆ ਹੈ ਸਹੀ ਛੱਡ ਕੇ ਗਿਆ ਸੀ ਸਾਰਿਆਂ ਨੂੰ ਉਹ ਸਹੀ ਕਿੱਥੇ ਚੜ ਕੇ ਜਾਂਦਾ ਜਦੋਂ ਕੋਈ ਸਹੀ ਹੋਵੇ ਨਾ ਉਹਨੂੰ ਫਿਰ ਛੱਡ ਕੇ ਨਹੀਂ ਜਾਈਦਾ ਨਹੀਂ ਮਤਲਬ ਵੀ ਤੁਸੀਂ ਉਦੋਂ ਲੜਨ ਨਹੀਂ ਸੀ ਤੇ ਮੈਂ ਤੁਹਾਡੇ ਵਾਸਤੇ ਨਹੀਂ ਨਹੀਂ ਅਸੀਂ ਲੜੇ ਨਹੀਂ ਵੈਸੇ ਹੀ ਥੋੜਾ ਵਾਪਸ ਆਏ ਤੇ ਲੜ ਪਏ। ਲਓ ਜੀ ਨਾਜ਼ਰੀਨ ਆਓ ਜੀ ਬੈਠੋ ਜੀ ਸਾਰੇ ਮਾਸ਼ਾਅੱਲਾ ਲਓ ਜੀ ਆ ਲਓ ਚਲੋ ਜੀ ਲਓ, ਪਿੱਛੇ ਪਿੱਛੇ ਖੁੱਲੇ ਖੁੱਲੇ ਹੋ ਕੇ ਜਰਾ ਕੋਈ ਨਹੀਂ ਘਰ ਦੇ ਵੀ ਬਹਿ ਜਾਓ ਕੋਈ ਰੌਲਾ ਨਹੀਂ ਆ ਜਾਓ ਜਨਾਬ 13 ਦੇ 13 ਬੰਦੇ ਹੀ ਪੂਰੇ ਕਰੋ ਇੱਥੇ ਚਲੋ ਜੀ ਕੈਮਰਾਮੈਨ ਨੂੰ ਵੀ ਆ ਜਾਓ ਬਾਅਦ ਚ ਖਾ ਲਾਂਗੇ ਆਓ ਭਾਜੀ ਬਾਅਦ ਚ ਬਣਾ ਯਾਰ ਇੱਕ ਲਾਂਗੇ ਮਿੰਟ ਮੈਂ ਮੁੰਡਿਆਂ ਨੂੰ ਤੇ ਮਨਾ ਕਰਦਾ ਮੁੰਡਿਆਂ ਕਿਹੜੇ ਨੂੰ ਮੁੰਡੇ ਨਹੀਂ ਸੱਦੇ ਮੈਂ ਉਹ ਮੁੰਡੇ ਕਿਹੜੇ ਸੱਦੇ ਤੂੰ यार फैसल भाई तुसी क्यों बाहर ले लो गल ਲੋ इन्वॉल्व ਭਾਜੀ ਬਾਹਰ ਦੇ ਕਿਹੜੇ ਯਾਰ ਭਾਜੀ ਫੇਰ ਮੁੰਡੇ ਕਾਲੀ ਇੱਥੇ ਹੀ ਨਾ ਵਹਿਮ ਕਰ ਲਓ ਫਿਰ ਆਪਣਾ ਇਹ ਇੱਥੇ ਹੀ ਆ ਦੇ। ਓਏ ਕਰ ਲਓ ਫਿਰ ਵਹਿਮ ਤੂੰ ਫਿਰ ਕਰ ਲੈ ਯਾਰ ਜੇ ਇੱਜ਼ਤ ਤੇ ਗੱਲ ਆਈ ਹੈ ਨਾ ਜੇ ਇੱਜ਼ਤ ਤੇ ਗੱਲ ਆਈ ਹੈ ਤੇ ਫਿਰ ਇੱਜ਼ਤ ਕਿਹੜੀ ਮੈਂ ਮਾਫੀ ਮੰਗਦੀ ਨਹੀਂ ਤੁਹਾਡੇ ਮੈਂ ਤੈਨੂੰ ਕਿਹਾ ਮੈਂ ਉਸਤਾਦ ਦੀ ਵਜ੍ਹਾ ਤੋਂ ਯਾ ਕੀਤਾ ਆ ਦੇ ਵਾ। ਲਓ ਸਾਥ ਜੀ ਹੁਣ ਹਟਾ ਲਓ ਫੈਸਲ ਸਾਹਿਬ ਅਗਰ ਮੇਰੀ ਤੁਹਾਨੂੰ ਕੋਈ ਮੁਹੱਬਤ ਆ ਨਾ ਮੁੰਡੇ 13 ਰਹਿਣ ਤੋਂ 12 ਮੁੰਡੇ ਸੱਦ ਲਓ ਨਾਲ ਇੱਕ ਉਹ ਸਿਆਣਾ ਬੰਦਾ ਸੱਦ ਲਓ ਹੈ ਓਏ ਰੋਟੀ ਠੰਡੀ ਹੋਣ ਦਈ ਯਾਰ ਰੋਟੀ ਖਾ ਲੈ ਓਏ ਹੋਏ ਹੋਏ ਇੱਧਰ ਜਾ ਕਿਉਂ ਇਹ ਬੇਫੋਕਾ ਇਹ ਲੜਾਈ ਤੋਂ ਬਾਅਦ ਸਭ ਤੋਂ ਬਹੁਤਾ ਫਾਇਦਾ ਜਿਨ੍ਹਾਂ ਨੂੰ ਹੁੰਦਾ ਉਹ ਲੋਕ ਨੇ ਆਹੋ ਕਿ ਹੁਣ ਸੁਲਾਹ ਤੋਂ ਬਾਅਦ ਇੱਥੇ ਕੀ ਆਉਣਾ ਚਲੋ ਜੀ ਓਕੇ ਜੀ ਭਾਜੀ ਹੁਣ ਟੀ ਟਾਈਮ 'ਚ ਜਾਂਦੇ ਆ ਉੱਥੇ ਖਾਣਾ ਖਾ ਕੇ ਉੱਥੇ ਗੱਲ ਕਰਦੇ ਆ ਲਓ ਜੀ ਵੈਲਕਮ ਬਾਹਰੋਂ ਅੰਦਰ ਆ ਗਏ ਹੈ ਆ ਲਓ हिस्ट्री च उस्ताद जी ये चीज़ां नहीं देखियां अपने ਅੱਛਾ ਸਟਾਰਟ ਮੈਂ ਕੀਤਾ ਚੇਜ਼ੇ 'ਚ ਮੈਂ ਅੰਦਰ ਜਾ ਕੇ ਵੀਡੀਓ ਬਣਾ ਕੇ ਨਾ ਨੋਨੀ ਨੂੰ ਮੈਂ ਕਿਹਾ ਕਿ ਇਦਾਂ ਛੇੜਦੇ ਮੈਨੂੰ ਨਹੀਂ ਪਤਾ ਇੱਥੇ ਤਾਂ ਗੱਲ ਪਹੁੰਚ ਜਾਣੀ ਮੈਂ ਤਾਂ ਫਿਰ ਕੈਮਰਾਮੈਨ ਹੀ ਬਣਿਆ ਰਿਹਾ ਬਸ सर जी ਲੇਕਿਨ ਤੁਹਾਡਾ ਖਿਆਲ ਕਰਨਾ ਚਾਹੀਦਾ ਸੀ ਸਾਜੀ ਇਹਨਾਂ ਨੂੰ ਫੈਸਲ ਤਾਂ ਤੁਹਾਨੂੰ ਬੈਠੇ ਬੈਠੇ ਕੀ ਐਵੇਂ ਅੱਗ ਲੱਗੀ ਕਿਉਂਕਿ ਮੈਂ ਫੜ ਕੇ ਤੇ ਕਾਲੂ ਨੂੰ ਤੁਸੀਂ ਮੇਰਾ ਮਾਨ ਟੁੱਟਿਆ ਉਸਤਾਦ ਜੀ ਮੇਰਾ समान 10000 ਦੇ ਪੰਜ ਦੋ ਨੋਟ ਸੀ ਉਹ ਟੁੱਟ ਗਏ ਮੈਂ ਕਹਿ ਰਿਹਾ ਨਾ ਮੇਰਾ ਮਾਨ 3900 ਉਧਰ ਚਲਾ ਗਿਆ ਪਿੱਛੇ 800 ਰਹਿ ਗਏ ਮੇਰਾ 10000 ਟੁੱਟਾ ਮੈਂ ਸੋਚ ਨਹੀਂ ਸਕਦਾ ਸੀ ਕਿ ਮੇਰੇ ਗੈਂਗ ਪੂਰੀ ਮੈਂ ਵੀ ਨਹੀਂ ਸੋਚ ਸਕਦਾ ਕਿ 20 ਮਿੰਟ ਬਾਅਦ ਮੈਨੂੰ 3900 ਦੀ ਫਿਰ ਲਿਖੀ ਜਾਣੀ ਮੇਰੀ ਹਾਂ ਹੋਈ ਆ। ਖਾ ਪੀ ਕੇ ਹਰਾਮ ਨਹੀਂ ਕਰਨਾ ਹੁਣ ਜੀ ਮੈਂ ਵੀ ਖਾਦੇ ਤੁਸੀਂ ਚੌਲ ਸਾਰਿਆਂ ਨੇ ਆਇਆ ਹੁਣ ਤੁਸੀਂ ਜਿੰਨਾ ਇੱਕ ਦੂਜੇ ਦੀ ਉਹੀ ਗੱਲਬਾਤ ਇੱਥੇ ਰੱਖੋਗੇ ਨਾ ਉਹਨਾਂ ਸਮਝੋ ਕਿ ਤੁਸੀਂ ਹਰਾਮ ਖਾਦਾ क्रोध पलंदे वो बाद च एक दूसरे नु ਤੇ कहंदे ਕ੍ਰੋਧ ਸਹੀ ਆ ਅਮਰੇਸ਼ਪੁਰੀ ਸਾਹਿਬ ਕਹਿੰਦੇ ਨਹੀਂ ਕਾਸ਼ੀ ਕ੍ਰੋਧ ਕੋ ਪਾਲਣਾ ਸਿੱਖੋ ਉਹ ਤੇ ਪੋਜ਼ਿਟਿਵ ਚੀਜ਼ ਆ नहीं नहीं यानी कि इन्हां दे दिलां च कोड़ आ एक दूसरे नु हले भी ਹਾਂ ਉਹ ਕੋੜ ਕੋਣ ਵਾਲੀ ਗੱਲ ਨਹੀਂ ਸਾਜ ਜੀ ਕਿਰਲਾ ਮੈਂ ਕਹਿ ਦਿਆਂ ਕਿ ਚਲੋ ਤੁਸੀਂ ਸਮਝਾਉਣ ਦੇ ਆ ਉਹਨੂੰ
ਤੁਸੀਂ ਆਪ ਇਹ ਕੰਮ ਕਰਨ ਲੱਪੇ, ਮੈਨੂੰ ਤੁਹਾਡੇ ਤੇ ਡਿਜ਼ਰਵ ਨਹੀਂ ਸੀ ਕਰਦਾ ਮੈਂ। ਓਏ ਮੈਂ ਡਿਜ਼ਰਵ ਨਹੀਂ ਸੀ। ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ, ਤੁਸੀਂ ਤੁਹਾਡਾ ਹੱਕ ਨਹੀਂ ਸੀ ਬੰਦਾ ਭਾਈ ਫੈਸਲ। ਹੁਣ ਜੋ ਵੀ ਹੋ ਗਿਆ, ਹੁਣ ਸਾਰੇ ਗੱਲ ਹੋ ਗਈ, ਸੁਲ੍ਹਾ ਹੋ ਗਈ, ਇੱਕ ਮਿੰਟ ਯਾਰ, ਤੁਸੀਂ ਇੱਕ ਫੇਰ ਮਿੰਟ। ਦਿਲ 'ਚ ਗੱਲ ਲੈ ਕੇ ਬੈਠੇ। ਉਹ ਹੈਲੋ ਸ਼ਿਦਾਤ, ਸ਼ੁਗਲ ਸੀ, ਕਸਮ ਵਾਲੀ ਗੱਲ ਸ਼ੁਗਲ ਆ, ਕੋਈ ਨਹੀਂ ਚੁੱਕਣਾ ਕਿਸੇ ਨੂੰ, ਮੈਂ ਤੈਨੂੰ ਕਹਿਣ ਡਿਆ ਸ਼ੁਗਲ ਆ। ਚੱਲ ਮੇਰਾ ਵੀਰ ਭਾਜੀ ਹਿਸਟਰੀ ਚੱਕ ਕੇ ਦੇਖ ਲਓ, ਰਾਜੇ ਨੇ ਜੱਗਾ ਵੱਢਿਆ, ਇਹ ਵੀ ਗੱਲ ਦੇ 'ਚ ਰੱਖੀ। ਉੱਤਰ ਉਹ ਉਸ ਤਰ੍ਹਾਂ ਹਜੇ ਘਰ ਪਿਆ ਵਾ, ਉਹ ਵੇਖ ਲੋ ਲੈਦਾ ਹੀ ਟੱਪੇ ਫਿਰਦੇ ਛੋਟੇ, ਉਹ ਜੀਪ ਲੱਭ ਕੇ ਲੱਭਣ ਡੇ। ਤੇ ਟਾਈਮ ਨਾਲ ਰੋਟੀ ਖਾਣ ਉਹ। ਜੀਪ ਕੱਢ ਕੇ ਲੱਗਾ। ਆਹੋ ਉਹ ਜੀਪ ਕੱਢ ਕੇ ਭਾਈ ਲੱਭਣ ਡੇ ਨੇ, ਕਹਿੰਦੇ ਅੱਜ ਜੀ ਧਮਕੀ ਨਹੀਂ, ਮੇਰਾ ਉਹ ਕੁਝ ਧਮਕੀ ਨਹੀਂ, ਉਹ ਉਹਨਾਂ ਨੂੰ ਪਤਾ ਵਾ ਕਿ ਸ਼ੁਗਲ ਲੱਗੇ ਆ। ਉਹ ਵੱਡੇ ਭਾਈ ਹੈ, ਚੁੱਪ ਬਸ। ਮੇਰਾ ਕੱਲ ਨੂੰ ਮੈਂ ਸੀਰੀਅਸ ਫੋਨ ਕੀਤਾ ਸੀ ਤੈਨੂੰ, ਚੁੱਕ ਕੇ ਉਹਨਾਂ ਨੇ ਉੱਥੇ ਲੈ ਜਾਣਾ, ਪੂਰਾ ਮਕੂਆਣਾ ਕੀ ਪੂਰਾ ਪਾਕਿਸਤਾਨ ਨਹੀਂ ਸੀ ਤੈਨੂੰ ਲੱਭ ਉਹ ਸਕਦਾ। ਭਾਈ ਫੈਸਲ ਐਕਸਪੈਰੀਮੈਂਟ ਕਰਕੇ ਦੇਖ ਲਓ, ਕਸਮੇ। ਸਾਜੀ ਤੁਸੀਂ ਸਾਈਡ ਤੇ ਹੋ ਜਾਓ, ਮੈਂ ਜਾਣਾ, ਮੇਰੇ ਭਾਈ ਉਹ ਜਾਣਾ। ਤੁਹਾਡੇ ਭਰਾ ਨੂੰ ਮੈਂ ਜਾਣਦਾ ਵਾਂ, ਤਿੰਨਾਂ ਨੇ ਤਾਂ ਖੁਸਰਿਆਂ ਦੇ ਨਾਂ ਲਿਖੇ ਬਾਹਾਂ ਤੇ, ਪਤਾ ਨਹੀਂ ਸਾਨੂੰ। ਉਸ ਤੇ ਤੇਰੀ ਫੀਲਡ ਦੇ ਬੰਦੇ ਨਿਕਲ ਆਏ। ਠੀਕ ਹੈ ਨਾ, ਟਕਰਾ ਮਾਰਦੇ ਫਿਰਦੇ ਆ ਉਹ। 3 ਵਾਰੀ ਹਿੱਸਾ ਮੰਗਿਆ, ਗਰੇਬਾਨ ਫੜ ਕੇ ਢਾਡਾ ਉਹਨਾਂ ਨੇ, ਤੇ 3 ਗਿੱਟਾਂ ਦੇ ਕੇ ਭਰਿਆ ਇਕੱਠੀ ਕਰ ਲੈਂਦੇ ਆ, ਲੋ ਜੀ ਹਿੱਸਾ ਹੌਲੀ ਹੌਲੀ ਦਵਾਂਗੇ। ਸਾਰਾ ਘਰ ਢਾ ਲਿਆ ਤੁਸੀਂ। ਉਹ ਜਿਨ੍ਹਾਂ ਦੀ ਇਹ ਗੱਲ ਕਰ ਰਿਹਾ ਉਹਨਾਂ ਨੂੰ ਬੁਲਾਇਆ ਜੀ? ਹਾਂਜੀ, ਮੇਰੀ ਗੱਲ ਸੁਣ, ਤੂੰ ਸ਼ਦਾਦ ਨੂੰ ਜਾਣਦਾ, ਮੈਂ ਬਹੁਤ ਚੰਗੀ ਜਾਣਦਾ ਵਾਂ, ਕੋਮੇ ਨੂੰ, ਛੁਰੀ ਮਾਰ ਦੂੰ। ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਉਹ ਭਾਜੀ। ਛੁਰੀ ਮਾਰ ਸੀ ਕਿਹੜਾ? ਉਹ ਚਾਚਾ ਬਾਬਰ ਬਾਹਰ ਹਾਂਜੀ, ਛੁਰੀ ਮਾਰ। ਟੇਕਨ 3 ਖੇਲ ਦਾ ਬੁਖਾਰ ਹੋ ਜਾਂਦਾ ਉਹਨੂੰ। ਏਜੰਟ ਨੂੰ ਬੁਲਾਓ ਤੁਸੀਂ। ਹਾਂਜੀ, ਉਹ ਕੰਮ ਐ ਕਰਦਾ ਕੰਮ। ਅੱਲਾ ਜਾਣਦਾ, ਮੇਰਾ ਇੱਕ ਚਾਚਾ ਰਾਕਾ ਉਹਨੂੰ ਕਹਿੰਦੇ ਆ, ਰਾਕਾ। ਹਾਂਜੀ ਰਾਕਾ ਵੇਖਣਾ, ਪੂਰਾ ਰਾਕਾ ਡਰਦਾ ਉਹਦੇ ਕੋ। ਹਾਂਜੀ, ਉਹ ਤੁਸੀਂ ਰਾਕਾ ਵੇਖਣਾ, ਜਿਹੜਾ ਨੌ ਵਧੇ ਉਹਦੇ ਉਹ ਖੁਸਰਿਆਂ ਦੇ ਰਾਕਾ ਰੂਕੇ ਲੈ ਕੇ ਜਾਂਦਾ ਸੀ। ਰੁਕੇ। ਹਾਂਜੀ, ਰੁਕੇ। ਪਤਾ ਭਾਈ ਸਾਨੂੰ ਸਾਰਾ। ਕਾਲੂ ਇਹ ਮੈਂ ਕਸਮ ਵਾਲੀ ਗੱਲ ਉਸਤਾਦ ਜੀ, ਹਮੇਸ਼ਾ ਮੈਂ ਮੁਹੱਬਤਾਂ ਵੰਡੀਆਂ ਤੇ ਮੈਂ ਇਹੀ ਕਿਹਾ ਕਿ ਪਿਆਰ ਮੁਹੱਬਤ ਨਾਲ ਰਹੋ। ਮੈਂ ਡੱਕੇ ਆ ਨਾ ਭਰਾ ਮੇਰੇ, ਭਾਜੀ ਉਹ ਲੱਭਦੇ ਫਿਰਦੇ ਕਹਿੰਦੇ ਇਧਰੋਂ ਦੀ ਲੰਘਣਾ ਵਾ, ਉਹ ਮੈਨੂੰ ਪਤਾ। ਉਹਦਾ ਕੁਝ ਨਹੀਂ ਕਰਨਾ ਜਿਹਨੇ ਫਸਾਦ ਦੀ ਜੜ। ਕਿਹੜਾ ਉਹ ਉਸਤਾਦ ਜੀ, ਉਹ ਤੇ ਸਾਈਡ ਤੇ ਹੋ ਗਿਆ ਨਾ। ਤੇ ਮੈਂ ਉਸਤਾਦ ਜੀ ਮਾਦਰਤ ਨਾਲ ਤੁਸੀਂ ਵਿੱਚ ਨਾ ਆਣਾ। ਠੀਕ ਆ। ਮੈਂ ਤੁਹਾਨੂੰ ਕਹਿਣ ਡਿਆ ਵਾ, ਇਹਨੂੰ ਛੱਡ ਦਿਓ, ਮੈਂ ਇਹਦੀ ਦੌੜ ਵੇਖਣੀ। ਕੀ ਕਿਹੜੀ ਕਰਦੇ ਪਏ ਹੋ ਉਹ ਤੁਸੀਂ? ਪਾਸ ਕਰ ਦੋ, ਪੱਖੇ ਦੀ ਆਵਾਜ਼ ਤੋਂ ਡਰ ਜਾਂਦੇ ਸਾਰੇ ਘਰ ਵਾਲੇ ਕਿ ਸਾਡੇ ਘਰ ਸਾਇਆ ਉਹ ਆਵਾਜ਼ਾਂ ਪੱਖੇ ਦੀਆਂ ਭਾਜੀ, ਚੜੇਲਾਂ ਦੀਆਂ ਨਿਗੀਆਂ। ਕਾਲੂ ਮੇਰੇ ਭਰਾਵਾਂ ਨੂੰ ਨਹੀਂ ਜਾਣਦਾ, ਤੂੰ ਨਾ ਛੇੜ ਯਾਰ। ਭਾਜੀ ਮੈਂ ਜਾਣਦਾ ਵਾਂ। ਯਾਰ ਡੇਂਜਰਸ। ਤੈਨੂੰ ਮੈਂ ਕਹਿ ਰਿਹਾ ਨਾ ਛੇੜ ਯਾਰ। ਲਓ ਜੀ ਮੇਰੀ ਗੱਲ ਸੁਣੋ, ਸਾਡੇ ਸਾਰਿਆਂ ਚੋਂ ਜ਼ਰਾ ਦਾਨਿਸ਼ ਜਿਹੜਾ ਨਾ, ਇਹ ਮਤਲਬ ਮੋਤਬਰਾ ਫੈਸਲੇ ਦੀ ਗੱਲ ਆ ਗਈ। ਦਾਨਿਸ਼ ਸਾਹਿਬ, ਜੀ ਸਰ। ਮੈਂ ਆਪ ਦੱਸਦਾ ਵਾਂ ਵੀ ਕੀ ਕਰਨਾ। ਸੋਨਾ ਮਿੱਟੀ ਕੀਤਾ। ਗੱਲ ਇਹ ਆ ਯਾਰ, ਇੱਕ ਬੜੀ ਮਜ਼ੇਦਾਰ ਖਾਰਿਸ਼ ਹੁੰਦੀ ਇਹ ਫੈਸਲਾ ਸੋਰੀ ਜਾਨੂ। ਉਹਨੂੰ ਨਹੀਂ ਨਹੀਂ, ਪਤਾ ਕੀ ਗੱਲ ਆ, ਹਾਂ ਉਹ ਪਤਾ ਕੀ, ਦਿਲ ਨਹੀਂ ਕਰਦਾ ਫਿਰ ਛੱਡਣ ਨੂੰ। ਹੋਈ ਜਾਂਦੀ, ਮਜ਼ਾ ਆਈ ਜਾਂਦਾ। ਹਾਂ, ਇਹ ਵੇਖੋ ਸਾਡੀ ਦਾ ਸ਼ਰਵਿੰਦ ਨਹੀਂ ਹੋ ਤੇ ਰਹੀ। ਇਹਦਾ ਰਿਜ਼ਲਟ ਲਿਆਨੇ ਜਾ ਕੇ ਆਪਾਂ ਭਾਈ। ਇਹ ਵੇਖਣਾ ਸਾਡੀ ਕਸਮ ਵਾਲੀ ਗੱਲ, ਮੇਰਾ ਧਾਗਾ ਵੀ ਟੁੱਟ ਗਿਆ ਨਜ਼ਰ ਦਾ। ਓਏ ਆਹੋ, ਧਾਗਾ ਕਿੱਥੇ ਗਿਆ? ਉਹ ਟੁੱਟ ਗਿਆ ਲੜਾਈ 'ਚ। ਓਏ ਤੇ ਆ ਲਾਸਾਂ। ਇਹ ਲਾਸ਼ਾਂ ਉਹ ਧਾਗੇ ਦੀਆਂ ਇਹਨੇ ਖਿੱਚਿਆ ਹੈ। ਓਏ ਠੀਕ ਹੈ ਨਾ। ਤੇ ਇੰਨਾ ਕੁਝ ਹੋਣ ਤੱਕ ਹਾਲੇ ਤੱਕ ਤੇ ਭਰਾ ਪਹੁੰਚੇ ਨਹੀਂ। ਉਹ ਡੱਕਿਆ। ਮੈਂ ਡੱਕੇ ਨੇ ਉਸਤਾਦ ਜੀ। ਹਾਂਜੀ, ਤੇ ਫਿਰ ਜੇ ਡੱਕੇ ਤੇ ਫਿਰ ਆ ਕਾ ਤੂੰ ਦਿਖਾਉਂਦੇ ਆ? ਨਹੀਂ ਮੈਂ ਸਿਰਫ ਅੱਛਾ ਡੱਕੇ ਤੇ ਤੂੰ ਕੀ ਕਰ ਲੈਣਗੇ ਦਾ ਆ ਕੇ ਉਹ? ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਬਾਹਰ ਟੱਕਰ ਜਾਏ ਤੇ ਉਹਨੂੰ ਕਹੀ ਭਾਈ ਮੈਂ ਮਾਫੀ ਯਾਰ ਉਹ ਤੇ ਓਏ ਉਹ ਤੇ ਕਹਿ ਦੇ। ਹਾਂ ਕੀ ਕਹਵੇ? ਕਹਿ ਦੀ ਕਿ ਮੈਂ ਮਾਫੀ ਮੰਗ ਲਈਏ, ਮੇਰਾ ਭਰਾ ਹੈ ਇਹ ਉਹ ਬਸ। ਉਹ ਤੁਹਾਡੇ ਭਰਾ 3 ਬੜਾ ਮੁਲਕ ਬੰਦ ਕਰਾ ਦਿੰਦੇ ਆ। ਉਹ ਸਾਦਾ ਜੇ ਬੰਦੇ ਵਿਚਾਰੇ ਟੈਨਸ਼ਨ ਨਾ ਲੈ ਕਾਲੂ, ਮੈਂ ਤੈਨੂੰ ਬੈਠਾ ਨਹੀਂ। ਉਹ ਛੋਟਾ ਭਰਾ ਵੱਡਾ ਓਏ ਜੱਟ ਰਲ ਗਿਆ ਉਹਦੇ ਨਾਲ। ਓਏ ਇਹ ਜੀਪ ਲੈ ਕੇ ਲੱਭਣ ਡੇ ਆ ਨਾ ਵਿੱਚ ਆ। ਜੱਟ ਰਲ ਗਿਆ। ਪਹਿਲੀ ਤਾਂ ਗੱਲ ਜੀਪ ਕਿੱਥੋਂ ਆ ਗਈ? ਜੀਪ ਵੀ ਹੈ ਆਹ ਕਿਹੜੀ ਜੀਪ ਆ ਜਿਹੜੀ ਬੋਤਲ ਨਾਲ ਭਜਦੀ ਆ? ਕਿਹੜੀ ਜੀਪ ਆ? ਇਹ ਵੀ ਦੱਸ ਦੋ ਮੈਨੂੰ। ਜੜਕਲੇ ਨਾ। ਕਹਿੰਦਾ ਕਿਹੜੀ ਜੀਪ ਆ ਜਿਹੜੀ ਬੋਤਲ ਨਾਲ ਭੱਜਦੀ? ਉਹ ਜੀਪ ਨਹੀਂ, ਉਹਦੀ ਜੀਪ ਬਾਹਰ ਆਈ ਨਹੀਂ। ਹਾਂਜੀ, ਉਸਤਾਦ ਜੀ ਵੀ ਨੇ ਇੰਨਾ ਮਾਰਿਆ, ਮੈਂ ਕੋਈ ਗੱਲ ਨਹੀਂ ਕੀਤੀ, ਚੋਲ ਖਾਦੇ ਗੱਲ ਭੁੱਲ ਗਈ। ਹਾਂ, ਇਹਦਾ ਖਾ ਪੀ ਕੇ ਹਲਾਲ ਕਰਨਾ। ਹਾਂ। ਇਹ ਹਰਾਮ ਕਰ ਰਹੇ ਆ। ਹਾਂਜੀ, ਨਹੀਂ ਨਹੀਂ ਖਾ ਵੀ ਲਿਆ, ਫਿਰ ਜਾਂ ਤੇ ਚੋਲਾਂ ਦਾ ਦਾਣਾ ਨਾ ਖਾਦੇ ਕਿ ਸਾਜੀ ਸਾਡੀ ਸੁਲਾ ਨਹੀਂ ਹੈਗੀ, ਅਸੀਂ ਨਹੀਂ ਖਾਣਾ, ਅਸੀਂ ਨਹੀਂ ਕਰਨਾ। ਅਸੀਂ ਇਸ ਸਟਰੀਟ 'ਚ ਸ਼ਾਮਲ ਨਹੀਂ ਹੈਗੇ। ਸਾਥ ਦੀ ਗੱਲ ਕਿਹਨੇ ਸ਼ੁਰੂ ਕੀਤੀ? ਸਭ ਤੋਂ ਅੱਗੇ ਮੈਂ ਨਹੀਂ ਵੀ ਖਾਦੇ। ਅੱਲਾ ਮਾਫੀ ਦੇਵੇ ਯਾਰ, ਸਾਡੀਆਂ ਸਾਰੀਆਂ ਬੋਟੀਆਂ ਪਰਾਈਆਂ ਸੀ, ਹਾਏ ਹਾਏ। ਇਹਦੀਆਂ ਹੀ ਸੀ। ਇੱਦਾਂ ਹੀ ਹੈ। ਯਕੀਨ ਕਰ। ਆਪਣੀ ਪਲੇਟ ਚੋਂ ਆਲੂ ਕੱਢ ਕੇ ਸੋਹਣਾ ਕਾਲੂ ਦੀ ਪਲੇਟ 'ਚ ਰੱਖ ਕੇ ਤੇ ਬੋਟੀ ਉਹਨੇ ਵਜ਼ਨ ਦੀ ਬੋਟੀ ਚੁੱਕ ਲੈਂਦਾ ਸੀ। ਹਾਂਜੀ, ਨਾਲੇ ਉਸਤਾਦ ਜੀ, ਇਸ ਲੜਾਈ ਸਭ ਤੋਂ ਜ਼ਿਆਦਾ ਨੁਕਸਾਨ ਤੁਹਾਡਾ ਹੋਇਆ। ਕਾਹਦਾ? ਉਹ 4000 ਰੁਪਏ ਮਾਲ ਕਰੇ ਕੋਲੋਂ ਲਾਇਆ। 3900। ਮੈਂ ਹਰਾਮ ਨਹੀਂ ਕਰਨਾ, ਮੈਂ 1 ਰੁਪਈਆ ਵੱਧ ਨਹੀਂ ਦੱਸਣਾ। 3900। 100 ਮੰਨਦੇ ਹੋ ਨਾ, 4 ਨਹੀਂ ਨਹੀਂ, 3900 ਰੁਪਈਆ। 3900 ਰੁਪਏ ਦਾ ਮਾਲ ਸੁਲਾ ਕਰੇ। ਵੀ ਇਹਨਾਂ ਨੇ ਕਰਾਈ ਤੇ ਰਫੜ ਵੀ ਇਹਨਾਂ ਨੇ ਹੀ ਪਵਾਇਆ। ਰਫੜੇ ਨੇ ਕਾਹਦਾ ਪਵਾਇਆ? ਰਫੜ ਇਹਨਾਂ ਨੇ ਪਵਾਇਆ। ਉਹ ਚਿਰਾਗ ਦੇ ਮੂੰਹ ਵਾਲਾ ਬੱਚਾ ਉਹਨੂੰ ਖੁਜਾਈ ਜਾਣਾ ਸਾਰੀ ਦਿਹਾੜੀ। ਯਾਰ ਗੱਲ ਮਿੱਠੇ ਯਾਰ, ਮੈਂ ਮਿੱਠੇ ਤੋਂ ਸਦਕੇ ਜਾਵਾਂ, ਅੱਲਾ ਜ਼ਿੰਦਗੀ ਕਰੇ ਮਿੱਠੇ ਦੀ ਤੇ ਉਹ ਦਾਨਿਸ਼ ਦੀ।
ਮੇਰੇ ਭਰਾ ਨੇ ਉਸਤਾਦ ਜੀ, ਮੈਂ ਮਿੱਠੇ ਨੂੰ ਏਡੀ ਏਡੀ ਗਾਲ ਕੱਢੀ ਜਨਾ ਚੌਂਕ ਚ ਖਲੋ ਕੇ, ਤੇ ਮਿੱਠੇ ਨੇ ਸਿਰ ਨਹੀਂ ਚੁੱਕਿਆ। ਉਹਨੇ ਬਹਾਦਰੀ ਕੀਤੀ ਆ। ਉਹ ਦਿਨ ਹੈ ਅੱਜ ਦਾ, ਮਿੱਠੇ ਦੇ ਦਿਲ ਦੇ ਵਿੱਚ ਮੇਰੀ ਕਦਰ ਅੱਜ ਵੀ ਉਂਝੀ ਹੈ। ਮੈਂ ਕਹਿੰਦਾ ਇਹਦਾ ਦਿਲ ਚੀਰ ਕੇ ਵੇਖ ਲਓ, ਤੇਰਾ ਹੀ ਨਾਮ ਹੋਗਾ। ਨਹੀਂ, ਤੇਰਾ ਹੀ ਨਾਮ ਹੋਗਾ। ਇਹਦੀ ਮੈਂ ਇੰਨੀ ਕਦਰ ਕਰਦਾ। ਓਏ ਅੱਛਾ ਯਾਰ, ਹੁਣ ਬੱਸ ਕਰੋ ਯਾਰ, ਉਹ ਮੁਕਾ ਦਿਓ ਰੋਲਾ ਯਾਰ। ਉਹਨੇ ਗਾਲਾਂ ਕੱਢੀਆਂ। ਹਾਂਜੀ, ਆ ਭਾਈ ਜੀ ਕਰੀਆ 4 ਮਹੀਨੇ ਹੋਏ ਕੰਮ ਕਰਦੇ ਨੇ, 30 ਸਾਲ ਦੀ ਮਿਹਨਤ ਆ। ਉਹ ਕਿਉਂ ਕੌਣ ਉਹ ਹੋਗਾ? 4 ਮਹੀਨੇ ਤੂੰ ਟੀ ਟਾਈਮ ਦੀ ਮੰਮੀ ਬਣ ਗਿਆ ਵਾ, ਤੂੰ ਵੀ ਹੁਣੇ ਆਇਆ। ਇੱਕ ਮਿੰਟ ਆ ਕੇ ਭੈਣ, ਨਹੀਂ ਛੱਡਦੇ ਗੱਲ ਕੁਛ। ਅੱਛਾ ਭੈਣ, ਮਤਲਬ ਜਿਹੜਾ ਦੇ ਲੰਬੇ ਰੁੱਖ ਕੰਮ ਕਰਦਾ ਹੋਵੇ, ਲੰਬੇ ਰੁੱਖ ਯਾਨੀ ਜਿਹਨੇ ਬਹੁਤਾ ਕੀਤਾ ਹੋਵੇ, ਹਾਂਜੀ, ਉਹ ਜਿਹਨੂੰ ਮਰਜ਼ੀ ਗਾਲਾਂ ਕੱਢ ਲਵੇ। ਸੀਨੀਅਰ ਤੇ ਹੈ ਨਾ ਇਹ ਇੱਜ਼ਤ ਤੇ ਰਿਸਪੈਕਟ ਨਫਸ ਕੁਝ ਉਹਨਾਂ ਦਾ ਇੱਕ ਨਾਮ ਆ, ਮੁਕਾਮ ਆ, ਉਹਨਾਂ ਦੇ ਫਾਲੋਅਰਸ, ਉਹਨਾਂ ਦੇ ਫੈਨ ਜਿਹਨੂੰ ਮਰਜ਼ੀ ਕਹਿ ਰਵੇ। ਨਹੀਂ ਕੀ ਗਲਤ ਕਿਹਾ? ਉਹ ਮੇਰਾ ਇੱਕ ਨਾਮ ਆ, ਮੁਕਾਮ ਆ, ਜੇ ਮਰਜ਼ੀ ਮੈਂ ਜਿਹਨੂੰ ਮਰਜ਼ੀ ਬਾਹਰ ਇੱਕ ਜੂਨੀਅਰ ਆਵੇ ਤੇ ਮੈਂ ਉਹਨੂੰ ਜੋ ਮਰਜ਼ੀ ਬਿਸਤ ਕਰ ਲਵਾਂ। ਨਹੀਂ ਬਣਦਾ। ਭਾਵੇਂ ਇੱਕ ਟਗੇ ਦਾ ਬੰਦਾ ਨਹੀਂ, ਮੇਰੀ ਗੱਲ ਸੁਣ। ਜੂਨੀਅਰ ਦੀ ਗੱਲ ਨਹੀਂ ਕਰਨ ਡਿਆ ਮੈਂ, ਆਪਣੀ ਟੀਮ ਮੈਂਬਰ ਦੀ ਗੱਲ ਕਰ ਯਾਰ ਰਿਹਾ। ਮੈਂ ਕਹਿੰਦਾ ਇੱਕ ਟਗੇ ਦਾ ਬੰਦਾ ਨਾ ਹੋਵੇ, ਇੱਕ ਮਸਾਲਾ ਬੈਠਾ ਵਾ, ਮੈਂ ਉਹਨੂੰ ਕੁਝ ਕਵਾਂ, ਇਹਦੀ ਵੀ ਗੈਰਤ ਜਾਗ ਜੇਗੀ। ਨਹੀਂ ਤੇਰੀ ਗੱਲ ਮੁਸ਼ਕਲ ਬੰਦਾ ਬਦਲ ਲਈਏ। ਨਹੀਂ, ਲੇਕਿਨ ਉਸਤਾਦ ਜੀ ਮੈਂ ਜਰਮਨ ਕਹਿ ਰਿਹਾ। ਓਏ ਅੱਛਾ ਯਾਰ, ਛੱਡ ਦਿਓ ਯਾਰ। ਚਲੋ ਮਿੱਠੇ ਨੂੰ ਕਹੋ, ਅਗਰ ਉਹ ਦੰਦ ਤੋਂ ਦੰਦ ਚੁੱਕ ਗਿਆ, ਖੁਦਾ ਜਾਣਦਾ ਮੈਂ ਦੰਦ ਭਰਾਂਗਾ ਉਸਤਾਦ ਜੀ। ਤੁਸੀਂ 4000 ਦੀ ਬਿਰਿਆਨੀ ਕਰੇ, ਮੈਂ 8000 ਦੀ ਬਿਰਿਆਨੀ ਭਾਜੀ ਇੱਕ ਬੰਦਾ ਗਾਲੋ ਕਹਿ ਰਿਹਾ ਕਿ ਭੈਣ ਬੱਸ ਕਰ ਦਿਓ, ਮੈਂ ਆਪੇ ਤੋਂ ਬਾਹਰ ਹੋ ਜਾਊਂਗਾ, ਮੈਨੂੰ ਨਹੀਂ ਪਤਾ। ਬਾਰ ਵਾਰਨ ਕਰ ਰਿਹਾ। ਸਵਾਜੀ ਬਾਹਰ ਚੱਲ ਜਾਵੇ। ਆਹੋ ਉਸਤਾਦ ਜੀ ਮੈਂ ਕਰਾਂ ਜ਼ਿਆਦਾ ਮਜ਼ਾ ਆਊ। ਉਹ ਕੈਸੀ ਮਿਊਜ਼ੀਕਲ ਖਾਰਿਸ਼ ਕਰਤੀ ਤੂੰ ਓਏ। ਲੇਕਿਨ ਕੁਛ ਵੀ ਹੈ ਨਾ, ਕਾਲੂ ਨੂੰ ਉਸਤਾਦ ਜੀ ਦਾਇਰੇ ਤੋਂ ਬਾਹਰ ਨਹੀਂ ਸੀ ਜਾਣਾ ਚਾਹੀਦਾ। ਕਦੀ ਤੂੰ ਦੇਖਿਆ ਇੱਕ ਨਾ ਸਕਿਨ ਤੇ ਕਿਤੇ ਇੱਥੇ ਇੱਕ ਨਿੱਕਾ ਜਿਹਾ ਲਾਲ ਰੰਗ ਦਾ ਹਲਕਾ ਜਿਹਾ ਦਾਣਾ ਨਿਕਲਿਆ ਹਾਏ। ਉਹਦੇ ਤੇ ਨੋ ਮਾਰੋ। ਕੀ ਮਜ਼ਾ ਆਉਂਦਾ। ਮੈਂ ਅੱਜ ਤੱਕ ਵੇਖਿਆ ਹੀ ਨਹੀਂ ਆਪਣੀ ਸਕਿਨ ਤੇ ਲਾਲ ਦਾਣਾ ਵੀ। ਬ੍ਰਾਊਨ ਵੇਖ ਉਸਤਾਦ ਜੀ ਮੈਨੂੰ ਫੋਬੀਆ ਹੋ ਗਿਆ ਇਸ ਚੀਜ਼ ਦਾ, ਕਸਮ ਲੈ ਸਕਦੇ ਤੁਸੀਂ। ਚੁੱਪ 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 ਓਏ ਚੁੱਪ। ਫੋਬੀਆ ਖਾਨ ਇੱਧਰ ਉਸਤਾਦ ਜੀ ਦੇ ਨਾਲ ਡਾਇਰੈਕਟ ਗੱਲ ਕਰਨੀ, ਮੈਨੂੰ ਵੇਖ ਕੇ ਨਹੀਂ ਕਰਨੀ ਯਾਰ, ਮਾਦਰ ਦੇ ਯਾਰ। ਉਂਗਲ ਨਾ ਕਰ ਭਾਈ, ਫੈਸਲਾ ਉਂਗਲ ਨਾ ਤੁਸੀਂ ਕਰ। ਵੱਡੇ ਹੋ ਭਰਾਵਾ, ਮੈਨੂੰ ਡਰ ਲੱਗਣ ਲੱਗ ਪਿਆ ਤੁਹਾਡੇ ਸਾਰਿਆਂ ਨੂੰ। ਚਲੋ ਨਹੀਂ ਜਦੋਂ ਉਹ ਯਾਰ ਮਸਲਾ ਕਿੱਦਾਂ ਮੈਂ ਖਤਮ ਕਰਾਂ? ਹਾਂ 15 ਮਿੰਟ ਦਾ ਗਾਣਾ ਵੀ ਆਓ। ਜਾਦੂ ਜਾਦੂ ਕੀ ਬਾਤ ਹੈ। ਸ਼ੁਕਰ ਆ, ਚਲੋ ਜੇ ਹੁਣ ਲੋ ਜੀ ਨਾਜ਼ਰੀਨ। ਓਏ ਬਸ ਕਰ, ਮੈਨੂੰ ਕੋਈ ਸ਼ੌਕ ਨਹੀਂ ਸੀ, ਮੈਂ ਵੀ ਵਿੱਚ ਸਪੇਸ ਪਾਈ ਆ। ਹਟ ਜਾ ਬਸ, ਚਲੋ ਜੀ ਉਹਨੂੰ ਆਪ ਹੀ ਮਨਾ ਕਰ ਦੋ, ਗੰਨਾ ਗੁੰਨਾ ਲੈ ਕੇ ਤੇ ਜੀਪ ਤੇ ਮਗਰ ਪਿੱਟ ਦੋ। ਓਏ ਜੇ ਤੂੰ ਇੱਕ ਪਿਓ ਦਾ ਨਾਂ ਤੇ ਤੇਰੀ ਮੈਂ ਜੀ ਨਾ ਓਏ ਨਹੀਂ ਆਣਾ ਉਹਨੇ। ਆ ਜੇ ਪਿਓ ਦਾ ਤੇ ਹੈ। ਉਹ ਕਹਿੰਦਾ ਭੈਣ ਅਸੀਂ ਝੁੰਮਰਾ ਟੱਪ ਗਏ, ਅਸੀਂ ਤੇ ਆਪ ਨਿਕਲੇ ਪਏ ਤੋਂ। ਅੱਜ ਤੇ ਕਹਿੰਦਾ ਜੀ ਸਾਂਗਲੇ ਦੇ ਕੋਲ ਆ ਗਏ ਆ, ਤਾਂ ਤੇ ਆਪਣੀ ਪੈ ਗਈ ਵੀ ਕਿਤੇ ਸਾਡੇ ਵੱਲ ਨਾ ਆ ਜਾਵੇ ਕਰ ਬੰਦ ਕਰ ਗਿਆ ਉਹ। ਸ਼ੁਗਲ ਲੱਗੇ ਆ ਯਾਰ। ਹਾਂ ਸ਼ੁਗਲ ਜੀ ਸਾਂਗਲੇ ਕੋ ਪਹੁੰਚ ਗਏ। ਉਹ ਗੰਨਾ ਛੰਨਾ ਲੈ ਕੇ ਗੰਨਾ ਛੰਨਾ ਲੈ ਕੇ ਨਿਕਲ ਗਏ ਆ। ਉਹ ਗੰਨਾ ਲੈ ਕੇ ਉਸਤਾਦ ਜੀ ਓਏ ਉਹ ਮੈਨੂੰ ਆਪ ਕਿਹਾ ਕਹਿੰਦਾ ਅਸੀਂ ਝੁੰਮਰਾ ਟੱਪ ਰਹੇ ਆ ਭੈਣ, ਅਸੀਂ ਤੁਹਾਨੂੰ ਕੁਝ ਵੀ ਨਹੀਂ ਕਿਹਾ, ਸਾਨੂੰ ਆਪਣਾ ਕਾਨੂੰ ਕੋ ਡਰ ਲੱਗਣ ਦਿਆ। ਨਾਲੇ ਤੇ ਭਰਾ ਲੜਾਈ ਤੇ ਨਹੀਂ ਆਉਂਦੇ, ਇਹਨੇ ਵਿੱਚ ਕਾਲ ਕਰਤੀ ਸੀ ਕਿ ਸੁਲਾ ਤੇ ਬਿਰਿਆਨੀ ਆ, ਸੁਲਾ ਤੇ ਆਉਂਦੇ ਆ। ਹਾਂਜੀ ਬਿਰਿਆਨੀ ਤੇ ਆ ਕਾਲੂ ਸ਼ੁਕਰ ਕਰ ਇੱਥੇ ਮੈਂ ਨਹੀਂ ਸੀ ਹੈਗਾ, ਨਾਲੇ ਡਰ ਉਸ ਦਿਨ ਤੋਂ ਜਦੋਂ ਤੇਰਾ ਮੇਰਾ ਪੰਗਾ ਪੈ ਗਿਆ। ਚਲੋ ਜੀ ਅੱਲਾਹ ਪਾਕ ਕੋ ਡਰ ਕੇ ਕਹਿਣ ਦਿਆਂ। ਓਏ ਅੱਛਾ ਯਾਰ ਚਲੋ ਬਸ ਕਰ ਦੋ ਕਾਲੂ ਸਾਹਿਬ, ਕੀ ਗੱਲ ਆ ਹੁਣ ਮਾਫੀ ਦੇ ਦਿਓ। ਉਸਤਾਦ ਜੀ 3900 ਰੁਪਇਆ ਮੇਰਾ ਲੱਗ ਗਿਆ। ਲੈ ਉਹ ਵਾਹਤ ਬੱਚਾ ਵਾ ਜਿਹਦੇ ਪਿਓ ਨੇ ਹਾਲ ਤੱਕ ਜਨਮ ਪਰਚੀ ਨਹੀਂ ਚੁੱਕੀ, ਲੜਾਕਾ ਬਣਿਆ ਫਿਰਦਾ ਦੇਖ ਲੈ। ਲੋ ਸਾਜ ਅੱਜ ਤੋਂ ਬਾਅਦ ਮੈਂ ਗੱਲ ਨਹੀਂ ਕਰਾਂਗਾ। ਇਹ ਲਾਸਟ ਸੈਕਿੰਡ ਜਿਹੜੇ ਮੈਨੂੰ 3-4 ਦੇ ਦਿਓ। ਇਹ ਬੰਦਾ ਇਦਾਂ ਦੀ ਕੋਈ ਵੀ ਡੱਬੀ ਇੱਥੋਂ ਖਤਮ ਕਰੋ ਸਭ ਤੋਂ ਪਹਿਲੇ ਦਫ਼ਤਰ ਚੋਂ। ਹਾਂ ਠੀਕ ਹੈ, ਇਦਾਂ ਦੀਆਂ ਐਟਮਾਂ ਇਹਨੇ ਇਦਾਂ ਦੀ ਐਟਮ ਕੀਤੀ, ਯਕੀਨ ਕਰੋ ਕੋਈ ਨਾ ਕੁਝ ਹੋ ਜਾਣਾ, ਭਾਂਸਲਾ ਹੋ ਗਈ ਤੇ ਭਾਂ। ਨਾ ਨੂੰ ਨਹੀਂ ਬਸ ਕਰ ਦਿਓ ਯਾਰ। ਉਸਤਾਦ ਜੀ ਛੱਡੋ ਰੌਲਾ ਮਕਾਓ, ਚੌਲ ਖਾ ਕੇ ਫਿਰ ਇਹ ਦਾਣਾ ਖਤਮ ਕਰੀ ਕਿੰਨੇ ਪੈਸੇ ਲਾਤੇ ਯਾਰ ਨੂੰ ਨਹੀਂ ਮੈਂ? 4000 ਰੁਪਏ 3900 ਰੁਪਇਆ ਲੱਗਾ। 100 100 ਰੁਪਏ ਦਾ ਪੈਟਰੋਲ ਪਵਾਇਆ। ਹਾਂਜੀ। ਗੱਲ ਜਿਹੜੀ ਹੁੰਦੀ ਨਾ ਸੱਚੀ ਦੱਸੀ ਦੀ।
ਵਾਹ ਵਾਹ। ਤੈਨੂੰ ਅਗਰ ਕੋਈ ਬੰਦਾ 20 ਲੱਖ ਰੁਪਇਆ ਭੇਜਦਾ ਨਾ ਹਾਂਜੀ। ਬਾਹਰੋਂ, ਹੂੰ। ਤੇ ਉਹਦੇ ਚੋਂ 10 ਲੱਖ ਅਗਰ ਤੇਰਾ ਨਾ, ਬਾਕੀ 10 ਲੱਖ ਉਹਨੇ ਪੱਲਿਓਂ ਭੇਜਿਆ। ਤੇ ਜਦੋਂ ਤੁਸੀਂ ਕਿਸੇ ਨੂੰ ਕਹਿਣਾ ਨਾ ਕਿ ਮੈਨੂੰ ਉਹਨੇ ਪੈਸੇ ਭੇਜੇ, ਤੇ ਇਹ ਨਹੀਂ ਦੱਸਣਾ ਉਹ ਤੇ ਮੈਂ ਉਹਦੇ ਕੋਲ ਆਪਣੇ ਲੈਣੇ ਸੀ, ਉਹਨੂੰ ਦੱਸਣਾ ਕਿ 10 ਮੈਂ ਆਪਣਾ ਲੈਣਾ ਸੀ, 10 ਉਹਦਾ ਮੈਂ ਲਿਆ ਵਾ। ਪੂਰੀ ਗੱਲ ਦੱਸਣੀ, ਮੁਨਾਫਕਤ ਨਹੀਂ ਕਰਨੀ। ਗੁੱਡ। ਹਾਂ, ਉਹ ਅੱਧਾ ਜਿਹੜਾ ਰੈਫਰੈਂਸ ਹੈ ਨਾ ਉਹ ਆਪਣੇ ਪੈਸਿਆਂ ਦਾ ਬਣਾ ਕੇ ਬਾਕੀ 10 ਲੱਖ ਨੂੰ ਹੜਪ ਨਹੀਂ ਕਰਨਾ। ਜਦੋਂ ਸ਼ੋਖੀ ਦੇ ਨਾਲ ਫੋਨ ਕਰਕੇ ਅਗਲੇ ਨੂੰ ਪੂਰੀ ਗੱਲ ਸੁਣਾਉਣੀ, ਨਾਲੇ ਵੀ ਦੱਸਣਾ ਭਾਜੀ ਮੈਂ 20 ਉਹਦੇ ਕੋਲ ਲਿਆ, 10 ਮੇਰਾ ਸੀ, 10 ਉਹਨੇ ਜਿਹੜਾ ਭੇਜਿਆ ਸੀ ਉਹ ਸੀ ਜਿਹੜਾ ਉਹਦੇ ਕੋਲ ਖਾਦਾ। ਲਿਆਦਾ 3900 ਲੱਗਾ, 39 ਦੱਸਣਾ, 4000 ਨਹੀਂ ਦੱਸਣਾ। ਹਾਂ, ਗੁੱਡ ਹੋ ਗਿਆ। ਸਮਝ ਆਈ ਗੱਲ ਦੀ? ਹਾਂਜੀ, ਨਾਲੇ 3900 ਰੁਪਏ ਦੇ 2 ਟੀ ਟਾਈਮ ਉਹਦੇ, ਹਾਂ, ਤੈਨੂੰ ਚੌਲ ਖਵਾ ਦੇ। ਜੋ ਮਰਜ਼ੀ ਆ ਭਾਈ, ਮੇਰਾ ਮੈਨੂੰ ਕਾਹਦਾ 3900 ਠੁਕਿਆ ਮੇਰਾ? ਹਾਂ ਮੈਂ ਤਾਂ ਲੜਾਈ 'ਚ ਹੈ ਨਹੀਂ, ਮੈਂ ਤੇ ਕੈਮਰਾਮੈਨ ਸੀ। ਹਾਂ, ਤੁਸੀਂ ਤਾਂ ਕਰਵਾ ਕੇ ਲੜਾਈ ਪਰੇ ਹੋ ਗਏ। ਹਾਂ, ਇਹਦਾ 3900 ਨਹੀਂ ਬਣਦਾ, ਬਣਦਾ ਨਹੀਂ, ਇਹਦਾ ਨਹੀਂ ਬਣਦਾ। ਇਹਦਾ 200 ਦੀ ਬੁਟੀਕ ਪਾ ਦੋ ਜਿਹੜੀ ਪਾਉਣੀ ਹੈ। ਉਸਤਾਦ ਜੀ ਤੁਸੀਂ ਕਿਤੇ ਉਸ ਟਾਈਮ ਮੈਨੂੰ ਦੇਖਦੇ ਮੇਰੇ ਪਸੀਨਾ ਆਉਂਦਾ ਸੀ, ਮੇਰਾ ਦਿਲ ਕਰਦਾ ਮੈਂ ਇੱਕ ਤੇ ਪਰਚੀ ਪਰੋ ਦਵਾਂ। ਮੈਨੂੰ ਡਰ ਹੀ ਇਹ ਸੀ। ਮਾਹੌਲ ਲੱਤਾਂ ਐ ਕੰਬਣ ਦਈਆਂ ਸੀ, ਵੀਡੀਓ ਦੇਖ ਲਿਓ। ਉਹ ਭਾਜੀ ਲੱਤਾਂ ਸੀ ਕੰਬਣ ਡੀਆਂ, ਖੁੱਲੀ ਪੈਂਟ ਪਾਈ ਆ, ਨਹੀਂ ਪਤਾ ਲੱਗਣ ਡਿਆ। ਮਾਹੌਲ ਨੂੰ ਤੁਸੀਂ ਸਟੂਡੀਓ ਨੂੰ ਖਰਾਬ ਕੀਤਾ। ਪਰ ਨੈਕਸਟ ਮਨ ਫੈਸਲ ਤੁਹਾਡੇ ਤੋਂ ਮਾਫੀ ਉਹ ਭੇਜੋ। ਭਰਾਵਾ ਮੈਂ ਹੁਣ ਉਹਨਾਂ ਨੂੰ ਕਿੱਦਾਂ ਸਾਮਾਂ, ਕਹਿੰਦੇ ਕੰਨ ਫੜਾਣੇ ਚੋਂ। ਉਹਨਾਂ ਨੂੰ ਆਲਾਂ ਦਿਓ ਇੱਥੋਂ ਨੀਲੇ ਹੋ ਕੇ ਜਾਣਗੇ ਇਹਨਾਂ ਦਾ ਹੁਕਮ। ਫੈਸਲ ਕਾਲੂ ਉਹ ਬੰਦਾ ਵਾ ਕਿ ਉਹ ਬਈ 100 ਇਕੱਠਾ ਕਰੋ ਨਾ, 100 ਕੀ ਤੇ ਕੱਲਾ ਵਾ। 100 ਬਹਾਦਰ। ਹਾਂਜੀ, 100 ਬਹਾਦਰ ਇਕੱਠਾ ਕਰੋ। ਸਾਜੀ 8:36 ਹੋ ਗਏ, 9:06 ਨਿਕਲ ਫੇ ਪਤਾ ਕੀ ਗੱਲ ਆ? ਮੈਂ ਤੁਹਾਨੂੰ ਨਿਕਲ, ਉਹਨੇ ਦੁਕਾਨ ਬੰਦ ਕਰ ਜਾਣੀ ਆ। ਨਿਕਲ ਜਾ ਤੂੰ। 9:06 ਉਹ ਬਸ ਕਰਦਾ ਯਾਰ, ਮੇਰਾ ਦਿਮਾਗ ਹੁਣ ਕਾਤੋਂ ਖਰਾਬ ਕਰਨ ਨੇ ਯਾਰ, ਮੇਰੀ ਕਾਤੋਂ ਸਿਰ ਖਜਨੇ ਇਧਰੋਂ। ਉਹ ਬੁਲਾ ਯਾਰ ਤੂੰ ਉਹਨਾਂ ਨੂੰ। ਉਸਤਾਦ ਜੀ ਮੈਂ ਤੇ ਕੰਨ ਨਾ ਫੜਾਏ, ਫੇਰ ਤੁਸੀਂ ਕਹਿਣਾ ਉਹ ਫੜਾ ਲਈ ਆਵੇ ਵਿੱਚ ਕਿਹੜਾ ਹੁੰਦਾ ਵਾ। ਹੈਲੋ, ਹਰਾਮ ਕਰਦੇ ਸਾਰੇ ਹਾਂਜੀ। ਚੌਲ ਇੱਕੋ ਹੀ ਪਲੇਟ ਪਾਈ ਦੀ। ਤੇਰੀ ਤਾਂ ਬੈਠਕਾਂ ਲਵਾਣੀ ਇੱਥੇ ਆਪਾਂ ਬਾਹਰ। ਮੱਕੋ ਆਣਾ ਫਿਰ ਅੱਜ ਕੀ ਹੈ ਪੁੰਨੇ। ਚੱਲ ਯਾਰ 4000 ਰੁਪਇਆ ਖਾ ਕੇ ਵੀ ਤੁਸੀਂ ਉਹੀ ਪੰਗਾ ਯਾਰ, ਤੁਹਾਨੂੰ ਕੋਈ ਸ਼ਰਮ ਹਯਾ ਹੀ ਨਹੀਂ ਹੈ। ਉਸਤਾਦ ਜੀ ਦੇਖੋ, ਮੈਂ ਹਮੇਸ਼ਾ ਪਿਆਰ ਵੰਡਿਆ ਨਾ, ਚਲੋ ਮੈਂ ਪਿਆਰ ਹੀ ਵੰਡਿਆ ਤੁਹਾਡੇ ਸਾਹਮਣੇ। ਮੈਂ ਅੱਜ ਤੱਕ ਮੇਰੀ ਕਦੇ ਸ਼ਿਕਾਇਤ ਸੁਣੀ ਤੁਸੀਂ? ਅੱਜ ਤੱਕ ਮੈਂ ਕਦੇ ਕਿਸੇ ਨੂੰ ਲੜਾਇਆ ਹੋਵੇ, ਕਿਸੇ ਦੀ ਚੁਗਲੀ ਨਹੀਂ ਯਾਰ, ਸ਼ੁਗਰ ਮੇਲਾ ਸਾਰਾ ਸ਼ੋਅ ਆਪਣੀ ਜਗ੍ਹਾ ਤੇ ਹਰ ਚੀਜ਼, ਲੇਕਿਨ ਮੈਂ ਸੁਣੀ ਮੈਂ ਕਈ ਵਾਰੀ ਸੁਣੀ। ਲਓ, ਮੈਂ ਲੜਾਈਆਂ ਨਾ ਯਾਰ ਬਸ ਕਰ ਦਿਓ ਯਾਰ, ਕਿਸੇ ਟੌਪਿਕ ਹੋਰ ਨਹੀਂ ਤੇ ਮੈਂ ਬੰਦ ਕਰ ਦੇਣਾ ਸ਼ੋਅ ਯਾਰ ਇੱਥੇ। ਉਹ ਹੀ ਠੀਕ ਆ ਜਿਹੜਾ ਬਾਹਰ ਤੁਹਾਡੀ ਲੜਾਈ ਵਾਲਾ। ਮੈਨੂੰ ਸਮਝ ਨਹੀਂ ਆਉਂਦੀ। ਚਲੋ ਯਾਰ ਛੱਡ ਦੇ ਇਹਨੂੰ, ਟੌਪਿਕ ਨੂੰ ਮੁੱਕ ਗਿਆ ਹੁਣ, ਅੱਗੋਂ ਕੋਈ ਗੱਲ ਕਰੋ ਅਗਲੇ ਦੇ ਨਾਲ ਯਾਰ। ਦੁਨੀਆ ਹੀ ਦਰਦ ਹੋਣੀ ਮੇਰੇ, ਹੈ ਮੇਰਾ ਬਲੱਡ ਨਹੀਂ ਬਰਾਬਰ ਹੋਣ ਡਿਆ। ਗੁੱਸੇ ਨਾ। ਗੁੱਸਾ ਤੇ ਯਾਰ ਇੱਕ ਲਹਿਰਾ, ਮੈਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦਾ। ਹਾਂ, ਸੀਰੀਅਸਲੀ ਪਤਾ ਕਿਤੇ ਵੀ ਜਦੋਂ ਲੜਾਈ ਲੋੜੀ ਹੁੰਦੀ ਨਾ, ਇਹ ਜਰਾ ਘਬਰਾ ਜਾਂਦਾ। ਸਹੀ ਗੱਲ। ਤੁਸੀਂ ਮੈਨੂੰ ਮਿਲੋ ਕਿਤੇ ਬਾਹਰ, ਮੈਨੂੰ ਅਜ਼ਮਾਓ ਬਾਹਰ ਕਿਤੇ। ਕਿੱਥੇ ਹੋਣਾ ਤੂੰ ਦੱਸ ਦੇ, ਜਗ੍ਹਾ ਕਿੱਥੇ ਮਿਲੀ ਹੈ ਤੈਨੂੰ? ਕੁਵੈਤ ਆ ਜਾਓ। ਮੈਂ ਇੱਥੇ ਹੁੰਦਾ, ਮੈਂ ਕਿੱਥੇ ਜਾਣਾ? ਸਾਡਾ ਕਿਤੇ ਬਾਹਰ ਪੇੜ ਪਵੇ ਫਿਰ ਦੱਸਿਓ। 24 ਘੰਟੇ ਭਰਾ ਹਾਜ਼ਰ ਅੱਲਾ ਜੋ। ਜੀ ਮਿੱਠੇ। ਆ ਘਰ ਦੇ ਵਿੱਚ ਮਾਹੌਲ ਖਰਾਬ ਕਰਕੇ ਉਹ ਬੱਚਾ ਹੈ ਲੜਨ ਵਾਲਾ, ਦੇਖ ਤਾਂ ਸਹੀ। ਆਹੋ ਯਾਰ, ਉਹ ਮਾਸੂਮ, ਮੈਂ ਤੇ ਕਹਿੰਦਾ ਰਿਹਾ, ਉਹ ਮੈਂ ਕਿਹਾ ਯਾਰ ਉਹ ਬੱਚਾ ਮਾਸੂਮਾਂ ਨੂੰ ਖੇਡਦਾ ਨੂੰ ਖੇਡਣ ਦੇ। ਆਹੋ ਕਹਿੰਦਾ ਖੜੇ ਖਰਗੋਸ਼ ਦਾ ਮੂੰਹ ਆਦਾ ਵਿਚਾਰੇ ਦਾ, ਉਹਦੇ ਨਾਲ ਲੜਾਈ ਕਰਨਾ। ਕੱਲ ਤੂੰ ਜ਼ਾਲਮ ਆ। ਖੇਡਦਾ ਤੂੰ ਨਹੀਂ ਇਹ। ਧੂਸ਼ਾ ਲੂਮਾ ਵਾਲੇ ਤੇਰੇ ਹੱਥ ਆ, ਉਹਨੂੰ ਮਾਸੂਮ ਜਾਨ ਨੂੰ ਫੜ ਕੇ ਤੂੰ ਚੁੱਪ। ਸੱਚੀ ਇਹਨੇ ਮਾਰਿਆ ਜੈਨਮਨ। ਔਰੇ ਇਹਦੇ ਨਾਲ ਵੀ ਸਹੀ ਹੱਥੋਂ ਪਾਈ ਹੋਇਆ, ਉਹਦੇ ਲਾਸਾਂ ਪੈ ਗਈਆਂ। ਮੈਂ ਤੈਨੂੰ ਗੱਲ ਦੱਸਾਂ, ਤੂੰ ਐਵੇਂ ਨਹੀਂ ਭਰਾਵਾਂ ਨੂੰ ਬੁਲਾ ਰਿਹਾ ਉਹ ਸਾਂਗਲੇ ਤੋਂ ਅੱਗੇ ਵੀ। ਨਿਕਲ ਜਾਓ। ਕਹਿੰਦੇ ਟਿੰਡ ਕਰਨੀ ਹੈ ਜੀ, ਹੈ ਕਹਿੰਦੇ ਟਿੰਡ ਕਰਨੀ ਹੈ। ਵੀ ਸਿਰ 'ਚ ਦਾਣੇ ਨਿਕਲੇ ਮੇਰੇ? ਨਹੀਂ, ਕਿਤੇ ਫਿੰਸੀਆਂ ਨਿਕਲੀਆਂ। ਨਹੀਂ ਕਿਤੇ ਪੰਜਾਂ ਦਿਨਾਂ ਦਾ ਹੋ ਗਿਆ। ਕਾਕਨ ਟੇਢ ਲਈ ਯਾਰ, ਕੀ ਹੋਣਾ? ਆ ਲੜਾਈ ਆ, ਇਹ ਸ਼ੁਗਲੀ ਲੜਾਈ ਹੈ। ਨਹੀਂ ਉਸਤਾਦ ਜੀ, ਤੇ ਮੈਨੂੰ ਪਤਾ ਰਾਤ 1 ਵਜੇ ਤੱਕ ਇੱਥੇ ਬੈਠੇ ਰਹੋ, ਸਿਰਫ ਫੋਨ ਹੀ ਆਉਣਾ, ਜੇ ਭਰਾ ਆ ਕੇ ਸਾਨੂੰ ਫੜ ਲਿਓ। ਇਹ ਭਰਾ ਵੀ ਲੜਾਈ ਵੀ ਪੈਦਲ ਆਉਣ ਵਾਲੇ ਆ। ਭਾਜੀ ਆ ਝਾਲ ਆ, 2 ਮਿੰਟ ਚ ਆਉਂਦੇ ਆ, ਪੌਣਾ ਘੰਟਾ ਹੋ ਗਿਆ ਹਾਲ ਤੱਕ ਆਏ ਨਹੀਂ। ਹਾਂ, ਇਹ ਉਧਰੋਂ ਟੁਰੇ ਆ, ਟੋਬੇ ਵਾਲੇ ਜਾਓਗੇ। ਬੜੇ ਅਥਰੇ ਆ ਸਾਜੀ। ਕਸਮ ਵਾਲੀ ਗੱਲ ਹੈ, ਇਹੀ ਮੈਂ ਗੱਲ ਕਰਾਂਗਾ। ਅਥਰਾ ਫੈਮਿਲੀ ਕਿਹੜੀ? ਸ਼ਦਾਦ ਨੂੰ ਅਥਰਾ ਕਹਿੰਦੇ। ਉਸਤਾਦ ਜੀ ਉਹ ਆ ਕੇ ਗੋਲੀ ਮਾਰ ਕੇ ਬਾਅਦ ਚੋਂ ਕਹਿੰਦਾ ਸੀ ਕੀ ਹੋਇਆ। ਉਹ ਭਾਜੀ ਛਤਰਾ ਉਹਦਾ ਨਾਮ ਉਸਤਾਦ ਜੀ ਅਥਰਾ ਮੁਗਲ। ਉਹਨੂੰ ਸਾਰੇ ਰਹਿਣ ਦੇ, ਉਹਦੀ ਆਪਾਂ ਗੱਲ ਹੀ ਨਹੀਂ ਕਰਦੇ, ਆਪਾਂ ਹੋਰ ਗੱਲ ਕਰਦੇ। ਉਸਤਾਦ ਜੀ ਸੁਣੋ ਤਾਂ ਸਹੀ ਤੁਸੀਂ। ਉਹ ਦੱਸ ਤੇਰਾ ਸ਼ਹਜ਼ਾਦ ਨੇ ਓਏ ਅੱਛਾ ਯਾਰ, ਹੋਏਗਾ ਕੋਈ ਗੱਲ ਨਹੀਂ, ਤੂੰ ਆਪਣੇ ਤੱਕ ਗੱਲ ਰੱਖ। ਉਹ ਜਿਹਦੀਆਂ ਲੱਤਾਂ ਕੱਟੀਆਂ ਓ ਸੀ। ਯਾਰ ਛੱਡ ਦੇ ਨਾ, ਉਹ ਭਾਜੀ ਚਲੋ ਅਸੀਂ ਗੱਲ ਨਹੀਂ ਕਰਦੇ, ਮੈਂ ਗੱਲ ਹੋਰ ਕਰ ਰਿਹਾ। ਉਹ ਸ਼ਹਜ਼ਾਦ ਦੇ ਇਲਾਕੇ 'ਚ ਇਸ ਗੱਲ ਤੋਂ ਮਸ਼ਹੂਰ ਆ ਕਿ ਉਹਨੇ ਜਲਸੇ 'ਚ ਸਭ ਤੋਂ ਬਹੁਤੀਆਂ ਬੋਤਲਾਂ ਪੀਤੀਆਂ। ਹਾਂਜੀ, ਉਸ ਬੰਦੇ 100 ਬੋਤਲ ਦਾ ਟਾਰਗੇਟ ਪੂਰਾ ਕੀਤਾ ਹਨਾ। ਹਾਂ ਜੀ। ਢੱਕਣ ਜਿਹੜਾ ਇਕੱਠੇ ਕਰਦਾ ਬਾਅਦ ਚ। ਹਾਂਜੀ ਹਾਂਜੀ। ਨਹੀਂ, ਉਹ ਵੰਡੀ ਦੀ ਚੀਜ਼ ਵੀ ਸਭ ਤੋਂ ਪਹਿਲੇ ਲੈ ਕੇ ਦਿਖਾ ਦਿੰਦਾ ਵਾ ਉਤੋਂ ਦੀ। ਹਾਂ ਕੋਈ ਪਛਾਣ ਨਹੀਂ ਸਕਦਾ, ਭਾਵੇਂ 3 ਵਾਰੀ ਲੰਗਰ ਲੈ ਆਵੇ। ਅੱਛਾ, ਐਸਾ ਐਕਟ ਕਰਦਾ। ਹਾਂਜੀ। ਉਸਤਾਦ ਜੀ ਉਹਦੇ ਇੱਥੇ ਸੱਟ ਲੱਗੀ ਨਾ, ਇੱਥੇ ਨਿਸ਼ਾਨ ਹੈ। ਇੱਕ ਵਾਰੀ ਐ ਲੈ ਲੈਂਦਾ ਵਾ, ਇੱਕ ਵਾਰੀ ਹਾਂ, ਇੱਕ ਵਾਰੀ ਸਾਫ ਮੂੰਹ ਵਾਲਾ। ਇਹ ਤੋਂ ਪੁੱਛਾ ਇੱਕ ਸਾਈਡ ਤੋਂ ਕਟਾ ਕੇ ਚੱਲਦਾ, ਕਹਿੰਦਾ ਆ ਦੇ ਯਾਰ ਜਿਹੜੇ ਸੁਣਾ ਭਾਈ ਮੁਝੇ ਵੀ ਦੇ ਦੇ। ਏਦਾਂ ਹੀ। ਇਹਦਾ ਭਰਾ ਸ਼ਹਜ਼ਾਦ ਆਪ ਹੀ ਲੈਂਦਾ ਵਾ, ਆਪ ਹੀ ਛੋਟੇ ਭਰਾ ਦਾ ਵੀ, ਆਪ ਹੀ ਛੋਟਾ ਭਰਾ ਬਣ ਜਾਂਦਾ। ਮੇਰੇ ਛੋਟੇ ਭਰਾ ਦਾ ਵੀ ਦੇ ਦੇ। ਹਾਂਜੀ।
ਇਹਦਾ ਭਰਾ ਖਾਨਦਾਨ ਇਸ ਗੱਲ ਤੋਂ ਮਸ਼ਹੂਰ ਆ ਕਿ ਯਾਰ ਫਿਲਪਤੀ ਦੌਰਾ ਆਪਣੇ ਆਪ ਨੂੰ ਬਹੁਤ ਸੋਹਣਾ ਪਾਉਂਦਾ ਪਿੱਛੇ ਨੂੰ ਡਿੱਗਦਾ ਠਾ ਥੱਲੇ ਬੰਦੇ ਨੂੰ ਸਾਹਮਣੇ ਆਉਂਦੇ ਮੈਂ ਹੈਰਾਨ ਹੋਣ ਡਿਆ ਕਿ ਇਹਦਾ ਹਜਰ ਕੀ ਕਰਨਗੇ ਉਹ ਕੀ ਦੱਸਦੀ ਮੈਨੂੰ ਪਤਾ ਵਾ ਛੱਡ ਦਿਓ ਤੂੰ ਕੌਣ ਸੋਚ ਰਹੇ ਸਹੀ ਦੱਸਾਂ ਕੀ ਸੋਚ ਰਿਹਾ ਸਹੀ ਦੱਸਾਂ ਇਹ ਸ਼ੁਗਲ ਸਹੀ ਸਹੀ ਮੈਂ ਖੁਸ਼ ਹੋ ਰਿਹਾ ਕਿ ਛੋਟੇ ਛੋਟੇ ਹੁੰਦੇ ਜਦੋਂ ਨਾ ਭਰਾ ਜਿਹੜੇ ਹੁੰਦੇ ਉਹ ਭੈਣਾਂ ਦਾ ਕੀ ਉਹਨਾਂ ਨਾਲ ਪਿਆਰ ਹੁੰਦਾ ਕਿ ਨਿੱਕਾ ਜਿਹਾ ਹੁੰਦਾ ਵਾ ਤੇ ਭਰਾ ਰਸ ਚ ਵੜਿਆ ਤੇ ਭੈਣ ਪਿੱਛੇ ਖਲੋਤੀ ਛੋਟੀ ਤੇ ਉਹਨੇ ਚੀਜ਼ ਵੰਡੀ ਤੇ ਲਈ ਆ ਤੇ ਉਹਨੂੰ ਕਹਿ ਰਿਹਾ ਪਰ ਮੇਰੀ ਭੈਣ ਦਾ ਵੀ ਦੇ ਦੇ ਮੇਰੀ ਭੈਣ ਦਾ ਵੀ ਦੇ ਦੇ ਤੇ ਭੈਣ ਪਿੱਛੇ ਖਲੋਤੀ ਉਹਦਾ ਵੀ ਤੇ ਜਦੋਂ ਫਿਰ ਵੱਡੇ ਹੋ ਜਾਂਦੇ ਵਿਆਹੇ ਹੁੰਦੇ ਭੈਣ ਕਿਤੇ ਵਿਆਹੀ ਜਾਂਦੀ ਭਰਾ ਕਿਤੇ ਵਿਆਹੀ ਜਾਂਦੇ ਕਹਿੰਦੇ ਕਿਹੜਾ ਹਿੱਸਾ ਓਏ ਉਹੀ ਦੋ ਭਰਾ ਜਿਹੜਾ ਵੱਡਾ ਭਰਾ ਅੱਗੇ ਹੋ ਕੇ ਕਹਿੰਦਾ ਬਈ ਮੇਰੇ ਛੋਟੇ ਭਰਾ ਦਾ ਵੀ ਦੇ ਦਿਓ ਤੇ ਫਿਰ ਜਦੋਂ ਵੱਡੇ ਹੁੰਦੇ ਤੇ ਫਿਰ ਆਪਸ ਚ ਕੀ ਉਹਨਾਂ ਦਾ ਹਿਸਾਬ ਕਿਤਾਬ ਹੋ ਜਾਂਦਾ ਓਏ ਮੈਂ ਅਸਲ ਚ ਮੈਂ ਸੋਚ ਰਿਹਾ ਸੀ ਉਸਤਾਦ ਜੀ ਹਨਾ ਉਹੀ ਦੋ ਭਰਾ ਹੁੰਦੇ ਨਾ ਉਸਤਾਦ ਜੀ ਮੇਰੀਆਂ ਗੱਲਾਂ ਅਸਰਅੰਦਾਜ਼ ਹੁੰਦੀਆਂ ਤੁਹਾਨੂੰ ਪਤਾ ਵੱਡੀ ਗੱਲ ਹੀ ਕਰਦਾ ਹਾਂ ਕੀ ਕੀਤਾ ਕੀ ਗੱਲ ਹਿੱਸਿਆਂ ਤੋਂ ਰੌਲਾ ਪੈਸਿਆਂ ਤੋਂ ਰੌਲਾ ਉਹੀ ਭਰਾ ਜਦੋਂ ਕੋਈ ਵਿੱਚ ਬੁੱਢੀ ਨਹੀਂ ਹੁੰਦੀ ਕੋਈ ਵਿੱਚ ਸਹੁਰੇ ਨਹੀਂ ਹੁੰਦੇ ਕੋਈ ਵਿੱਚ ਉਦੋਂ ਕਹਿੰਦੇ ਮੇਰੇ ਛੋਟੇ ਭਰਾ ਦਾ ਵੀ ਹਿੱਸਾ ਦਿਓ ਉਹ ਵੱਡਾ ਹੋ ਕੇ ਤੇ ਲੜ ਕੇ ਗਲੀ ਚ ਹਾਲਾਂਕਿ ਨਾਰਮਲ ਗੱਲ ਹੈ ਨਾ ਲੇਕਿਨ ਤੁਸੀਂ ਉਹਦੀ ਉਹ ਨੇਚਰ ਦੇਖੋ ਫੀਲ ਦੇਖੋ ਛੋਟੇ ਭਰਾ ਦੀ ਯਾਰ ਤੇ ਨਿੱਕਾ ਜਿਹਾ ਹੁੰਦਾ ਤੇ ਛੋਟਾ ਭਰਾ ਰੋਂਦਾ ਹੁੰਦਾ ਤੇ ਕਹਿੰਦਾ ਆ ਤੈਨੂੰ ਕਿੰਨੇ ਮਾਰਿਆ ਮੈਂ ਗੁੱਟ ਤੋਂ ਫੜਿਆ ਹੁੰਦਾ ਤੇ ਜਦੋਂ ਵੱਡੇ ਹੋ ਜਾਂਦੇ 40 ਸਾਲ ਦੇ ਬੁੱਢੀਆਂ ਬੱਚੇ ਸਹੁਰੇ ਤੇ ਉਹੀ ਦੋ ਭਰਾ ਜਿਹੜੇ ਇੱਕ ਦੂਜੇ 'ਚ ਗਿਲਾ ਹੁੰਦਾ ਗਿਆ ਮੇਰਾ ਹੱਕ ਖਾ ਗਿਆ ਇਹਨੇ ਮੈਨੂੰ ਇੰਨੇ ਪੈਸੇ ਨਹੀਂ ਦਿੱਤੇ ਚੱਲ ਭਰਾ ਵਾ ਕੋਈ ਇਹ ਜਿਹਦਾ ਇਹ ਮੈਂ ਸੋਚ ਰਿਹਾ ਸੀ ਯਾਰ ਜੁਗਤ ਨਾ ਕਰਨਾ ਮਿੱਠਾ ਜੀ ਮੈਂ ਤੁਹਾਨੂੰ ਮਾਜ਼ਰਤ ਜੁਗਤ ਨਾ ਕਰਨਾ ਉਸਤਾਦ ਜੀ ਸਾਡੇ ਨਾ ਲੜਾਈ ਕਿਸ ਗੱਲ ਤੋਂ ਹੁੰਦੀ ਹੈ ਵੀ ਪੱਖਾ ਉਹਨੇ ਆਪਣਾ ਕਰ ਲਿਆ ਮੇਰੀ ਮੰਜੀ ਤੇ ਬੈਠ ਕੇ ਰੱਖੇ ਆਹੋ ਵੀ ਮੇਰੇ ਤੋਂ ਵੱਡੀ ਬੁਰਕੀ ਪਾਉਣ ਡਿਆ ਮੇਰੀ ਰਜਾਈ ਕਿਉਂ ਲਈ ਹੈ ਆਪੇ ਜਿਹਨੇ ਚੋਂ ਬਾਜਰਾ ਕਿਨੇ ਕੱਢਿਆ ਹਾਂ ਮੇਰੀ ਲੜਾਈ ਇਸਤਰੀ ਹੈ ਨਾ- ਸ਼ਰਟ ਕੌਣ ਪਾ ਕੇ ਗਿਆ ਉਸਤਾਦ ਜੀ ਸਾਡੇ ਘਰ ਲੜਾਈ ਕਿਸ ਗੱਲ ਤੋਂ ਹੁੰਦੀ ਹੈ ਕਿਸ ਗੱਲ ਤੋਂ ਹੁੰਦੀ ਗੁੱਸਾ ਕਿਉਂ ਹੁੰਦੀ ਆ ਕਰਦੀ ਕੀ ਕਰ ਗਿਆ ਸਾਨੂੰ ਵੀ ਪਤਾ ਸੀ ਕਿਹੜਾ ਤੇਰੇ ਘਰ ਦਾ ਨਾਂ ਰਹਿੰਦੇ ਉਸਤਾਦ ਜੀ ਦੋਵੇਂ ਘਬਰਾਏ ਪਏ ਉਹ ਐ ਕਰਨੇ ਉਹ ਐ ਪਹਿਲੇ ਬੋਲਿਆ ਤਾਂ ਦੋਵੇਂ ਇਕੱਠੇ ਬੋਲ ਪਏ ਮੈਂ ਕਿਹਾ ਕੱਲਾ ਕੱਲਾ ਬੋਲੋ ਤੇ ਬੋਲਿਆ ਤਾਂ ਦੋਵੇਂ ਚੁੱਪ ਆ ਵੀ ਪਤਾ ਨਹੀਂ ਉਹ ਬੋਲਣਾ ਪਤਾ ਨਹੀਂ ਉਹ ਬੋਲ ਤੇ ਉਹ ਤੀਜਾ ਬੰਦਾ ਬੋਲ ਪਿਆ ਚਲੋ ਮੈਂ ਬੋਲਦਾ ਚਲੋ ਯਾਰ ਸਾਡੇ ਘਰ 'ਚ ਲੜਾਈ ਕਿਸ ਗੱਲ ਤੋਂ ਹੁੰਦੀ ਹੈ 버ਗਰ ਤੋਂ ਵਾਹ ਵਾਹ ਇੱਕ 버ਗਰ ਲਿਆਇਆ ਤੇ ਤਿੰਨ ਜਣੇ ਮੰਗਣ ਦੇ ਇੱਕ 버ਗਰ ਆ ਆਲੇ ਦੁਆਲੇ ਮੱਝਾਂ ਨੂੰ ਕੋ ਲੱਗੇ ਹੁੰਦੇ ਖਾਣ ਵਿੱਚ 버ਗਰ ਡਾ ਕੇ ਹਾਂ ਚੱਕੀਆਂ ਮਾਰ ਸਾਡਾ ਤੋਂ 버ਗਰ ਹਲੇ ਬੂਆ ਨਹੀਂ ਟੁੱਟਦਾ ਟੋਟੇ ਟੋਟੇ ਹੋਇਆ ਹੁੰਦਾ ਵਾ ਐਂਜ ਬਾਹਰੋਂ ਹੀ ਝਪੱਟੇ ਵੱਜਦੇ ਆ ਇਹ ਉਹ ਬਰਕਤ ਵਾਲੀ ਫੈਮਿਲੀ ਨਹੀਂ ਹਾਂਜੀ ਉਹ ਨਹੀਂ ਨਹੀਂ ਸਾਡੇ ਘਰ 'ਚ ਲੜਾਈ ਭਲਾ ਕਿਸ ਗੱਲ ਤੋਂ ਹੁੰਦੀ ਹੈ ਕਿ ਮੇਰੀ ਨਵੀਂ ਸਲਵਾਰ ਚੋਂ ਨਾਲਾ ਕਿੰਨੇ ਕੱਢਿਆ ਵਾ ਹਾਂ ਉਸਤਾਦ ਜੀ ਸਾਡੇ ਘਰ ਨਾ ਲੜਾਈ ਕਿਸ ਗੱਲ ਤੋਂ ਹੁੰਦੀ ਹੈ ਕਿ ਅੰਮੀ ਸਾਡੇ ਵੱਲ ਆ ਕੇ ਰਵੇ ਸਾਡੇ ਵੱਲ ਆ ਕੇ ਰਵੇ ਸਾਡੇ ਵੱਲ ਆ ਕੇ ਰਵੇ ਸਾਡੇ ਘਰ ਕੋਈ ਨਹੀਂ ਨਾ ਆਉਂਦਾ ਤੇ ਸਾਡੀ ਲੜਾਈ ਹੈ ਆ ਮੈਨੂੰ ਇੱਕ ਮੇਲ ਆਈ ਨਾ ਨਹੀਂ ਮੈਂ ਦੱਸਣਾ ਉਹਨਾਂ ਦਾ ਉਹਨੇ ਕਿ ਭਾਈ ਮੈਂ ਬਹੁਤ ਪਰੇਸ਼ਾਨ ਆ ਕਿਸੇ ਦੂਸਰੇ ਮੁਲਕ ਅਸੀਂ ਸਾਰੇ ਭਰਾ ਤੇ ਮੇਰੇ ਵਾਲਦ ਸਾਹਿਬ ਜਿਹੜੇ ਨੇ ਉਹ ਇਕੱਲੇ ਨੇ ਵਾਲਦਾ ਮੇਰੀ ਫੌਤ ਹੋ ਗਈ ਤੇ ਵਾਲਦ ਸਾਹਿਬ ਦਾ ਵੀਜ਼ਾ ਵੀ ਮੁੱਕਣ ਵਾਲਾ ਵਾ ਤੇ ਮੈਂ ਸੋਚ ਰਿਹਾ ਮਸ਼ਵਰਾ ਦਿਓ ਕਿ ਵਾਲਦ ਸਾਹਿਬ ਨੂੰ ਮੈਂ ਪਾਕਿਸਤਾਨ ਭੇਜ ਦਿਆਂ ਕਿਉਂਕਿ ਇੱਥੇ ਸਾਂਭ ਕੋਈ ਨਹੀਂ ਰਿਹਾ ਸਾਰਿਆਂ ਭਰਾਵਾਂ ਚੋਂ ਨਾ ਆਪਣੇ ਆਪਣੇ ਸੈੱਟ ਨੇ ਤੇ ਸਾਥ ਉਹਨਾਂ ਦਾ ਟੁੱਟ ਗਿਆ ਮਾਂ ਸਾਡੀ ਚਲੀ ਗਈ ਤੇ ਹੁਣ ਉਹ ਬਿਮਾਰ ਨੇ ਉਹਨਾਂ ਦਾ ਸਾਰਾ ਪਾਕੀ ਪਲੀਤੀ ਵੀ ਸਾਂਭਣੀ ਸਾਰਾ ਕੁਝ ਕਰਨਾ ਤੇ ਇਹਨਾਂ ਬੜਾ ਮਸਲਾ ਹੋ ਰਿਹਾ ਤੇ ਤੁਸੀਂ ਮੈਨੂੰ ਮਸ਼ਵਰਾ ਦਿਓ ਮੈਂ ਉਹਨਾਂ ਨੂੰ ਪਾਕਿਸਤਾਨ ਭੇਜ ਦਿਆਂ ਉੱਥੇ ਮੈਂ ਕੋਈ ਰਹਾ ਦੇਵਾਂ ਕੋਈ ਜੀ ਕੋਈ ਐਸਾ ਜਿਹੜਾ ਉਹਨਾਂ ਦਾ ਤੇਰੀ ਜਿਵੇਂ ਸਿਸਟਮ ਮੈਂ ਫਿਰ ਅੱਗੋਂ ਨੂੰ ਜਿਹੜਾ ਮੈਸੇਜ ਕੀਤਾ ਸੁਣਾਵਾਂ ਤੈਨੂੰ ਸੁਣਾਓ ਉਸਤਾਦ ਜੀ ਇਹ ਤਾਂ ਸੁਣਾਉਣ ਵਾਲਾ ਵੱਡਾ ਮੈਸੇਜ ਹੈ ਸੁਣਾ ਦੇਵਾਂ ਜਾਂ ਵੈਸੇ ਦੱਸ ਦੇਵਾਂ ਨਹੀਂ ਮੈਂ ਪੜ੍ਹ ਕੇ ਸੁਣਾ ਦੇਣਾ ਬਲਕਿ ਦਾਣੇ ਸਾਹਿਬ ਨੂੰ ਕਹਿੰਦਾ ਦਾਣੇ ਸਾਹਿਬ ਪੜ੍ਹਦੇ ਨੇ ਉਸਤਾਦ ਜੀ ਤੁਸੀਂ ਪੜੋ ਤੁਸੀਂ ਆਪ ਪੜੋ ਸਾਜੀ ਕਿਉਂਕਿ ਤੁਸੀਂ ਕਿਉਂਕਿ ਦਾਨਿਸ਼ ਵਿਚਾਰਾ ਵੀ ਰੋਣ ਲੱਗ ਤੁਹਾਡੇ ਪ੍ਰੈਸ਼ਨ ਵੱਡੇ ਮੈਂ ਇੰਨੀ ਕੁ ਗੱਲ ਕਰਦਾ ਲੋਕੀ ਥੱਲੇ ਤਾਜ ਪੋਸ਼ ਲਿਖਣ ਲੱਗ ਪਏ ਯਾਰ ਇਹ ਕੀ ਬਾਤ ਉਹਨਾਂ ਨੂੰ ਕਹਿਦਾ ਕਰੋ ਇਹਨੇ ਜਾਨੀ ਕਿ ਜ਼ਿਆਦਾ ਸੈੱਟ ਹੈ ਇਹ ਦੁਨੀਆ ਜੀਨੇ ਨੇ ਚਾਚਾ ਤਾਜ ਬਣ ਜਾਏਗਾ ਯਾਰ ਉਸਤਾਦ ਜੀ ਦੇਖ ਲੋ ਕਿੰਨਾ ਲੋਕਾਂ ਦੀ ਆਬਜ਼ਰਵੇਸ਼ਨ ਗਲਤ ਆ ਹਾਂ ਉਹਨਾਂ ਨੇ ਖੈਰ ਕਰ ਦਿੱਤਾ ਅੱਗੋਂ ਮੈਂ ਲਿਖਿਆ ਹਾ 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 ਬਹੁਤ ਅੱਛੇ ਹੱਸਣੇ की वजह पता क्या है ਜੀ ये भी उन्होंने पूछ रहा है क्योंकि उन्हें हंसना सी ना कि भी तू मैं एंटी सीरियस गल की क्योंकि आपके अब्बू ने भी फौत हो जाना है जैसे मेरे अब्बू हो गए हैं उसके कुछ साल बाद आपने भी फौत हो जाना है जब आप दोनों फौत हो जाएंगे तो ये दुनिया के मामला तो खत्म हो जाएंगे अगर आप बाप को पाक भेज दें यहाँ मुलाजिम रख दें सब कुछ ओके कर दें तब भी आपके अब्बू ने भी फौत हो जाना है अब्बू के पाक के भेजने के बाद कुछ सालों बाद आपने भी फौत हो जाना है ਹਾਂਜੀ ठीक है फिर आप दोनों ने मरने के बाद ऊपर एक जगह पे ठीक है अच्छा जब आप दोनों फौत हो जाएंगे ये दुनिया के मामला खत्म हो जाएंगे अगर आप बाप को पाक भेज देंगे यहाँ मुलाजिम रख देंगे सब कुछ ओके कर दें तब भी आपने आपके अब्बू ने भी फौत हो जाना है और अब्बू को पाक भेजने के
खुद यूके या कहीं भी बीवी बच्चों के साथ रहने के बाद फिर आपने भी फौत हो जाना है, ਹਾਂਜੀ फिर आप दोनों ने फिर एक जगह हो जाना है। तो अब आपने सोचना है कि आप दोनों ने कैसे मरना है। ਹਾਏ वाह 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 बाप को किसी और के स्पुर्द करके मरना है आपने, या सारी दुनिया को एक तरफ रख के सिर्फ बाप के साथ रह के खुद उनकी खिदमत करके मरना है, ये आपने सोचना है। ਹਾਏ ਹਾਏ ਬਹੁਤ ਅੱਛਾ। ਵਾਹ ਵਾਹ ਕੀ ਮਤਲਬ ਭਲਾ? ਕਿ ਫੈਸਲਾ ਉਹਨਾਂ ਦੇ ਹੱਥ 'ਚ ਹੈ ਕਿ ਤੂੰ ਕਿਸ ਬਾਪ ਨੂੰ ਕੱਲਾ ਛੱਡ ਦੇਣਾ, ਮੁਲਾਜ਼ਮ ਰੱਖ ਦੇ ਸਰ, ਉਹ ਬਾਪ ਇੱਕ ਇੱਕ ਪਲ ਕੀ ਸੋਚੇਗਾ ਕਿ ਮੇਰੇ 4 ਪੁੱਤਰ ਨੇ 3 ਪੁੱਤਰ ਨੇ ਤੇ ਮੈਨੂੰ ਇੱਥੇ ਸਿੱਟਿਆ। ਕਰੋੜ ਮੁਲਾਜ਼ਮ ਰੱਖ ਦਿਓ, ਦੁਨੀਆ ਜਾਣਦੀ ਉਹਨੂੰ ਖੁਸ਼ੀਆਂ ਦੇ ਦਿਓ, ਬਾਪ ਉਹ ਉੱਥੇ ਕੱਲਾ। ਹਾਂਜੀ ਉਹਨੂੰ ਕਮੀ ਉਹਨਾਂ ਦੀ ਹੋਣੀ ਤੇ ਤੂੰ ਆਪਣਾ ਬੁੱਢੀ ਬੱਚੇ ਛੱਡ ਦੇ, ਤੂੰ ਆਪਣਾ ਕੁਛ ਛੱਡ ਦੇ, ਤੂੰ ਆਪਣਾ ਫਲਾਣਾ ਛੱਡ ਦੇ, ਢਿੰਗੜਾ ਛੱਡ ਦੇ, ਤੂੰ ਕਹੇ ਯਾਰ 2 ਸਾਲ 4 ਸਾਲ 5 ਸਾਲ ਪਤਾ ਨਹੀਂ ਮੇਰੇ ਬਾਪ ਦੀ ਕਿੰਨੀ ਜ਼ਿੰਦਗੀ, ਉਸ ਤੋਂ ਬਾਅਦ ਮੇਰੀ ਵੀ ਪਤਾ ਨਹੀਂ ਕਿੰਨੀ ਹੈ। ਮੈਂ ਜੋ ਵੀ ਹੈ ਨਾ, ਜੋ ਵੀ ਛੱਡ ਕੇ ਮੈਂ ਆਪਣੇ ਪਿਓ ਨੂੰ ਐਂਡ ਤੱਕ, ਅਗਰ ਉਹਦੀ ਮੇਰੇ ਤੋਂ ਪਹਿਲੇ ਮੌਤ ਲਿਖੀ ਹੈ ਤੇ ਜਿੰਨੀ ਦੇਰ ਤੱਕ ਉਹ ਜ਼ਿੰਦਾ ਨਾ, ਮੈਂ ਸਾਰਾ ਕੁਝ ਛੱਡ ਕੇ ਆਪਣੇ ਹੱਥਾਂ ਨਾਲ ਕਰਨਾ ਸਾਰਾ ਕੁਛ। ਮੈਂ ਆਪਣੇ ਬਾਪ ਨੂੰ ਨਹੀਂ ਛੱਡਣਾ, ਉਹ ਚਾਹੇ ਯੂਕੇ ਰਵੇ ਚਾਹੇ ਪਾਕਿਸਤਾਨ ਆ, ਤੇ ਮੈਂ ਉੱਥੇ ਚੱਲ ਜਾਵਾਂ। ਮੈਂ ਸਾਰੀ ਦੁਨੀਆ ਬੱਚਿਆਂ ਨੂੰ ਵੀ ਕਹਿ ਦੇਵਾਂ ਪੁੱਤਰ ਤੁਹਾਡੀ ਮਿਹਰਬਾਨੀ ਤੁਸੀਂ ਸਾਰੇ। ਲੇਕਿਨ ਇਹ ਬੜਾ ਔਖਾ ਕੰਮ ਆ, ਇਹ ਸੁਣਨ 'ਚ ਸੌਖਾ ਲੱਗਦਾ, ਲੇਕਿਨ ਗੱਲ ਇਹ ਆ ਕਿ ਉਹ ਅਗਰ ਉਹ ਖਿਦਮਤ ਕਰਦਿਆਂ ਉਹ ਤੇਰੇ ਹੱਥਾਂ 'ਚ ਦੁਨੀਆ 'ਚ ਜਾਵੇ, ਜਾਂ ਹੋ ਸਕਦਾ ਤੂੰ ਪਹਿਲੇ ਚੱਲ ਜਾਵੇਂ, ਦੋਵਾਂ 'ਚ ਕੋਈ ਵੀ। ਤੇ ਉਸਤਾਦ ਜੀ ਤੁਹਾਡਾ ਸੈਟਅਪ ਅਗਲਾ ਦੇਖ ਲਓ ਕਿੱਦਾਂ ਦਾ ਹੋ ਜੇ। ਤੇ ਜੇ ਤੂੰ ਹੁਣ ਇੱਥੇ ਰੱਖ ਕੇ ਇਕੱਲੇ ਨੂੰ ਉੱਥੇ ਰੱਖ ਕੇ ਤੇ ਉਹ ਕਰਨਾ ਵਾ, ਤੇ ਤਾਂ ਵੀ ਤੂੰ ਇੱਥੇ ਵੀ ਤੈਨੂੰ ਕੁਝ ਹੋ ਗਿਆ ਉਹਨੂੰ ਕੁਝ ਹੋ ਗਿਆ, ਇਹ ਹੁਣ ਤੂੰ ਸੋਚਣਾ ਵਾ। ਹਾਂਜੀ ਹੈਗਾ ਤੂੰ ਆਰਜ਼ੀ ਆ ਵੀਰੇ, ਸਹੀ ਬੋਲ ਤੂੰ ਪਿਓ ਨੂੰ ਪਾਕਿਸਤਾਨ ਭੇਜ ਦੇ, ਤੂੰ ਪਿਓ ਨੂੰ ਯੂਕੇ ਭੇਜ ਦੇ, ਤੂੰ ਪਿਓ ਨੂੰ ਆਸਟ੍ਰੇਲੀਆ ਭੇਜ ਦੇ, ਆਪ ਤੂੰ ਬੁੱਢੀ ਕੋ ਰਹਿ ਲਾ, ਹੈਗਾ ਤੂੰ ਆਰਜ਼ੀ ਆ। ਤੇਰੇ ਬੱਚੇ ਨਹੀਂ, ਤੇਰੀ ਬੁੱਢੀ ਪ੍ਰੋਬਲਮ ਕਰ ਰਹੀ ਹੈ, ਉਹ ਵੀ ਆਰਜ਼ੀ ਆ। ਤੇਰੇ ਕੋਈ ਭਰਾ ਨਹੀਂ ਸਾਹਮਣੇ, ਉਹ ਵੀ ਆਰਜ਼ੀ ਆ। ਹਮੇਸ਼ਾ ਜਿਹੜਾ ਰਹਿਣਾ ਨਾ ਉਹ ਇਹ ਆ ਕਿ ਜਿਹੜੀ ਤੂੰ ਖਿਦਮਤ ਕਰਨੀ, ਜਿਹੜੀ ਤੂੰ ਅੱਗੇ ਪਹੁੰਚਾਉਣਾ ਕਮਾਈ। ਇਹ ਹੁਣ ਵੀਰੇ ਤੂੰ ਸੋਚਣਾ, ਕੋਈ ਲੰਮਾ ਚੌੜਾ ਗੱਲ ਨਹੀਂ। ਤੂੰ ਸੋਚ ਲਾ ਮਜਬੂਰੀਆਂ ਦੇਖਣੀਆਂ ਨੇ, ਤੇ ਮਜਬੂਰੀਆਂ ਦੇਖਣ 'ਚ ਵੀ ਤੂੰ ਫੌਤ ਹੋ ਜਾਣਾ ਤੇ ਉੱਥੇ ਪਹੁੰਚ ਜਾਣਾ। ਨਾ ਮਜਬੂਰੀਆਂ ਦੇਖੇਗਾ ਤੇ ਦੁਨੀਆ ਤੈਨੂੰ ਗੱਲਾਂ ਕਰੂਗੀ, ਬੁੱਢੀ ਦਾ ਰੌਲਾ ਬਣ ਜੂ, ਬੱਚੇ ਰੁੱਲ ਜਾਣਗੇ, ਲੇਕਿਨ ਤੂੰ ਪਿਓ ਦੀ ਖਿਦਮਤ ਕਰ ਰਿਹਾ ਤਾਂ ਵੀ ਤੂੰ ਫੌਤ ਹੋ ਜਾਣਾ। ਇਹ ਉਹਨੂੰ ਦੇ, ਤੂੰ ਦੇਖਣਾ ਤੂੰ ਕਿੱਦਾਂ ਫੌਤ ਹੋਣਾ ਚਾਹ ਰਿਹਾ। ਹਾਏ ਹਾਏ ਠੀਕ ਹੈ ਉਸਤਾਦ ਜੀ, ਮੈਂ ਨਾ ਇੱਕ ਪੜ੍ਹ ਰਿਹਾ ਸੀਗਾ ਵੀ ਇੱਕ ਬੰਦੇ ਨੇ ਆਪਣੇ ਵਾਲਦ ਨੂੰ 올ਡ ਹੋਮ ਦੇ ਵਿੱਚ ਰਖਾਇਆ ਸੀ, ਤੇ ਉਹ ਮਹੀਨੇ ਕੁ ਬਾਅਦ ਉਹ ਵੀ ਇਹੀ ਕਹਿ ਰਿਹਾ ਨਾ, ਕਹਿੰਦਾ ਮੈਂ ਨਹੀਂ ਇਦਾਂ ਦਾ ਕਰਨਾ, ਮੈਂ ਬੜਾ ਪਿਆਰ ਕਰਨਾ ਆਪੂ ਨਾਲ, ਮੈਂ ਉਹਨਾਂ ਨੂੰ ਸਾਂਭਦਾ ਵਾਂ। ਮੇਰੇ ਭਰਾ ਕਹਿੰਦੇ ਨੇ ਕਿ 올ਡ ਹੋਮ 'ਚ ਰਹਾ ਦੇਣਾ। ਉਹੀ 올ਡ ਹੋਮ ਮੈਂ ਤੇ ਕਿਹਾ ਭਾਈ, ਰਖਾਇਆ, ਹਾਂ। ਤੇ ਮਹੀਨੇ ਕੁ ਬਾਅਦ ਉਹ ਆਪਣੇ ਅੱਬੂ ਦਾ ਪਤਾ ਕਰਨ ਗਿਆ, ਕਹਿੰਦਾ ਅੱਬੂ ਇੱਥੇ ਕੋਈ ਪਰੇਸ਼ਾਨੀ ਤਾਂ ਨਹੀਂ? ਉਹ ਕਹਿੰਦਾ ਸਭ ਕੁਝ ਸਹੀ ਆ, ਲੇਕਿਨ ਪੁੱਤਰ ਦੇ ਪੱਖੇ ਠੀਕ ਕਰਾ ਦੇ, ਕਿਉਂਕਿ ਜਦੋਂ ਤੇਰੀ ਔਲਾਦ ਨੇ ਤੈਨੂੰ ਇੱਥੇ ਜਮ੍ਹਾਂ ਕਰਾਣੀ ਨਾ ਤੇ ਪੱਖੇ ਖਰਾਬ ਆ, ਤੇ ਤੂੰ ਪੱਖੇ ਤੋਂ ਬਗੈਰ ਸੌਂਦਾ ਨਹੀਂ ਹੈਗਾ। ਤੇ ਉਹ ਉਸਤਾਦ ਜੀ ਗਿਵ ਐਂਡ ਟੇਕ ਹੀ ਆਣਾ ਹੈਗਾ, ਜਿਸ ਤਰ੍ਹਾਂ ਤੁਸੀਂ ਖਿਦਮਤ ਕਰੋਗੇ ਤੇ ਖਿਦਮਤ ਕਰਾ ਲਓਗੇ। ਨਹੀਂ ਉਹ ਉਨੀ ਦੇਰ 'ਚ ਹੋ ਸਕਦਾ ਉਹ ਕਿਸੇ ਹੋਰ ਹਸਪਤਾਲ ਕਰਾ ਦੇਣ, ਉਹ ਉੱਥੇ ਦੇ ਪੱਖਿਆਂ ਦੇ ਪੈਸੇ ਲਵਾ ਦੇਵੇ ਪਿਓ ਦੇ। ਦਲੀਲ ਵੀ ਤੇ ਬਾਪ ਦੀ ਗੱਲ ਗਲਤ ਹੈ ਨਾ। ਉਹ ਪੌਣੇ 4 ਲੱਖ ਰੁਪਏ ਉਸ ਹਸਪਤਾਲ 'ਚ ਲਵਾ ਦੇਵੇ, ਉਹਦੇ ਬੱਚੇ ਉਹਨੂੰ ਕਿਤੇ ਸਿਹਤ ਵਾਲੀ ਸਾਈਡ ਦਾਖਲ ਕਰਾ ਦੇਣ, ਉੱਥੇ ਫੇਰ ਪੱਖੇ ਪੁਰਾਣੇ ਲੱਗੇ ਹੋਣ। ਹਿਸਾਬ ਗਲਤ ਹੋ ਗਿਆ ਨਾ, ਇਹ ਮਿਸਾਲ ਨਹੀਂ ਬਣਦੀ। ਇਹ ਹੈ ਵੀ ਝੂਠਾ ਜਿਹਾ ਇਮੋਸ਼ਨਲ ਕੰਮ। ਉਹੀ ਗੱਲ ਜਿਹੜਾ ਕਹਿੰਦਾ ਪੁੱਤਰ ਇੱਥੇ ਨਾ ਮੈਨੂੰ ਡਬੋਈ, ਥੋੜਾ ਅੱਗੇ ਕਰਕੇ ਮੈਨੂੰ ਡਬੋਈ, ਕਹਿੰਦਾ ਉਹ ਕਿਉਂਕਿ ਇੱਥੇ ਮੈਂ ਆਪਣੇ ਪਿਓ ਨੂੰ ਧੱਕਾ ਦਿੱਤਾ ਸੀ। ਉਸਤਾਦ ਜੀ ਜੈਨਵਨ ਕਹਿ ਰਹੇ, ਮੈਂ ਗੱਲ ਕਰ ਰਿਹਾ ਕਿ ਮੇਰੇ ਨਾ ਕਹਿ ਲੋ ਕਿ ਕਹਿਣਾ ਨਹੀਂ ਚਾਹੀਦਾ ਯਾਰ, ਮੈਂ ਫਿਰ ਰਹਿਣ ਦੇ ਛੱਡ। ਮੈਨੂੰ 2 ਕਰੋੜ ਰੁਪਈਆ ਕਹਿਣ ਦੇ ਸੀਗੇ ਕਿ ਲੈ ਲੈ ਤੇ ਫੈਸਲਾਬਾਦ ਛੱਡ ਦੇ। ਕਿਨੂੰ? ਮੈਨੂੰ ਗਿਆ ਸੀਗਾ, ਕਿੰਨੇ? ਬਹੁਤ ਪੁਰਾਣੀ ਗੱਲ ਅੱਬੂ ਨੇ? ਨਹੀਂ ਅੱਬੂ ਨੇ ਨਹੀਂ ਸੀ ਗਿਆ, ਸੋਹਣੇ ਮੈਨੂੰ ਗਿਆ। ਮੈਂ ਕਿਹਾ ਮੈਂ ਇੰਨੇ ਕੁ ਪੈਸੇ ਮੈਂ ਆਪਣੇ ਵਾਲਦੈਨ ਭੈਣ ਭਰਾਵਾਂ ਤੋਂ ਵਾਰ ਕੇ ਵੈਸੇ ਹੀ ਛੱਡਦਾ। ਅੱਜ ਤੋਂ 30 ਸਾਲ ਪੁਰਾਣੀ ਗੱਲ ਜੀ। 2 ਕਰੋੜ ਰੁਪਈਆ ਦਾ ਉਹ ਮਸਤ ਸੀਗਾ, ਕੋਈ ਬਾਹਰ ਬੈਠਣਗੇ 2 ਕਿਲੋ ਲੈ ਆ, 2 ਕਿਲੋ ਲੈ ਨਿਕਲ ਜਾ। ਉਹਦੀ ਗੱਲ ਨੂੰ ਪੱਲੇ ਬੱਲਿਆ ਵਾ। ਉਹ ਦਿਲ ਤੇ ਲੈ ਗਏ ਤੁਸੀਂ। ਬਾਕੀ ਨਹੀਂ, ਉਹਨਾਂ ਨੇ ਤੋੜਾ ਭੜਿਆ ਸੀ ਉਸਤਾਦ ਜੀ ਨੋਟਾਂ ਦਾ, ਉਸ ਦੌਰ ਦੇ ਵਿੱਚ ਅੱਲਾ ਵਾਲੀ ਦੀ ਕਹਿਣਾ ਨਹੀਂ। ਉਸਤਾਦ ਜੀ ਇਸ ਬੈਟ ਦੇ ਵਿੱਚੋਂ ਮੈਨੂੰ ਇੱਕ ਮਜ਼ਾ ਆਇਆ, ਤੁਹਾਡੀਆਂ ਗੱਲਾਂ ਸਹੀ ਨਿਕਲੀਆਂ ਮੂੰਹ, ਮੇਰੇ ਦਿਲ ਨੂੰ ਕਸਮੇ ਰੋਣਾ ਆਉਣ ਡਿਆ ਸੀ। ਤੇ ਬਿਰਿਆਨੀ ਤੇ ਬਿਰਿਆਨੀ ਮਜ਼ੇਦਾਰ ਸੀ, ਤੇ ਉਹ ਤੁਹਾਡਾ ਗਿਫਟ ਵੱਡਾ ਹੀ, ਉਹ ਜਿਹੜਾ ਤੁਸੀਂ ਪਰਫਿਊਮ ਦਿੱਤਾ। ਹਾਂਜੀ, ਤੈਨੂੰ ਪਤਾ ਉਸ ਤੋਂ ਬਾਅਦ ਮੈਨੂੰ 2000 ਦੀ ਆਫਰ ਕਰਾਈ, ਤੇਰਾ ਕੁਝ ਫਿੱਕੀ ਜੀ ਗੱਲ ਕਰਦੀ। ਅੱਲਾ ਜਾਣਦਾ ਨਹੀਂ ਉਸਤਾਦ ਜੀ, ਤੁਸੀਂ ਜਦੋਂ ਕਿਹਾ ਨਾ ਕਿ ਮੈਂ ਲਾਇਆ ਤੇ ਉਹਨੇ ਕਿਹਾ ਤੇ ਮੈਨੂੰ ਪਿਆਰ ਆਇਆ ਇਹਦੇ ਤੇ ਮੈਂ ਉਹਦੀ ਚੁੱਪ ਕਰਾਂਗਾ। 2000 ਦੋ ਉਸਤਾਦ ਜੀ, ਮੈਂ ਕਹਿੰਦਾ ਤੁਹਾਡੀ ਹਰ ਇੱਕ ਸ਼ੈ, ਤੁਸੀਂ ਜਿਹੜੀ ਸ਼ੈ ਨੂੰ ਹੱਥ ਲਾਇਆ ਹੋਏਗਾ ਮੈਂ ਖਰੀਦਾਂਗਾ। ਤੁਹਾਡਾ ਹੱਥ ਵੀ ਲੱਗਾ ਮੇਰੇ ਲਈ, ਉਹ ਵੀ ਚੀਜ਼ ਅਨਮੋਲ ਹੈ। ਮੈਂ ਤੁਹਾਨੂੰ ਕੀ ਦੱਸਾਂਗੇ ਤੁਹਾਡੀ ਕਿਹੜੀ ਯਾਰ ਇੱਕ ਤੇ ਇਹ ਬੜਾ ਰਵਾਬੇ ਨਾਲ ਪਿਆਰ ਕਰਦੇ ਨੇ ਮੇਰੇ ਸ਼ਗੇ, ਹਾਂ ਜਿਹੜੀ ਸ਼ੈ ਨੂੰ ਮੈਂ ਹੱਥ ਲਾਏ ਨੇ ਨਾ ਉਹਦੇ ਹੀ ਮਗਰ ਨੇ। ਉਹ ਚਾਹੁੰਦੇ ਨੇ ਕਿ ਸਾਡੇ ਕੋਲ ਵੀ ਹੋਵੇ। ਮੈਂ ਯਾਰ ਪੁੱਠੀ ਗੱਲ ਨਾ ਕਰ ਯਾਰ, ਸੌਰੀ ਮੈਂ ਕਹਿ ਰਿਹਾ ਕਿ ਜਿਹੜੀ ਮੈਂ ਦਿਲ ਕਰੇ ਮੈਂ
ਇਹ ਕਿਸੇ ਨੇ ਨਿਲਾਮੀ 'ਚ ਲਾਇਆ ਹੋਵੇ ਕਿ ਮੈਲੋਡੀਕਾ ਜੀ ਸਜਾਦ ਜਾਨੀ ਸਾਹਿਬ ਕੇ ਹੱਥ ਲਗੇ ਆ, ਮੈਂ ਇਹਨੂੰ ਜਾਣ ਨਾ ਦਵਾਂ, ਮੈਂ ਭਾਵੇਂ ਆਪਣਾ ਆਪ ਵੇਚ ਦਵਾਂ, ਮੈਂ ਇਸ ਨਿਲਾਮੀ 'ਚ ਨਹੀਂ, ਇਹ ਮੈਂ ਖਰੀਦਾਂ। ਲਾਮੀ ਜੇ ਮੈਨੂੰ ਮੇਰੇ ਯਾਰ ਨੇ ਪ੍ਰਾਂਤਿਕ ਨੇ ਗਿਫਟ ਦਿੱਤਾ ਵਾ, ਇਹ ਅਨਮੋਲ ਆ। ਮੈਂ ਬਸ ਗੱਲ ਮੁੱਕੀ। ਤੁਹਾਡੇ ਹੱਥ ਲੱਗੇ ਕਿੰਨਾ ਕੁ ਅਨਮੋਲ ਹੋ ਗਏ ਹੁਣ? ਓਏ ਤੂੰ ਘੁਰੀਆਂ ਨਾ ਵੱਟ। ਨਹੀਂ ਮੈਂ ਤਾਂ ਵੈਸੇ ਦੇਖਣ ਡਿਆ ਵਾ ਵੀ ਸੱਜ ਕੀ ਕਹੀ ਜਾ ਰਹੇ ਆ ਵੀ ਜਿਹੜੀ ਸ਼ੈ ਨਾਲ ਮੈਂ ਪਿਆਰ ਕਰਦਾ, ਜਿਹੜੀ ਸ਼ੈ ਉਹ ਵੀ ਤੂੰ ਵੀ ਲੈ ਲੈ ਤੇ ਜੇ ਸਾਜੀ ਥੁੱਕ ਕੇ ਛੱਡਣਾ ਛੱਡ ਦਿਓ। ਕੀ ਹੋ ਗਿਆ ਤੁਹਾਨੂੰ? ਕਿਹੜੇ ਤੁਸੀਂ ਕੰਮੇ ਲੱਗੇ ਨਹੀਂ ਓਏ ਠੈਸ ਕਿੱਡਾ ਨਹੀਂ, ਉਹ ਮੈਨੂੰ ਬੰਦਾ ਯਾਰ। ਓਏ ਆ ਠਹਿਰ ਜਾ, ਮੈਨੂੰ ਸਮਝ ਆ ਗਈ ਉਹ ਕੀ ਕਹਿ ਰਿਹਾ। ਇਹਨੇ ਕਿਤੇ ਲਿਖਿਆ ਪੜਿਆ ਵਾ, ਅੱਛਾ ਕੱਲ ਵਾਲਾ ਬਣ ਗਿਆ ਓਏ। ਇਹਨੇ ਕਿਤੇ ਲਿਖਿਆ ਪੜਿਆ ਥੁੱਕ ਕੇ ਚਟਣਾ ਛੱਡ ਦਿਓ ਭਾਜੀ। ਫਿਰ ਮੇਰਾ ਵੀ ਤੁਹਾਨੂੰ ਮਸ਼ਵਰਾ ਵਾ, ਤੁਸੀਂ ਚੱਟ ਕੇ ਤੇ ਕਮ ਸੇ ਕਮ ਥੁੱਕ ਲਿਆ ਕਰੋ। ਓਏ ਉਸਤਾਦ ਜੀ ਅੱਜ ਅਹਿਦ ਕਰ ਲਈਏ, ਕੀ ਕਿਉਂਕਿ ਅੱਜ ਬੜੇ ਅੱਛੇ ਮੂਡ 'ਚ ਜਿਨ੍ਹਾਂ ਨੇ ਅੱਲਾ ਸਾਨੂੰ ਮਾਫ ਕਰੇ, ਅਸੀਂ ਸਾਰਿਆਂ ਨੂੰ ਮਾਫ ਕੀਤਾ। मुझे सूत्रों के अनुसार पता चला है, ਐ ਵੀ ਸੂਤਰੋ ਸਾਜੀ। सूत्रों के अनुसार ਅੱਛਾ ਤੈਨੂੰ ਦੱਸਣ ਦਿਆ ਰਾਜਾ ਨਹੀਂ ਆਇਆ ਰਾਤੀ। ਹਾਂਜੀ ਰਾਜਾ ਆਇਆ ਕਹਿੰਦਾ ਯਾਰ ਮੈਂ ਇੱਕ ਬੰਦੇ ਨੂੰ ਕਿਹਾ ਕਿ ਉਹ ਕਿਤੇ ਤੇਰਾ ਉਸਤਾਦ, ਕਹਿੰਦਾ ਉਹ ਭਾਈ ਗੈਪ ਨੱਸਿਆ ਭੱਜਿਆ। ਕਹਿੰਦਾ ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਉਹਨੇ 80 ਲੱਖ ਰੁਪਇਆ ਕਿਸੇ ਕੋ ਬਾਹਰੋਂ ਖਾ ਲਿਆ ਵਾ ਤੇ ਭੱਜਿਆ ਫਿਰਦਾ। ਮੈਂ ਤੇ ਆਪਣੀ ਇੱਜ਼ਤ ਬਚਾ ਕੇ ਉੱਥੋਂ ਨਿਕਲਿਆ। ਅਰੇ ਹੋ ਜੇ ਵੀ ਉਹਦੇ ਯਾਰ ਇਦਾਂ ਹੀ ਹੈ। ਇਸ ਕੋਲ ਪਾਰਟੀ ਕੋਲ ਇੱਕ ਪੈਰਾ ਜਿਹਾ ਟੇਕਾ ਲਾ ਯਾਰ। ਉਸਤਾਦ ਜੀ ਉਹ ਵੀ ਅੱਲਾ ਕਿਹਾ ਦੀ ਕਸਮ, ਰਾਜੇ ਨੇ ਏਦਾਂ ਦੱਸਿਆ, ਪਰ ਰਾਜੇ ਨੂੰ ਪੁੱਛ ਲਓ, ਮੇਰਾ ਨਹੀਂ ਕਸੂਰ ਹੈ। ਇਹ ਉਸਤਾਦ ਜੀ ਐਦਾਂ ਕਹਿਣਾ ਚਾਹੀਦਾ, ਮੈਂ ਤਾਂ ਭਾਈ ਜਦੋਂ ਉੱਥੇ ਛੱਡ ਕੇ ਨਿਕਲ ਆਇਆ, ਐਦਾਂ ਕਹਿਣਾ ਚਾਹੀਦਾ। ਇਥੋਂ ਭਾਈ ਦਾਨਸ ਕਵੇ ਮਿਊਜ਼ਿਕ ਸਾਜੀ ਵੱਡਾ ਜੁਮਲਾ ਮਿਊਜ਼ਿਕ। ਚੱਲ ਆਹੋ नहीं कहता चलो भाई अब मैं दिखाता हूँ, अब मैं देखना क्या करता हूँ। ਉਸਤਾਦ ਜੀ ਉਹ ਮੁੰਡਾ ਤੁਹਾਡੇ ਵਰਗਾ ਲੱਗਦਾ ਹੈ, ਉਹ ਜਿਹੜਾ ਕਹਿੰਦਾ ਨਹੀਂ ਆ ਕੇ ਭਾਈ ਸਾਹਿਬ ਕੁਝ ਜ਼ਿਆਦਾ ਹੀ ਨਹੀਂ ਹੋ ਗਿਆ। ਸਹੀ ਅੱਲਾ ਤੇ ਕਿਦਾਂ ਕਾਲੀ ਜੁੱਤੀ ਕੱਢਣ ਲੱਗੇ। ਟ੍ਰੇਲਰ ਯਾਰ ਜੁੱਤੀ ਨਹੀਂ ਮੇਰੀ ਉਹ ਯਾਰ ਮੇਰਾ ਉਹਦਾ ਬਹਿਣ ਦਾ ਵੀ ਕਿੱਦਾਂ ਆਵਾਜ਼ਾਰ ਹੋ ਰਿਹਾ ਵਿਚਾਰਾ। ਤੁਸੀਂ ਥੱਲੇ ਏਦਾਂ ਇੱਟ ਰੱਖ ਕੇ ਵਿਆਹ ਕਰੋ ਇੱਥੇ। ਅੱਛਾ ਯਾਰ ਮੈਂ ਨਾ ਉਸਤਾਦ ਜੀ ਤੁਸੀਂ ਟੀ ਟਾਈਮ ਕਰਨਾ ਉਸਤਾਦ ਜੀ, ਸਾਨੂੰ ਨਹੀਂ ਕੋਈ ਟੈਨਸ਼ਨ ਹੈਗੀ ਬਸ। ਤੇ ਕਰਨ ਤੁਹਾਡੇ ਟੀ ਜਿਹੜਾ ਜੋ ਮਰਜ਼ੀ ਕਰਦਾ ਰਵੇ ਯਾਰ, ਮੈਂ ਕਹਿੰਦਾ ਯਾਰ ਚਲੋ ਫਿਰ ਉਹਨੂੰ ਸਾਰੇ ਮੂੰਹ ਕਰ ਲਓ, ਆਪਣੀ ਮਰਜ਼ੀ ਕਰੀ ਜਾਓ। ਇਹ ਟੀ ਟਾਈਮ ਤੱਕ ਸ਼ਡਿਊਲ ਆ। ਅੱਛਾ ਉਸਤਾਦ ਜੀ ਦੂਸਰੇ ਨੰਬਰ ਤੇ ਉਹ ਦੱਸ ਦੇਣਾ ਉਸਤਾਦ ਜੀ ਜਰਾ ਕਾਲੂ ਜਿਹੜਾ ਹੈਪਰ ਹੋਇਆ ਮੇਰੇ ਤੇ ਉਸਤਾਦ ਜੀ, ਉਹ ਦੱਸ ਦੇਣਾ ਕਿ ਉਹ ਕਾਤੋਂ ਸ਼ੋਅ ਦਾ ਹਿੱਸਾ ਸੀਗਾ। ਓਏ ਲੋ ਜੀ ਡਰ ਗਿਆ। ਉਹਨੇ ਡਰ ਗਿਆ ਡਰ ਗਿਆ ਮੈਂ ਤੁਹਾਡੇ ਨਾਲ ਹਾਂ, ਤੁਹਾਨੂੰ ਸ਼ੋਅ ਦਾ ਹਿੱਸਾ ਸੀ ਪਹਿਲੇ 2-4-5 ਮਿੰਟ। ਹਾਂਜੀ ਉਸ ਤੋਂ ਬਾਅਦ ਜੋ ਹੋਇਆ ਨਾ ਉਹ ਸ਼ੋਅ ਦਾ ਹਿੱਸਾ। ਸੀਰੀਅਸ ਹੀ ਸੀਗਾ। ਉਹ ਖਾ ਹੋਣ ਲੱਗੀ ਹੋਏ ਠਹਿਰ ਇੱਕ ਮਿੰਟ। ਨਹੀਂ ਫੜਾ ਲੇਕਿਨ ਖਾਸ ਸ਼ਾਪ ਮੈਨੂੰ ਮਜ਼ਾ ਆਇਆ ਕਾਲੂ ਦੇ ਐਕਟ ਦਾ। ਹਾਂ ਐਕਟ ਇਹਦਾ ਪੱਕਾ ਐਕਟ ਕੀਤਾ ਉਹਨੇ। Act ਸੀ? ਹਾਂਜੀ ਉਸਤਾਦ ਜੀ ਐਕਟ ਸੀਗਾ। ਚਲੋ ਠੀਕ ਹੈ ਨੋਨੀ ਸਾਹਿਬ, ਤੁਸੀਂ ਇਹਦੇ ਕੋਲ ਐਕਟ ਕਰਵਾਉਣਾ ਫਿਰ ਥੋੜੀ ਦੇਰ ਤੱਕ। ਹਾਂ ਸ਼ੋਅ ਤੋਂ ਬਾਅਦ ਐਕਟ ਕਰਨਾ। ਫਿਰ ਜੇ ਐਕਟ ਸੀ ਨਾ ਤੇ ਸਟਾਰਟ ਬੀਪ ਕਿਤੇ ਨਾ ਲੱਗੇ। ਇੱਕ ਮਿੰਟ, ਜੇ ਐਕਟ ਸੀ ਤੇ ਇਸ ਐਕਟ ਤੋਂ ਪੌਣਾ ਘੰਟਾ ਪਹਿਲੇ ਕਾਤੋਂ ਇਹਨੂੰ ਕਹਿੰਦੇ ਸੀ ਕਿ ਨੋਨੀ ਤੂੰ ਇੱਕ ਵਾਰੀ ਮੇਰੇ ਕਾਬੂ ਆ ਜਾ, ਤੂੰ ਅੰਦਰ ਆ। ਨੋਨੀ ਇੱਕ ਮਿੰਟ ਦਾ ਮਸ਼ਿਆਲੇ ਨੇ ਰੂਮ ਚ ਆਈ, ਇਹਨੂੰ ਧੋਣਾ ਸੀ। ਇਹ ਪਹਿਲੇ ਘੰਟਾ ਪਹਿਲੇ ਕਿਉਂ ਜੀ ਐਕਟ ਸੀ ਤੇ ਛੱਤ ਤੇ ਆਈ, ਛੱਤ ਤੇ ਆਈ ਜਰਾ ਨੋਨੀ ਇੱਕ ਮਿੰਟ ਛੱਤ ਤੇ ਜਾ ਕੇ ਨੋਨੀ ਇੱਕ ਮਿੰਟ ਰਹਿ ਹੱਥ ਪਵਾਈ ਜਰਾ। ਨੋਨੀ ਕਹਿੰਦਾ ਨਾ ਸਾਡੀ ਵੀ ਨਹੀਂ, ਮੇਰੇ ਕਲੇਜੇ ਨੂੰ ਹੱਥ ਪੈਣਾ, ਮੈਂ ਤੈਨੂੰ ਨਹੀਂ ਪਵਾਉਣਾ। ਲੇਕਿਨ ਉਸਤਾਦ ਜੀ ਚੀਜ਼ਾਂ ਇੱਕ ਲਿਮਿਟ ਤੱਕ ਹੋਣਾ ਚਾਹੀਦਾ। ਹਾਂਜੀ ਨੋਨੀ ਨੂੰ ਥੋੜਾ ਤੁਸੀਂ ਗਾਈਡ ਕਰੋ, ਇਹਨੂੰ ਵੀ ਗਾਈਡ ਕਰੋ ਕਿ ਚੀਜ਼ਾਂ ਇੱਕ ਲਿਮਿਟ ਤੱਕ ਹੋਣਾ ਚਾਹੀਦਾ। ਏਦਾਂ ਕਿਸੇ ਨੂੰ ਸਤਾਇਆ ਨਾ ਕਰ ਨੋਨੀ। ਸਾਜੀ ਬਹੁਤ ਹੁੰਦਾ ਜੀ। ਤੈਨੂੰ ਮੈਂ ਬਚਾਉਂਦਾ ਰਿਹਾ, ਸ਼ੁਕਰ ਕਰ ਮੈਂ ਬਚਾਉਂਦਾ ਰਿਹਾ। ਤੂੰ ਫੁੱਲ ਕਦਰ ਤੈਨੂੰ ਬੇਸਿਕਲੀ ਬਚਾਇਆ ਭਾਈ ਫੈਸਲਾ। ਹੈ ਕਿ ਨਹੀਂ ਸ਼ੈਤਾਨ? ਮੈਨੂੰ ਤਾਂ ਚਲੋ ਗੁੱਸਾ ਆਉਂਦੇ ਤੇ ਆਉਂਦੇ ਹੁੰਦੇ ਤੇ ਰੱਖਦਾ ਤੇ ਇਹਨੇ ਪਤਾ ਕੀ ਕਰਾ ਯਾਰ ਨੋਨੀ ਤੂੰ ਪਾਗਲ, ਤੈਨੂੰ ਮਾਰਨਾ ਤੈਨੂੰ ਪਤਾ ਹੀ ਆ ਦਾਨਸ਼ ਇਹਨੇ ਹੁਣ ਮਾਰਨਾ ਹੀ ਗੱਲ ਪੱਕਾ ਕਰ ਦਿੰਦਾ ਸਾਰਾ। ਆਹੋ ਨਹੀਂ ਨਹੀਂ ਮੈਂ ਤਾਂ ਇਹ ਵੀ ਪਹਿਲੇ ਏਦਾਂ ਹੀ ਕਰ ਰਿਹਾ ਸੀ। ਇਹਨੇ ਪਹਿਲੇ ਮੁਨਾਫਕਤ ਕੀਤੀ ਆ, ਐਂਡ ਤੇ ਇਹਦੇ ਤੇ ਪੈ ਗਈ। ਉਹਨੂੰ ਭਖਾ ਰਿਹਾ ਸੀ, ਐਂਡ ਤੇ ਉਹ ਇਹਨੂੰ ਹੀ ਪੈ ਗਿਆ। ਲੇਕਿਨ ਸ਼ੁਗਲ ਸਮਝਣ ਦੇ ਸੀ ਨਹੀਂ ਨਹੀਂ ਹਾਂ ਜੋ ਮਰਜ਼ੀ ਹੈ ਤੈਨੂੰ ਵੱਢ ਵੀ ਦਿੰਦਾ, ਤੂੰ ਭੰਨ ਫੈਸਲਾ ਲੱਗੇ, ਤੈਨੂੰ ਬੋਲਣਾ ਨਹੀਂ ਚਾਹੀਦਾ। ਗਾਲਾਂ ਵੀ ਜਿਹੜੀਆਂ ਤੂੰ ਬਰਾਬਰ ਕੱਢੀਆਂ। ਭਾਈ ਉਹਨਾਂ ਨੇ ਗੋਡੇ ਨੂੰ ਹੱਥ ਲਾ ਕੇ ਨੇ ਮਾਫੀ ਮੰਗ ਲਈ। ਉਸ ਤੋਂ ਬਾਅਦ ਚੌਲ ਵੀ ਖਾ ਲਏ। ਜਿਹੜਾ ਪਹਿਲੇ ਝੂਮ ਬਰਾਬਰ ਕੀਤਾ ਉਹਨਾਂ ਦਾ ਉਹ ਜਿਹੜਾ ਥੱਪੜ ਮਾਰੇ ਦੇ ਆ ਉਹ ਤੇ ਥੱਪੜ ਨਹੀਂ ਤੇਰੇ ਮਾਰਿਆ ਉਹਨੇ। ਇਹ ਨਹੀਂ ਹੋ ਸਕਦਾ ਕਿ ਤੇਰੇ ਮੂੰਹ ਤੇ ਕਾਲੂ ਨੇ ਹੱਥ ਮੂੰਹ ਚੁੱਕਿਆ। ਤੇ ਨਹੀਂ, ਲੱਕ ਦੇ ਵਿੱਚ ਜਿਹੜਾ ਮੁੱਕਾ ਮਾਰਿਆ। ਉਹ ਲੱਕ 'ਚ ਮੁੱਕੇ ਦੀ ਖੈਰ, ਲੱਖ ਦੀ ਖੈਰ। ਨਾਲੇ ਲੜਾਈ ਲੱਕ ਚ ਟੁਣੂ ਟੁਣੂ। ਉਹ ਤੇਰਾ ਬੈਡ ਹੋ ਗਿਆ ਲੱਕ ਨੂੰ। ਲੜਾਈ ਚ ਇੰਨੀਆਂ ਕਿ ਪੈ ਜਾਂਦੀਆਂ ਵਾ, ਕੋਈ ਰੌਲਾ ਨਹੀਂ। ਤੇ ਉਹ ਬੰਦੇ ਕਿੱਥੇ ਰਹਿ ਗਏ? ਰਾਜ ਕੁਲਫਾ ਤਾਂ ਨਹੀਂ ਖਾਂਦਾ ਆਪੀ ਡਕੇ ਉਸਤਾਦ ਜੀ ਨੇ। ਯਾਰ ਹੁਣ ਮੈਸੇਜ ਕਰਤਾ, ਮਾਫੀ ਮੰਗੀ ਕਿ ਆਜੋ। ਨਹੀਂ ਨਹੀਂ ਉਹ
ਕੁਛ ਨਹੀਂ ਉਹਨਾਂ ਨੂੰ ਵਾਪਸ ਬੁਲਾ ਲਾ, ਫਿਰ ਕਿੱਥੋਂ ਕਸਮੇ ਸਰਗੋਦੇ ਦੇ ਕੋਲੋਂ ਵਾਪਸ ਆਉਣਾ ਉਹਨਾਂ ਨੇ। ਰਾਤ ਦੇ 3 ਵਜੇ ਪਹੁੰਚਣਾ ਉਹਨਾਂ ਨੇ ਵਾਪਸ। ਉਸਤਾਦ ਜੀ ਮੈਂ ਨੇ ਇਹਦੇ ਭਰਾ ਜਦੋਂ ਇਹ ਫੋਨ ਕਰਦਾ ਨਾ ਲੜਾਈ ਹੋ ਪਈ ਆ, ਤਾਲੇ ਲੈ ਤੇ ਉਹਨਾਂ ਨੂੰ ਕੋਈ ਉਹ ਦੌੜ ਲਾ ਦਿੰਦੇ ਤੇ ਝੁੰਮਰੇ ਦੇ ਕੋਲ ਸਪੀਡ ਨਾਲ ਜਾ ਰਿਹਾ ਇੱਕ ਬੰਦਾ ਕਹਿੰਦਾ ਕੀ ਹੋਇਆ, ਕਹਿੰਦਾ ਭਾਜੀ ਪਰ ਲੜਾਈ ਹੋ ਪਈ। ਅਸੀਂ ਭੱਜਦੇ ਤੇ ਉਹਨੇ ਕਿਹਾ ਤੂੰ ਲੜਾਈ ਕਿੱਥੇ ਹੋ ਪਈ, ਕਹਿੰਦਾ ਉਹ ਤੇ ਪਿੱਛੇ ਕਾਰ ਅਸੀਂ ਤੇ ਡਰ ਕੇ ਭੱਜੇ ਨੇ। ਫੈਸਲਾਬਾਦ ਸਾਰੇ ਰਸਤੇ ਹੀ ਕਹੀ ਜਾਂਦੇ ਲੜਾਈ ਹੋ ਪਈ ਪਰੇ ਹੋ ਜਾਓ, ਤੇ ਦੂਜੇ ਪਾਸੇ ਦੌੜ ਲਾਈ ਮੁਖਾਲਫ ਸਾਈਡ ਤੇ ਦੌੜ ਲਾ ਕੇ ਤਾਂ ਲੜਾਈ ਹੋ ਪਈ ਹੈ। ਬਹਰਾਲ ਇhtiyਾਤ ਕਰਿਆ ਕਰੋ ਯਾਰ, ਸਿਸਟਮ ਨੂੰ ਖਰਾਬ ਨਾ ਕਰੋ, ਅਦਾਰੇ ਨੂੰ ਖਰਾਬ ਨਾ ਕਰੋ, ਅਦਾਰੇ ਦੇ ਮਾਹੌਲ ਨੂੰ ਮੱਦੇਨਜ਼ਰ ਰੱਖਦੇ ਹੋਇਆ। ਚਲੋ ਭਾਜੀ ਬਸ ਆ ਲਓ ਭਾਜੀ। ਆ ਲਓ ਦਿਲ ਬਣ ਕੇ ਨੇ। ਆਖਰੀ ਗੱਲ, ਮੈਨੂੰ ਇਹਨਾਂ ਨੇ ਭਾਈ ਨੇ ਕਿੰਨਾ ਮਾਰਿਆ, ਠੀਕ ਆ, ਮੈਂ ਕੋਈ ਗੱਲ ਜਾਂ ਕੋਈ ਰਿਪੀਟ ਗੱਲ ਕੀਤੀ ਨਹੀਂ ਨਾ ਕੀਤੀ, ਇਹ ਅੱਧ ਅੱਧ ਕਰਦਾ ਸੀ। ਬਿਰਿਆਨੀ ਵੀ ਤੇ ਤੂੰ ਖਾਦੀ ਨਾ। ਹਾਂਜੀ ਪਰਫਿਊਮ ਵੀ ਲੈ 4000 ਨਹੀਂ ਯਾਰ, ਫਿਰ ਉਹੀ ਗੱਲ 4000 ਹੀ ਬਣ 20 ਲੱਖ ਨਾ 10 10 ਲੱਖ ਆਪਣਾ 10 ਜਿਹੜਾ ਆਰਾਮ ਖਾਦਾ ਉਹ ਨਾਲ 10। 100 ਦਾ ਪੈਟਰੋਲ ਪੈ ਕੇ 4 ਹੀ ਹੋ ਗਿਆ। ਹਾਂ ਚਲੋ ਉਸਤਾਦ ਜੀ ਤੁਹਾਨੂੰ ਸਪਰੇਅ ਇੱਕ ਗਿਫਟ ਕਰਨਾ ਮੈਂ। ਕਿਹੜਾ ਖਾਦ ਵਾਲਾ? ਸ਼ੋਰ ਰਹਿੰਦੇ ਨੇ। ਉਸਤਾਦ ਜੀ ਉਹ ਪਰਫਿਊਮ ਲਾਣਗੇ ਤੇ ਯਾਦ ਕਰਨਗੇ ਕਿ ਯਾਰ ਵਾਕਈ ਉਹ ਕਿਸੇ ਨੇ ਸਪਰੇ ਨਾ ਨਾ ਕਹਿ, ਫਿਰ ਪਰਫਿਊਮ ਕਹਿ। ਪਰਫਿਊਮ ਕੋ ਸਪਰੇ ਹਾਂ ਉਸਤਾਦ ਜੀ ਮੈਂ ਰਹਿੰਦਾ ਨੈਸ਼ਾ ਦੇ ਹੱਥ ਚ ਲੱਗੀ ਕਬੂਤਰ ਆ। ਮਿਊਜ਼ਿਕ ਮਿਊਜ਼ਿਕ ਵਾਹ 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 ਵਾਹ।